ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 13 ਜਨਵਰੀ 2026 ਪਹਿਲੀ ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਮਨਿੰਦਰ ਸਿੰਘ, ਸਰਦਾਰ ਨਰਿੰਦਰ ਸਿੰਘ ਐਂਡ ਜਸਪਾਲ ਸਿੰਘ ਹੋਠੀ ਫੈਮਿਲੀ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਖਾਲਿਸਤਾਨ ਦੀ ਹਮਾਇਤ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਦੇ ਹਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਹੋਠੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਜਿਸ ਤਰ੍ਹਾਂ ਕਿ ਅੱਜ ਮਾਗੀ ਦਾ ਮੁਬਾਰਕ ਦਿਨ ਹੈ ਸੋ ਜਿਹੜਾ ਕਿ ਸਿੱਖ ਇਤਿਹਾਸ ਵਿੱਚ 40 ਮੁਕਤਿਆਂ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਇਹ ਸਾਡੇ ਲਈ ਪ੍ਰਣ ਦਿਵਸ ਵੀ ਹੈ ਕਿ ਅਸੀਂ ਆਪਣੇ ਜਿਹੜੇ ਬਿਦਾਵੇ ਨੇ ਉਹ ਪੜਾਈਏ ਅਤੇ ਗੁਰਮਤ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਜਿਹੜਾ ਬਸਰ ਕਰੀਏ। ਸੋ ਵੀਅਰਸ ਹੁਣ ਆਪਾਂ ਆਪਣੇ ਜਿਹੜੇ ਟੌਪਿਕ ਵੱਲ ਜਾਣਦੇ ਆਉਂਦੇ ਹਾਂ ਕਿ ਪਿਛਲੇ ਦਿਨ ਨੌਜਵਾਨਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਨੇ ਆਪਣੇ ਅੰਦਰਲਾ ਹਿੰਦੂਤਵੀ ਜ਼ਹਿਰ ਜਿਹੜੇ ਸਰੇ ਬਾਜ਼ਾਰ ਉਗਲਿਆ। ਉਸਨੇ ਭਾਰਤ ਦੀ ਸਦੀਆਂ ਦੀ ਗੁਲਾਮੀ ਦਾ ਬਦਲਾ ਲੈਣ ਲਈ ਕਾਲ ਦਿੱਤੀ ਹੈ। ਸੋ ਇਹ ਸਿੱਧੇ ਰੂਪ ਵਿੱਚ ਭਾਰਤ ਵਿੱਚ ਮੁਸਲਮਾਨਾਂ ਅਤੇ ਈਸਾਈਆਂ ਦੀ ਨਸਲਕੁਸ਼ੀ ਦੀ ਕਾਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵਰਜੀਨੀਆ ਤੋਂ ਸਾਡੇ ਬਹੁਤ ਹੀ ਪਿਆਰੇ ਪਰਿਵਾਰ ਹੋਠੀ ਫੈਮਿਲੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਭਾਈ ਮਹਿੰਦਰ ਸਿੰਘ, ਨਰਿੰਦਰ ਸਿੰਘ ਔਰ ਜਸਪਾਲ ਸਿੰਘ ਇਹ ਪਹਿਲੇ ਦਿਨ ਤੋਂ ਹੀ 90s ਤੋਂ ਕਿਉਂਕਿ ਚੱਠਾ ਸਾਹਿਬ ਦੇ ਨਾਲ ਰਿਲੇਟਡ ਨੇ, ਕੁੜਮਾਂ ਦੇ ਪਰਿਵਾਰ ਨੇ, ਲੇਕਿਨ ਹਰ ਪੰਥਕ ਮੁਹਾਜ਼ ਦੇ ਉੱਤੇ ਚੱਠਾ ਪਰਿਵਾਰ ਔਰ ਹੋਠੀ ਪਰਿਵਾਰ ਇਹ ਸਭ ਤੋਂ ਮੂਹਰਲੀਆਂ ਸਫਾਂ ਦੇ ਵਿੱਚ ਆ ਕੇ ਜਿਹੜਾ ਉਹ ਸੇਵਾ ਕਰਦੇ ਨੇ। ਆਪਸ ਦੇ ਵਿੱਚ ਬੜਾ ਪਿਆਰ ਹੈ, ਸਾਰੀਆਂ ਸਾਂਝਾਂ ਨੇ, ਕਾਰੋਬਾਰੀ ਤੌਰ ਦੇ ਉੱਤੇ ਵੀ ਬਹੁਤ ਕਾਮਯਾਬ ਨੇ। ਔਰ ਅਸੀਂ ਜਦੋਂ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਕੀਤੀ ਉਦੋਂ ਵੀ ਵਾਸ਼ਿੰਗਟਨ DC ਦੇ ਸਾਡੇ ਜਿੰਨੇ ਵੀ ਫੰਡ ਰੇਜ਼ਰ ਸੀ ਉਹਨਾਂ ਦੇ ਵਿੱਚ ਸਭ ਤੋਂ ਅਹਿਮ ਯੋਗਦਾਨ ਇਹਨਾਂ ਦਾ ਰਿਹਾ। ਹੁਣ ਵੀ ਟੀਵੀ 84 ਦੇ ਲਈ ਜਿਹੜਾ ਪਿਛਲੇ ਸਮੇਂ 'ਚ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਫੰਡ ਰੇਜ਼ਿੰਗ ਹੋਇਆ ਉਸ ਦੇ ਵਿੱਚ ਵੀ ਹੋਠੀ ਪਰਿਵਾਰ ਨੇ ਆਪਣਾ ਜਿਹੜਾ ਵੱਧ ਚੜ੍ਹ ਕੇ ਯੋਗਦਾਨ ਪਾਇਆ। ਸੋ ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਮਾਘੀ ਦਾ ਦਿਨ ਹੈ। ਵੈਸੇ ਤਾਂ ਮਾਘੀ ਮਾਘ ਦਾ ਮਹੀਨੇ ਦੀ ਸ਼ੁਰੂਆਤ ਹੈ, ਪੋਹ ਦੀ ਸਮਾਪਤੀ ਹੈ ਔਰ ਯੂਨੀਕ ਸਿੱਖ ਇਤਿਹਾਸ ਦੇ ਨਾਲ ਜਿੱਥੇ 40 ਮੁਕਤਿਆਂ ਦਾ ਮਾਘੀ ਮੇਲਾ ਮੁਕਤਸਰ ਦੇ ਨਾਲ ਸੰਬੰਧ ਜੁੜਦਾ ਹੈ ਉੱਥੇ ਜੇ ਅਸੀਂ ਗੁਰਮਤ ਸੰਗੀਤ ਜਾਂ ਕੀਰਤਨ ਦੀ ਪਰੰਪਰਾ ਦੇ ਨਾਲ ਜੋੜ ਕੇ ਪਹਿਲਾਂ ਗੱਲ ਕਰੀਏ ਕਿ ਬੀਤੇ ਕੱਲ੍ਹ ਪੋਹ ਦਾ ਅਖੀਰਲਾ ਦਿਨ ਸੀ ਤੇ ਹਰਿਮੰਦਰ ਸਾਹਿਬ ਦੇ ਅੰਦਰ ਅਰਦਾਸ ਕਰਕੇ ਗੁਰੂ ਚਰਨਾਂ 'ਚ ਗੁਰੂ ਰਾਮਦਾਸ ਪਾਤਸ਼ਾਹ ਤੋਂ ਇਜਾਜ਼ਤ ਲਈ ਜਾਂਦੀ ਹੈ ਕਿ ਅਸੀਂ ਬਸੰਤ ਰਾਗ ਦੀ ਸ਼ੁਰੂਆਤ ਕਰਨੀ। ਸੋ ਅੱਜ ਜਿਹੜੀ ਹੈ ਬਸੰਤ ਰਾਗ ਦੀ ਸ਼ੁਰੂਆਤ ਔਰ ਇਹ
2 ਮਹੀਨੇ ਲਗਭਗ ਚੱਲੇਗਾ ਔਰ ਹੋਲੇ ਮਹੱਲੇ ਵਾਲੇ ਦਿਨ ਫਿਰ ਅਰਦਾਸ ਕਰਕੇ ਜਿਹੜਾ ਹੈ ਇਸ ਦੀ ਸਮਾਪਤੀ ਔਰ ਬਾਕੀ ਜਿਹੜਾ ਰੂਟੀਨ ਹੈ। ਔਰ ਇਹ ਹੁਣ ਜਿਹੜੇ ਅਗਲੇ 2 ਮਹੀਨੇ ਜਿਹੜੇ ਲਗਾਤਾਰਤਾ ਨਾਲ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਕੀਰਤਨ ਸੁਣਦੇ ਨੇ ਉਹ ਦੇਖਣਗੇ ਕਿ ਵੀ ਜਿੰਨੇ ਵੀ ਰਾਗੀ ਸਿੰਘ ਆਪਣੀ ਕੀਰਤਨ ਚੌਂਕੀ ਸ਼ੁਰੂ ਕਰਦੇ ਨੇ ਉਹਦੇ ਜਿਹੜੇ ਮੁੱਢਲੇ ਸ਼ਬਦ ਨੇ ਦੋ ਪੌੜੀਆਂ ਦੇ ਨਾਲ ਉਹ ਬਸੰਤ ਰਾਗ ਦੇ ਵਿੱਚ ਹੀ ਜਿਹੜੇ ਨੇ ਉਹਨਾਂ ਨੂੰ ਗਾਇਨ ਕਰਨੇ ਪੈਂਦੇ ਨੇ। ਇਹ ਯੂਨੀਕ ਪਰੰਪਰਾ ਹੈ ਔਰ ਹਾਲਾਂਕਿ ਜਦੋਂ ਅਸੀਂ ਗੁਰਮਤ ਸੰਗੀਤ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਬਸੰਤ ਰਾਗ ਦਾ ਵਕਤ ਜਿਹੜਾ ਹੈ ਉਹ ਆਲਮੋਸਟ ਮਿਡਨਾਈਟ ਹੈ, ਲੇਕਿਨ ਇਹ ਪਰੰਪਰਾ ਕਦੋਂ ਕਿਵੇਂ ਸ਼ੁਰੂ ਹੋਈ, ਲੇਕਿਨ ਇਹ 2 ਮਹੀਨੇ ਜਿਹੜੇ ਨੇ ਹਰ ਕੀਰਤਨ ਚੌਂਕੀ ਦੀ ਆਰੰਭਤਾ ਬਸੰਤ ਰਾਗ ਦੇ ਸ਼ਬਦ ਨਾਲ ਹੁੰਦੀ ਹੈ। ਇੱਕ ਜਿਹੜਾ ਮੈਂ ਚਾਹੁੰਦਾ ਸੀ ਸਾਂਝਾ ਕਰਨਾ। ਦੂਸਰਾ, ਇਸ ਕੋਈ ਸ਼ੱਕ ਨਹੀਂ ਕਿ ਸਦੀਆਂ ਤੋਂ ਜਿਹੜੇ ਉਸ ਖਿੱਤੇ ਦੇ ਵਿੱਚ ਮੌਸਮੀ ਤਿਉਹਾਰਾਂ ਦੀ ਗੱਲ ਅਸੀਂ ਕੱਲ੍ਹ ਕੀਤੀ ਲੋਹੜੀ ਦੇ ਹਵਾਲੇ ਨਾਲ ਵੀ, ਔਰ 4 ਸਦੀਆਂ ਪਹਿਲਾਂ ਤੋਂ, ਹਾਲਾਂ ਲੋਹੜੀ ਤਾਂ ਸਦੀਆਂ ਤੋਂ ਹੀ ਉਸ ਖਿੱਤੇ ਦੇ ਵਿੱਚ ਜਿਹੜੀ ਹੈ ਮੌਸਮੀ ਦਿਨ ਵਜੋਂ ਹੋਏਗੀ, ਲੇਕਿਨ ਜਦੋਂ ਅਸੀਂ 16ਵੀਂ ਸਦੀ ਦੇ ਐਂਡ ਦੇ ਵਿੱਚ ਦੁੱਲਾ ਭੱਟੀ ਦਾ ਜ਼ਿਕਰ ਕੀਤਾ ਤੇ ਫਿਰ ਉਦੋਂ ਤੋਂ ਪਿਛਲੀਆਂ 4 ਸਦੀਆਂ ਤੋਂ ਇਹ ਲੋਹੜੀ ਦੁੱਲਾ ਭੱਟੀ ਦੇ ਨਾਂ ਹੈ। ਹੁਣ ਇਸੇ ਤਰ੍ਹਾਂ ਮਾਘ ਦੇ ਨਾਲ ਜੁੜਿਆ ਹੋਇਆ ਬ੍ਰਾਹਮਣਾਂ ਦਾ ਮਾਘ ਦੇ ਮਹੀਨੇ ਜਿਹੜਾ ਹੈ ਉਹ ਪਵਿੱਤਰ ਨਦੀਆਂ ਦੇ ਵਿੱਚ ਇਸ਼ਨਾਨ ਔਰ ਬ੍ਰਾਹਮਣ ਨੂੰ ਵੱਧ ਤੋਂ ਵੱਧ ਦਾਨ, ਇਹ ਉਹਨਾਂ ਨੇ ਐਸਟੈਬਲਿਸ਼ ਕੀਤਾ ਹੋਇਆ ਸੀ ਆਪਣਾ। ਹੁਣ ਜਦੋਂ ਅਸੀਂ 2 ਜਿਹੜੇ 12 ਮਾਹ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਦੇ ਵਿੱਚ ਔਰ 5ਵੇਂ ਪਾਤਸ਼ਾਹ ਨੇ ਮਾਝ ਰਾਗ ਦੇ ਵਿੱਚ ਉਚਾਰੇ, ਹੁਣ ਇਹ ਵੀ ਜਦੋਂ ਅਸੀਂ ਸੱਚਮੁੱਚ ਗੁਰਮੁਖ ਜੀਵਨ ਦੇ ਉੱਤੇ ਸਟ੍ਰੈਸ ਦਿੰਦੇ ਹਾਂ ਜਾਂ ਗੁਰਮਤਿ ਦਾ ਰਸਤਾ ਕੀ ਹੈ, ਤੇ ਫਿਰ 12ਵਾਂ ਮਾਹ 'ਚ ਗੁਰੂ ਅਰਜਨ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਹੁਣ ਇਹ ਇੱਕ ਪਾਸੇ ਕਿਉਂਕਿ ਦਾਨ ਦਾ ਅਧਿਕਾਰੀ ਬ੍ਰਾਹਮਣ ਹੈ, ਉਸਨੇ ਉਸ ਕਿਸਮ ਦਾ ਹੀ ਅਡੰਬਰ ਰਚਿਆ ਹੋਇਆ, ਸੋ ਇਹ ਸ਼ੁਰੂਆਤ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਔਰ ਸਮੁੱਚੇ 12 ਮਾਹ ਉਚਾਰ ਕੇ ਜਦੋਂ ਅਸੀਂ 12ਵਾਂ ਮਾਝ ਦੇ ਇਹ ਅਖੀਰਲਾ ਜਿਹੜਾ ਹੈ ਉਹ ਸ਼ਬਦ ਪੜ੍ਹਦੇ ਹਾਂ ਕਿ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਮਤਲਬ ਇਹ ਹੈ ਕਿ ਕਿਸੇ ਮਹੀਨੇ ਦਾ ਕੋਈ ਸਪੈਸ਼ਲ ਸਿਗਨੀਫੀਕੈਂਸ ਨਹੀਂ ਹੈ, ਇਹ ਸਾਰੇ ਦਿਨ ਪੈਰ ਘੜੀਆਂ ਪਲਾਂ ਪਲ ਚਸੇ ਇਹ ਸਾਰੇ ਅਕਾਲ ਪੁਰਖ ਦੇ ਬਣਾਏ ਹੋਏ ਨੇ, ਕੋਈ ਪਵਿੱਤਰ ਅਪਵਿੱਤਰ, ਕੋਈ ਗੁੱਡ ਕੋਈ ਬੈਡ ਦੇ ਨਾਲ ਜੁੜਿਆ ਹੋਇਆ ਨਹੀਂ ਹੈ। ਔਰ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਮਹੀਨੇ ਦਿਨ ਮਹੂਰਤ ਉਹ ਉਹਨੂੰ ਹੀ ਭਲੇ ਨੇ ਜਿਸ ਕੋ ਨਜ਼ਰ ਕਰੇ, ਅਲਟੀਮੇਟਲੀ ਅਕਾਲ ਪੁਰਖ ਦੀ ਬਖਸ਼ਿਸ਼ ਦਾ ਪਾਤਰ ਬਣਨਾ ਔਰ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਹੁਣ ਇਹ ਵਰਤਾਰਾ ਇਹੀ ਕਾਰਨ ਸੀ ਕਿ ਜਿਹੜਾ ਸਦੀਆਂ ਤੋਂ ਬ੍ਰਾਹਮਣ ਦਾ ਡੋਮੀਨੈਂਟ ਪੈਂਤੜਾ ਸੀ ਕਿ ਵੀ ਉਹਨਾਂ ਨੇ ਇਹ ਗੰਗਾ ਜਮਨਾ ਸਰਸਵਤੀ ਗੋਦਾਵਰੀ ਦੇ ਦੁਆਲੇ ਆਪਣੇ ਅੱਡੇ ਬਣਾਏ ਹੋਏ ਔਰ ਉਹਦੇ ਨਾਲ ਹੀ ਸਾਰੇ ਸਾਲ ਦਾ ਕੈਲੰਡਰ ਉਹਦੇ ਮੁਤਾਬਕ ਹੀ ਦਾਨ ਦੇਣ ਦੇ ਉੱਤੇ ਤੇ ਲੈਣ ਦੇ ਉੱਤੇ ਹੀ ਰੱਖਿਆ ਹੋਇਆ ਸੀ। ਪਰ ਇਧਰ ਗੁਰੂ ਸਾਹਿਬਾਨ ਨੇ ਉਹਨਾਂ ਦਿਨਾਂ ਦੇ ਇਕੱਠ ਨੂੰ, ਕਿਉਂਕਿ ਜਦੋਂ ਲੋਕਾਂ ਦਾ ਇੱਕ ਰੁਝਾਨ ਬਣਿਆ ਹੁੰਦਾ ਹੈ ਤੁਸੀਂ ਉਸ ਨੂੰ ਟੋਟਲ ਕੱਟ ਆਫ ਨਹੀਂ ਕਰ ਸਕਦੇ, ਔਰ ਇਹੀ ਕਾਰਨ ਹੈ ਕਿ ਸੰਗਰਾਂਦ ਜਿਸ ਲਈ ਸੰਕ੍ਰਾਂਤੀ ਕਿਹਾ ਜਾਂਦਾ ਸੀ, ਹਾਲਾਂ ਬ੍ਰਾਹਮਣਾਂ ਦੀ ਆਪਣੀ ਇੰਟਰਪ੍ਰੀਟੇਸ਼ਨ ਜਿਹੜਾ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ 'ਚ ਸੂਰਜ ਦਾ ਜਾਣਾ ਉਸ ਨਾਲ ਜੋੜ ਕੇ ਸੀ, ਪਰ ਇੱਥੇ ਗੁਰੂ ਸਾਹਿਬਾਨ ਨੇ ਇਹਨਾਂ ਦਿਨਾਂ ਨੂੰ ਜਿੱਥੇ ਇਕੱਠ ਹੁੰਦੇ ਹੀ ਸਨ ਗੁਰਮਤ ਦਾ ਮੈਸੇਜ ਦੇਣ ਦੇ ਲਈ ਵਰਤਿਆ ਇਹਨਾਂ ਇਕੱਠਾਂ ਨੂੰ। ਇਵੇਂ ਹੀ ਕਾਰਨ ਸੀ ਕਿ ਗੁਰੂ ਨਾਨਕ ਪਾਤਸ਼ਾਹ ਵੀ ਸੂਰਜ ਗ੍ਰਹਿਣ ਦੇ ਮੌਕੇ ਦੇ ਉੱਤੇ ਕੁਰੂਕਸ਼ੇਤਰ ਜਾਂ ਕੁੰਭ ਦੇ ਮੌਕੇ ਹਰਿਦੁਆਰ ਜਾਂ ਦੂਜੇ, ਕਿਉਂਕਿ ਉੱਥੇ ਲੱਖਾਂ ਲੋਕ ਇਕੱਠੇ ਹੁੰਦੇ ਸੀ, ਕਿ ਉਹਨਾਂ ਨੂੰ ਤੁਸੀਂ ਆਪਣਾ ਮੈਸੇਜ ਦੇਣਾ। ਸੋ ਇਹਨਾਂ ਦਾ ਅਦਰਵਾਈਜ਼ ਕੋਈ ਅਹਿਮੀਅਤ ਨਹੀਂ ਹੈ ਕਿ ਬਈ ਇਹ ਕੋਈ ਬਹੁਤ ਸ਼ੁਭ ਦਿਨ ਨੇ ਜਾਂ ਕੋਈ ਸ਼ੁਭ ਅਸ਼ੁਭ ਨਹੀਂ ਹੈ, ਉਹ ਤਾਂ ਅਕਾਲ ਪੁਰਖ ਦੀ ਜਿਸ ਦਿਨ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਔਰ ਤੁਹਾਡੇ ਜੀਵਨ ਦੇ ਅੰਦਰ ਉਸ ਸੱਚ ਹੱਕ ਇਨਸਾਫ ਦਾ ਔਰ ਉਸ ਵਾਹਿਗੁਰੂ ਦੇ ਪਿਆਰ ਦਾ ਕਿਣਕਾ ਆ ਜਾਂਦਾ ਹੈ। ਕਿਣਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ, ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹ। ਕਾਂਖੀ ਆਕਾਂक्षा डिजायर कि मेरी कोई डिजायर है, महादिवस मूर्त भले जिसको नजर करे नानक मंगे दर्शदान,
ਉਹੀ ਔਰ ਉਹੀ ਵਾਹਿਗੁਰੂ ਨੂੰ ਆਪਣੇ ਜੀਵਨ ਦਾ ਜਿਹੜਾ ਹੈ ਉਹ ਵਾਹਿਗੁਰੂ ਦੀ ਯਾਦ ਦੇ ਵਿੱਚ ਜੀਵਨ ਦਾ ਬਿਤਾਉਣਾ। ਲੇਕਿਨ ਜਦੋਂ ਕੋਈ ਕਿਸੇ ਖਾਸ ਦਿਨ ਦੇ ਮੌਕੇ ਇਤਿਹਾਸ ਦਾ ਕੋਈ ਵੱਡਾ ਵਾਕਿਆ ਸਾਡਾ ਵਾਪਰਦਾ ਹੈ, ਜਿਵੇਂ ਦੀਵਾਲੀ ਦੀਪਾਵਲੀ ਨਾਲ ਕੋਈ ਸਾਡਾ ਸੰਬੰਧ ਨਹੀਂ ਹੈ, ਅਸੀਂ ਬੰਦੀ ਛੋੜ ਦਿਵਸ ਦੇ ਨਾਲ ਜੁੜੇ ਹੋਏ, ਲੇਕਿਨ ਜਦੋਂ ਉਸ ਮੌਕੇ ਦੇ ਉੱਤੇ ਸਰਬੱਤ ਖਾਲਸਾ ਵਿਸਾਖੀ ਦੀਵਾਲੀ ਤੇ ਹੋਣ ਲੱਗੇ ਔਰ ਭਾਈ ਮਨੀ ਸਿੰਘ ਉਹਨਾਂ ਨੇ ਮੇਲਾ ਕਰਵਾਉਣਾ ਚਾਹਿਆ, ਹਕੂਮਤ ਨੇ ਅਲਾਓ ਕੀਤਾ, ਟੈਕਸ ਦੇਣਾ ਮੰਨ ਲਿਆ, ਔਰ ਜਦੋਂ ਧੋਖਾ ਕੀਤਾ ਉਹਨਾਂ ਨੇ ਔਰ ਉਹਨਾਂ ਨੇ ਜਿਹੜਾ ਇਕੱਠ ਨਹੀਂ ਹੋਣ ਦਿੱਤਾ ਔਰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਉਸ ਦੀਵਾਲੀ ਦੇ ਨਾਲ ਜੁੜ ਜਾਂਦੀ ਹੈ। ਹੁਣ ਇਹ ਦਿਨ ਸਾਡੇ ਲਈ ਇਤਿਹਾਸਕ ਬਣ ਗਿਆ ਕਿਉਂਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਵਾਕਿਆ ਉਸ ਦੇ ਨਾਲ ਜੁੜਿਆ ਹੋਇਆ। ਹੁਣ ਇਸੇ ਤਰ੍ਹਾਂ ਇਹ ਜਿਹੜਾ ਮਾਘੀ ਦਾ ਮੇਲਾ ਹੈ, ਹਾਲਾਂ ਜੇ ਇਤਿਹਾਸਕ ਪੱਖ ਤੋਂ ਅਸੀਂ ਦੇਖੀਏ ਤੇ ਦਸੰਬਰ 1704 ਦੇ ਵਿੱਚ ਅਨੰਦਪੁਰ ਸਾਹਿਬ ਦਾ ਘੇਰਾ, ਸਰਸਾ ਦਾ ਕੰਢਾ, ਇਹ ਸਾਰਾ ਔਰ ਇਹ ਜਿਹੜੀ ਖਿਦਰਾਣੇ ਦੀ ਜੰਗ ਹੈ ਜਿਸ ਦੇ ਲਈ ਅੱਜ ਅਸੀਂ ਮੁਕਤਸਰ ਲਫ਼ਜ਼ ਇਸਤੇਮਾਲ ਕਰਦੇ ਹਾਂ, ਖਿਦਰਾਣੇ ਦੀ ਢਾਬ, ਖਿਦਰਾਣੇ ਨਾਂ ਦੇ ਇੱਕ ਜਿਹੜਾ ਬਿਨੈਵੋਲੈਂਟ ਬੰਦਾ, ਕਿਉਂਕਿ ਇਹ ਸਾਰਾ ਜਿਹੜੀ ਮਾਲਵੇ ਦੀ ਬੈਲਟ ਹੈ ਇਸ ਦੇ ਵਿੱਚ ਬਠਿੰਡਾ ਔਰ ਇਹ ਸਾਰੇ ਇਸ ਰੀਜਨ ਦੇ ਵਿੱਚ ਪਾਣੀ ਦਾ ਕੋਈ ਸਾਧਨ ਨਹੀਂ ਸੀ, ਜਿਹੜਾ ਮੀਂਹ ਦੇ ਪਾਣੀ ਤੇ ਹੀ ਡਿਪੈਂਡ ਕਰਦਾ ਸੀ ਤੇ ਮੀਂਹ ਕਦੀ ਕਦਾਈ ਪੈਣ ਵਾਲਾ ਕੰਮ ਹੀ ਸੀ। ਸੋ ਪਾਣੀ ਦੀ ਸਟੋਰੇਜ ਦੇ ਲਈ ਢਾਬ ਲਫ਼ਜ਼ ਅਸੀਂ ਸਰੋਵਰ ਜਾਂ ਕਿਸੇ ਜਿਹੜਾ ਉਹ ਪਾਣੀ ਦਾ ਤਲਾਬ ਉਸ ਦੇ ਲਈ ਅਸੀਂ ਇਸਤੇਮਾਲ ਕਰ ਸਕਦੇ ਹਾਂ ਜਾਂ ਕਰਦੇ ਹਾਂ। ਸੋ ਖਿਦਰਾਣੇ ਨਾਂ ਦੇ ਇੱਕ ਬੇਨੇਵੋਲੈਂਟ ਬੰਦੇ ਨੇ ਉਹ ਢਾਬ ਬਣਾਈ ਹੋਈ ਸੀ। ਹੁਣ ਸਿੱਖ ਇਤਿਹਾਸ ਨਾਲ ਸੰਬੰਧ ਇਹ ਜੁੜਦਾ ਹੈ ਕਿ ਭਾਈ ਦਸੰਬਰ ਦੇ ਮਹੀਨੇ 'ਚ ਸਾਰੇ ਤੋਂ ਬਾਅਦ ਜਿਹੜੀਆਂ ਜੰਗਾਂ ਚਮਕੌਰ, ਫਿਰ ਮਾਛੀਵਾੜਾ ਔਰ 10ਵੇਂ ਪਾਤਸ਼ਾਹ ਦੀਨਾ ਕਾਂਗੜ, ਰਾਏਕੋਟ ਔਰ ਫਿਰ ਸਾਬੋ ਕੀ ਤਲਵੰਡੀ ਤੱਕ ਪਹੁੰਚਦੇ ਨੇ ਖਿਦਰਾਣੇ ਦੀ ਜੰਗ ਤੋਂ ਬਾਅਦ। ਹੁਣ ਇਸ ਪੀਰੀਅਡ ਦੇ ਵਿੱਚ ਜਿਹੜੀ ਜੰਗ ਹੈ ਇਹ ਗਰਮੀ ਦੇ ਮਹੀਨੇ 'ਚ ਹੁੰਦੀ ਹੈ, ਜੂਨ 'ਚ, ਔਰ ਮੂਲ ਨਾਨਕਸ਼ਾਹੀ ਕੈਲੰਡਰ 'ਚ ਉਹਦੀ ਤਰੀਕ ਦਿੱਤੀ ਹੋਈ ਹੈ। ਲੇਕਿਨ ਕਿਉਂਕਿ ਇਸ ਜੰਗ ਦੇ ਵਿੱਚ, ਕਿਉਂਕਿ ਜਦੋਂ ਮੈਂ ਖਿਦਰਾਣੇ ਦਾ, ਇਹ ਬੀਕਾਨੇਰ ਰਿਆਸਤ ਦਾ ਹਿੱਸਾ ਸੀ ਉਸ ਜ਼ਮਾਨੇ 'ਚ ਜਦੋਂ ਇਹ ਜੰਗ ਹੋਈ, ਔਰ ਇਹ ਪਹਿਲਾਂ ਤਵੱਕੋ ਨਹੀਂ ਸੀ ਕਿ ਬਈ ਜਿਹੜਾ ਵਜ਼ੀਦ ਖਾਨ ਜਿਹੜਾ ਉਹ ਲੀਡ ਕਰ ਰਿਹਾ ਸਾਰੀ ਫੋਰਸ, ਉਹਦਾ ਏਰੀਆ ਨਹੀਂ ਸੀ। ਸੈਕੰਡਲੀ ਪਾਣੀ ਦੀ ਨਾ ਹੋਣ ਕਰਕੇ ਕਿ ਭਾਈ ਇਹ ਨਹੀਂ ਕਰੇਗਾ, ਲੇਕਿਨ ਫੋਲੋ ਕੀਤਾ ਸੀ, ਇਤਿਹਾਸ ਤੋਂ ਵਾਕਿਫ ਹੈ ਕਿ 10ਵੇਂ ਪਾਤਸ਼ਾਹ ਜਿਹੜੇ ਨੇ ਉਹ ਟਿੱਬੀ ਸਾਹਿਬ ਜਿੱਥੇ ਅੱਜ ਗੁਰਦੁਆਰਾ ਸਾਹਿਬ ਸਵਾਇਮਾਨ ਹੈ ਉਸ ਥਾਂ ਦੇ ਉੱਤੇ ਵਿਰਾਜਦੇ ਨੇ। ਔਰ ਇਹ ਜਿਹੜੀ ਸੀਨਾ ਬਸੀਨਾ, ਹਾਲਾਂ ਕੁਛ ਇਤਿਹਾਸਕਾਰ ਇਸ ਨੂੰ ਕਾਊਂਟਰ ਵੀ ਕਰਦੇ ਨੇ ਕਿ ਭਾਈ 40 ਸਿੱਖ ਜਿਹੜੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਘੇਰੇ ਦੇ ਵੇੜੇ ਜਿਹੜੇ ਨੇ ਉਹ ਬੇਦਾਵਾ ਦੇ ਆਏ ਸੀ। ਬੇਦਾਵਾ ਤੇ ਦਾਅਵੇਦਾਰੀ ਇਹ ਦੋ ਲਫ਼ਜ਼ ਨੇ। ਦਾਵਾ ਸਾਡਾ ਮਾਣ ਹੁੰਦਾ ਹੈ ਕਿ ਜੀ ਸਾਡਾ ਤੁਸੀਂ ਸਾਡੇ ਹੋ, ਤੇ ਬੇਦਾਵਾ ਹੁੰਦਾ ਹੈ ਕਿ ਬਈ ਹੁਣ ਸਾਡਾ ਤੁਹਾਡੇ ਤੇ ਤਾਂ ਕੋਈ ਜ਼ੋਰ ਨਹੀਂ ਹੈ। ਔਰ ਇਹ ਲਫ਼ਜ਼ ਅੱਜ ਵੀ ਅਸੀਂ ਇਸਤੇਮਾਲ ਕਰਦੇ ਹਾਂ। ਔਰ ਇਹ ਬੇਦਾਵੇ ਦਾ ਮਤਲਬ ਇਹ ਹੈ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਲਿਖ ਕੇ ਉਹ ਆ ਗਏ। ਔਰ ਫਿਰ ਅਸੀਂ ਮਾਈ ਭਾਗੋ ਜਿਨ੍ਹਾਂ ਦਾ ਕਿਰਦਾਰ ਬਹੁਤ ਵੱਡਾ ਕਿਰਦਾਰ ਹੈ, ਉਹਨਾਂ ਨੇ ਨਾ ਸਿਰਫ ਉਹਨਾਂ ਨੂੰ ਵਾਪਸ ਲਿਆ ਕੇ ਜਿਹੜਾ ਹੈ ਉਹ ਗੁਰੂ ਚਰਨਾਂ ਦੇ ਨਾਲ ਜੋੜਿਆ ਜਾਂ ਬੇਦਾਵਾ ਪੜਵਾਇਆ, ਉਹ ਇੱਕ ਉਸ ਮਹਾਨ ਨਾਇਕਾ ਵਾਂਗ ਨੇ। ਉਹ ਕੋਈ ਬਜ਼ੁਰਗ ਉਮਰ ਦੇ ਨਹੀਂ, ਯੰਗ ਉਮਰ 'ਚ ਮਾਈ ਤਾਂ ਅਸੀਂ ਰਿਸਪੈਕਟ ਦੇ ਵਿੱਚ ਮਾਂ ਦੇ ਦਰਜੇ ਦੇ ਨਾਲ ਉਹਨਾਂ ਨੂੰ ਸੰਬੋਧਨ ਕਰਦੇ ਹਾਂ। ਉਹ ਖੁਦ ਵੀ ਜੂਝੇ, ਹਾਲਾਂ 40 ਸਿੰਘ ਸ਼ਹੀਦ ਹੋਏ, ਬਹੁਤ ਜ਼ਿਆਦਾ ਮਾਈ ਭਾਗੋ ਜ਼ਖਮੀ ਸਨ, ਪਰ ਉਹ ਬਹੁਤ ਕੁਇਕਲੀ ਰਿਕਵਰ ਵੀ ਕੀਤੇ। ਫਿਰ 10ਵੇਂ ਪਾਤਸ਼ਾਹ ਦੇ ਨਾਲ ਦੱਖਣ ਤੱਕ ਗਏ ਔਰ ਦੱਖਣ ਕਰਨਾਟਕਾ ਔਰ ਦੂਸਰੇ 'ਚ ਮਾਈ ਭਾਗੋ ਦੀ ਯਾਦ ਦੇ ਵਿੱਚ ਗੁਰਦੁਆਰਾ ਜਿੱਥੇ ਉਹਨਾਂ ਨੇ ਜ਼ਿੰਦਗੀ ਦੇ ਅਖੀਰਲੇ ਸਾਲ ਜਿਹੜੇ ਨੇ ਉਹ ਬੰਦਗੀ ਦੇ ਵਿੱਚ ਔਰ ਸਿੱਖੀ ਪ੍ਰਚਾਰ ਦੇ ਵਿੱਚ ਗੁਜ਼ਾਰੇ। ਹੁਣ ਇਸ ਮੁਕਾਮ ਦੇ ਉੱਤੇ ਜਿਹੜੇ ਬੇਦਾਵੇ ਵਾਲੇ ਸਿੰਘ ਨੇ, ਭਾਈ ਮਹਾਂ ਸਿੰਘ ਔਰ ਮਾਈ ਭਾਗੋ ਦੀ ਕਮਾਂਡ ਥੱਲੇ, ਉਹ ਰਾਹ ਰੋਕ ਲੈਂਦੇ ਨੇ ਫੌਜ ਦਾ। ਗੁਰੂ ਸਾਹਿਬ ਟਿੱਬੀ ਤੋਂ ਤੀਰ ਚਲਾ ਰਹੇ ਨੇ ਔਰ ਇਵੈਂਚੁਅਲੀ ਉਹ ਸਾਰੇ ਇੱਕ ਇੱਕ ਕਰਕੇ ਸ਼ਹੀਦ ਹੁੰਦੇ ਨੇ। ਪਾਣੀ ਦੇ ਉੱਤੇ ਗੁਰੂ ਸਾਹਿਬ ਦਾ ਕਬਜ਼ਾ ਹੈ ਉਸ ਖਿਦਰਾਣੇ ਦੀ ਢਾਬ ਦੇ ਉੱਤੇ, ਔਰ ਉਹ ਪਿਆਸੀ ਫੌਜ, ਔਰ ਇਹ ਮਹੀਨਾ ਜਿਹੜਾ ਗਰਮੀ ਦੇ ਵਿੱਚ ਜੰਗ ਹੁੰਦੀ ਹੈ, ਔਰ ਫਾਈਨਲੀ ਇਹ ਬਹੁਤ ਨੁਕਸਾਨ ਕਰਵਾ ਕੇ ਉਸ ਫੌਜ ਨੂੰ ਵਾਪਸ ਮੁੜਨਾ ਪੈਂਦਾ ਹੈ। ਗੁਰੂ ਸਾਹਿਬ ਟਿੱਬੀ ਤੋਂ ਉਤਰਦੇ ਨੇ, ਕੱਲੇ ਕੱਲੇ ਸਿੱਖ ਜਿਹੜਾ ਸ਼ਹੀਦ ਹੋ ਚੁੱਕਾ ਉਸ ਦੀ
ਦੇ ਸਿਰ ਨੂੰ ਆਪਣੀ ਗੋਦ 'ਚ ਲੈ ਕੇ ਉਸ ਨੂੰ ਪਿਆਰਦੇ ਨੇ, ਇਹ ਮੇਰਾ 5000 ਹੀ, ਇਹ ਮੇਰਾ 10,000 ਹੀ। ਕਿਉਂਕਿ ਇਹ ਉਹਨਾਂ ਜ਼ਮਾਨਿਆਂ ਦੇ ਵਿੱਚ ਕੋਰਟ ਦੇ ਵਿੱਚ ਜਿਹੜੇ ਬਹਾਦਰੀ ਯੋਧੇ ਦਿਖਾਣ, ਉਹਨਾਂ ਨੂੰ ਟਾਈਟਲ ਦਿੱਤੇ ਜਾਂਦੇ ਸੀ ਕਿ ਵੀ ਇਹ 5000 ਮਨਸਬਦਾਰ ਰੱਖ ਸਕਦਾ ਹੈ, ਇੰਨੇ ਘੋੜਸਵਾਰ ਰੱਖ ਸਕਦਾ ਹੈ, ਔਰ ਇਸ ਦਾ ਰੁਤਬਾ ਇਹ 5000 ਹੀ, 10,000 ਹੀ। ਔਰ ਅਸੀਂ ਇਤਿਹਾਸ ਤੋਂ ਵਾਕਿਫ ਹੈ ਕਿ ਭਾਈ ਮਹਾਂ ਸਿੰਘ ਜਿਹੜੇ ਕਿ ਗੰਭੀਰ ਰੂਪ ਵਿੱਚ ਜ਼ਖਮੀ ਨੇ, ਉਹ ਇਵੈਂਚੁਅਲੀ ਜਿਹੜੇ ਹੈ ਉਹਨਾਂ ਨੂੰ ਜਦੋਂ 10ਵੇਂ ਪਾਤਸ਼ਾਹ ਇਹ ਕਹਿੰਦੇ ਨੇ ਕਿ ਭਾਈ ਮੰਗ ਕੁੱਲ ਦੁਨੀਆ ਦਾ ਰਾਜ ਕੀ, ਉਹਨੇ ਕਿਹਾ ਜੀ ਬਸ ਉਹ ਜਿਹੜੀ ਸਾਡੇ ਤੋਂ ਭੁੱਲ ਹੋਈ ਹੈ, ਅਸੀਂ ਬੇਦਾਵਾ ਲਿਖਿਆ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਉਹ ਪਾੜ ਦਿਓ। ਅੱਛਾ, ਮੈਂ ਬਹੁਤ ਵਾਰ ਸੋਚਦਾ ਕਿ ਵੀ ਇਹ ਗੁਰੂ ਦੀ ਕਿੰਨੇ ਦਾਅਵੇਦਾਰੀ ਹੈ ਆਪਣੇ ਸਿੱਖ ਦੇ ਉੱਤੇ। ਪੈਰਾਂ 'ਚ ਜੋੜਾ ਨਹੀਂ ਹੈ, ਘੋੜਾ ਨਹੀਂ ਹੈ, ਬਸਤਰ ਜਦੋਂ ਚਮਕੌਰ ਤੱਕ ਚੋਂ ਨਿਕਲਦੇ ਨੇ, ਲੇਕਿਨ ਉਹ ਕਾਗਜ਼ ਦਾ ਪੀਸ ਆਫ ਪੇਪਰ ਜਿਹੜਾ ਉਹ ਉਹਨਾਂ ਦੇ ਕਮਰ ਕੱਸੇ ਦੇ ਵਿੱਚ, ਉਹਨਾਂ ਨੂੰ ਪਤਾ ਹੈ ਵੀ ਇੱਕ ਦਿਨ ਸਿੱਖਾਂ ਨੇ ਆਉਣਾ, ਮੁੜ ਕੇ ਉਹ ਬੇਦਾਵਾ ਪੜਵਾਉਣ। ਔਰ ਮੈਂ ਉਹ ਤਾਂ ਇੰਨਾ ਵੱਡਾ ਰੁਤਬਾ ਉਹਨਾਂ ਨੇ ਲਿਆ ਵੀ ਅਸੀਂ ਅਰਦਾਸ 'ਚ 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਨ ਤੋਂ ਬਾਅਦ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਉਹਨਾਂ ਦਾ ਰੁਤਬਾ ਪਿਆਰਿਆਂ ਤੇ ਸਾਹਿਬਜ਼ਾਦਿਆਂ ਤੋਂ ਬਾਅਦ ਉਸ ਰੁਤਬੇ ਤੇ ਪਹੁੰਚੇ ਨੇ। ਤੇ ਅਸੀਂ ਵੀ, ਮੈਂ ਜਿਵੇਂ ਰਿਲੇਟ ਕੀਤਾ, ਸਾਡੇ ਹੋਰ ਵੀ ਦੀਵਾਨਾਂ ਦੇ ਵਿੱਚ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਇਹ ਸਾਰੀ ਕਹਾਣੀ ਨੂੰ ਸੁਣਾਉਂਦੇ ਨੇ, ਲੇਕਿਨ ਟੇਕ ਅਵੇ ਹੋਮ ਕੀ ਹੈ? ਉਹ ਤਾਂ ਆਲਰੇਡੀ ਮੁਕਤ ਨੇ। ਮੁਕਤ ਦਾ ਮਤਲਬ ਲਿਬਰੇਟਡ ਹੈ, ਸਾਲਵੇਸ਼ਨ ਹੈ, ਉਹ ਆਜ਼ਾਦ ਨੇ ਉਹ ਸਾਰੇ ਮੋਹ ਮਾਇਆ ਦੇ, ਉਸ ਚੋਂ ਗੁਰੂ ਦੀ ਗੋਦ, ਗੁਰੂ ਕਲਗੀਧਰ ਪਾਤਸ਼ਾਹ ਦੇ, ਉਹਨਾਂ ਦਾ ਜਿੱਦਾਂ ਮ੍ਰਿਤਕ ਸਰੀਰਾਂ ਨੇ ਵੀ ਫਿਜ਼ੀਕਲੀ ਗੁਰੂ ਸਾਹਿਬ ਦੀ ਗੋਦ ਦਾ ਆਨੰਦ ਮਾਣਿਆ, ਰੂਹਾਨੀ ਤੌਰ ਤੇ ਤਾਂ ਉਹ ਸੱਚਖੰਡ ਦੇ ਵਿੱਚ ਨੇ। ਲੇਕਿਨ ਸਾਡੇ ਲਈ ਕੀ ਟੇਕ ਅਵੇ ਹੈ? ਇਹ ਸਾਡੇ ਲਈ ਵੀ ਇੱਕ ਪ੍ਰਣ ਦਿਵਸ ਵੀ ਹੈ, ਤੇ ਜਿਹੜੇ ਅਸੀਂ ਗੁਰੂ ਵੱਲ ਪਿੱਠ ਕੀਤੀ ਹੋਈ ਹੈ। ਔਰ ਜਦੋਂ ਇਹ ਮੈਸੇਜ ਜਿਹੜਾ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਦਿੱਤਾ ਹੈ, ਜਦੋਂ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ, ਉਹਨਾਂ ਦਾ ਤਾਂ ਇਹ ਫਰਮਾਨ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਚਾਏ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿ ਜਦੋਂ ਸਿੱਖ ਇੱਕ ਕਦਮ ਵੀ ਗੁਰੂ ਵੱਲ ਵੱਧਦਾ ਹੈ ਤੇ ਕਰੋੜ ਕਦਮ, ਕੋਟ ਕਰੋੜ ਨੂੰ ਕਹਿੰਦੇ ਨੇ, ਕਰੋੜ ਕਦਮ ਚੱਲ ਕੇ ਗੁਰੂ ਜਿਹੜੇ ਨੇ ਅੱਗਿਓਂ ਆ ਕੇ ਸਿੱਖ ਨੂੰ ਆਪਣੇ ਗੜ ਨਾਲ ਲਾਉਂਦੇ ਨੇ। ਸੋ ਮੈਂ ਸਮਝਦਾ ਹਾਂ ਵੀ ਅਸੀਂ ਲਗਭਗ ਬਹੁਤ ਸਾਰੇ ਅਸੀਂ ਬੇਦਾਵੀਆਂ ਵਾਂਗ ਹੀ ਜੀਵਨ ਜੀ ਰਹੇ ਹਾਂ, ਕਿਉਂਕਿ ਦਾਵਾ ਗੁਰੂ ਦਾ ਜਦੋਂ ਹੁੰਦਾ ਹੈ ਤਾਂ ਫਿਰ ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਫਿਰ ਗੁਰਮਤ ਦੀ ਰੌਸ਼ਨੀ 'ਚ ਚੱਲਣ ਵਾਲਾ ਸਿੱਖ, ਉਹ ਫਿਰ ਮੜੀਆਂ ਦੇ ਉੱਤੇ, ਸਮਾਧਾਂ ਦੇ ਉੱਤੇ, ਸਾਧਾਂ ਦੇ ਪਿੱਛੇ ਲੱਗ ਕੇ, ਜੋਤਸ਼ੀਆਂ ਦੇ ਪਿੱਛੇ, ਤਾਂਤਰਿਕਾਂ ਦੇ ਪਿੱਛੇ, ਯੋਗੀਆਂ ਦੇ ਪਿੱਛੇ, ਉਹ ਥਾਂ ਜਿਹੜਾ ਉਹ ਟੱਕਰਾਂ ਨਹੀਂ ਮਾਰਦਾ ਹੈ। ਉਸ ਦਾ ਗੁਰੂ ਦੇ ਉੱਤੇ ਪੂਰਾ ਅਕੀਦਾ ਹੁੰਦਾ ਹੈ, ਉਸ ਨੂੰ ਗੁਰੂ ਦੇ ਇਸ ਉਪਦੇਸ਼ ਦੀ ਚੰਗੀ ਤਰ੍ਹਾਂ ਸਮਝ ਹੁੰਦੀ ਹੈ ਕਿ ਵੀ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ, ਬਰਤ ਗੌਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੈ। ਜਦੋਂ ਉਸਦੇ ਗੁਰੂ ਦੇ ਪਿਆਰ ਦੀ ਜੋਤ ਔਰ ਇਹ ਗੌਰ, ਮੜੀਆਂ, ਮਠ, ਔਰ ਅੱਜ ਅਸੀਂ ਵੱਡਾ ਤਬਕਾ 4 ਚਫੇਰੇ ਦੇਖੀਏ, ਕਈ ਵਾਰ ਮੈਨੂੰ ਲੱਗਦਾ ਵੀ ਇੰਨਾ ਖੂਬਸੂਰਤ ਸਾਡਾ ਫਲਸਫਾ, ਇੰਨਾ ਖੂਬਸੂਰਤ ਸਾਡਾ ਮਜ਼ਹਬ, ਪਰ ਅੱਜ ਕੀ ਕਾਰਨ ਹੈ ਕਿ ਇੱਕ ਸਾਡਾ ਵੱਡਾ ਹਿੱਸਾ ਜਿਹੜਾ ਹੈ ਉਹ ਕਦੇ ਕੋਈ ਇੱਧਰ ਨੂੰ ਤੁਰਿਆ ਹੋਇਆ, ਕੋਈ ਉੱਧਰ ਨੂੰ ਤੁਰਿਆ ਹੋਇਆ। ਔਰ ਦੂਸਰਾ ਪਾਸਾ ਜਦੋਂ ਅਸੀਂ ਦੇਖਦੇ ਹਾਂ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦਹਾਈਆਂ ਨੇ, ਲਗਭਗ 4 ਤੋਂ ਜ਼ਿਆਦਾ ਦਹਾਈਆਂ, 84 ਨੂੰ ਜੇ ਕਾਰਡ ਆਫ ਡੇਟ ਰੱਖੀਏ, ਗੁਰੂ ਨੇ ਆਪਣੀ ਕਲਾ ਵਰਤਾਈ ਹੈ। ਬਾਰ-ਬਾਰ ਉਸ ਧਰਤੀ ਦੇ ਉੱਤੇ ਜਿਹੜੇ ਜਲਵੇ ਇਸ ਖਾਲਸਾ ਪੰਥ ਨੇ ਦਿਖਾਏ ਨੇ, ਔਰ ਭਾਰਤ ਦੀ ਹਕੂਮਤ ਇੱਕ ਤੋਂ ਬਾਅਦ ਇੱਕ ਉਹਨਾਂ ਦਾ ਯਤਨ ਹੈ ਕਿ ਇਹ ਸੱਚ, ਹੱਕ, ਇਨਸਾਫ ਦੀ ਆਵਾਜ਼ ਨੂੰ ਉਹਨਾਂ ਨੇ ਕਿਵੇਂ ਦਬਾਉਣਾ, ਉਸ ਦੇ ਲਈ ਚਾਣਕਿਆ ਨੀਤੀ ਦੇ ਸਾਰੇ ਹਥਿਆਰ, ਸਾਮ ਦਾਮ ਦੰਡ ਭੇਦ ਉਹ ਵਰਤ ਰਹੇ ਨੇ। ਉਹਨਾਂ ਨੇ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਕਰਨਾ ਹੀ ਹੈ। ਪਰ ਸਾਡੇ ਲਈ ਇਹ ਮੁਬਾਰਕ ਦਿਨ ਇਸ ਲਈ ਅਹਿਮੀਅਤ ਵਾਲਾ ਹੋਏਗਾ ਕਿ ਅਸੀਂ ਗੁਰੂ ਅੱਗੇ ਆਪਾ ਰੱਖ ਕੇ ਤੇ ਗੁਰੂ ਤੋਂ ਇਹ ਮੰਗ ਕਰੀਏ, ਗੁਰੂ ਦੇ ਅੱਗੇ, ਕਿ ਮਹਾਰਾਜ ਪਿਛਲੇ ਔਗਣ ਬਖਸ਼ ਲਓ, ਪ੍ਰਭ ਆਗੇ ਮਾਰਗ ਪਾਵੇ।
ਸਾਡੀਆਂ ਕਮਜ਼ੋਰੀਆਂ, ਸਾਡੀਆਂ ਕਮੀਆਂ, ਸਾਡੀਆਂ ਘਾਟਾਂ, ਸਾਡੇ ਬੇਦਾਵੇ ਸਤਿਗੁਰੂ ਪਾੜ ਦਿਓ, ਸਾਨੂੰ ਆਪਣੇ ਲੜ ਲਾਓ ਔਰ ਸੱਚ ਹੱਕ ਇਨਸਾਫ ਤੇ ਰਸਤੇ ਤੇ ਤੁਰਨ ਦਾ ਬਲ ਬਖਸ਼ੋ। ਕਿਉਂਕਿ ਇਹ ਇੱਕ ਇਤਿਹਾਸਕ ਸਾਡਾ ਦਿਨ ਹੈ, ਇਸ ਦੇ ਉੱਤੇ ਗੱਲ ਕਰਨੀ ਵੀ ਜ਼ਰੂਰੀ ਸੀ। ਹਾਲਾਂਕਿ ਜਿਸ ਟੌਪਿਕ ਨੂੰ ਐਜ਼ ਏ ਲੀਡ ਟੌਪਿਕ ਅੱਜ ਅਸੀਂ ਚੁਣਿਆ, ਇਹ ਬਹੁਤ ਵੇਰਵੇ ਦਾ ਮੁਤਾਜ ਹੈ। ਮੈਂ ਹੁਣ ਘੜੀ ਵੱਲ ਦੇਖ ਰਿਹਾ ਵੀ ਆਲਰੇਡੀ ਅਸੀਂ ਕਾਫੀ ਵਕਤ ਇਸ ਦੇ ਉੱਤੇ ਜਿਹੜੀ ਇਹ ਗੱਲ ਕੀਤੀ ਹੈ, ਪਰ ਮੈਂ ਇਹਨੂੰ ਜ਼ਰੂਰ ਟੱਚ ਬੇਸ ਕਰਨਾ ਚਾਹੁੰਦਾ ਕਿ ਵੀ 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ, ਈਵਨ ਮੋਹਨ ਭਾਗਵਤ ਨੇ और दूसरिया ने भी ये किया सी कि 1000 साल की गुलामी के बाद हिंदू राज आया है। और नरेंद्र मोदी ने प्राइम मिनिस्टर बनते हैं जिहड़ा पहला आर्डर साइन किया वो सी अजीत डोभाल नूं नैशनल सिक्योरिटी एडवाइजर बनाना। अजीत डोभाल 5 फुट 2 इंच का बंदा, ब्राह्मण, उत्तराखंड का, फिरकू सिरे का, और इंटैलीजेंस ब्यूरो का चीफ भी, राह का चीफ भी, और पंजाब दे विच खालिस्तान मूवमेंट के पीरीयड च इस दियां जड़ियां इहदे अपने दावे ने कि जी मैं किवें ऑपरेशन ब्लैक थंडर च मैं रिक्शा उत्थे चलाया, अंबरसर च मैं प्रभाव दिता, मैं ये है मैं वो है। हालां बहुत सारा इसका जिहड़ा वो झूठ है और उन्होंने भी जेम्स बॉन्ड बना के पेश किया जाता है। हालां गल जिहड़ी है ये उही है, अजीत डोभाल जदों ये कंधार जिहड़ी हाईजैकिंग भारती जहाज़ की हुई उत्थे जाके जिहड़ा है वो फड़ा के आया सी, जिन्हां ने बाद लश्कर तोयबा और दूसरा बनाया और इवें ही। लेकिन दावे ने और इहदे कोई शक नहीं है कि पहले दिन तो ही ये हिंदूत्ववाद के एजेंडे के उत्ते काम करन दे लई जाणिया जांदा है। यही कारण सी कि एजेंसियां दे विच हुंदियां भी जदों गवर्नमेंट जॉब भी सी और पिछले 70 साल या 80 साल की भारत के इतिहास च सब तो लॉन्गेस्ट सर्विंग नैशनल सिक्योरिटी एडवाइज़र है और हर बार तीसरी बारी हुकूमत जिहड़ी है मोदी की वो बनती है और ये अजीत डोभाल इस हुंदा। हुण इहदे हुंदियां ही सब पासे फेलियर भी हुई है इंडिया की, आ लेटेस्ट ऑपरेशन संदूर, और ये कोई शक नहीं है कि मोदी, अमित शाह, अजीत डोभाल की ये तिकड़ी जड़ी है खूनी तिकड़ी। हालां 2 गुजराती ने, उत्तराखंड का ब्राह्मण है, लेकिन ये ही जिम्मेवार ने इस सारे पीरीयड दे विच जो कलैप्स होया। और सिख नुकता निगाह तो असी देखते हैं कि भी ये जड़ा ट्रांसनैशनल डिप्रैशन पाकिस्तान दे विच, यूके दे विच, कैनेडा दे विच, अमेरिका दे विच और आस्ट्रेलिया न्यूजीलैंड दे विच भी जो हुण आ चल रहा है न्यूजीलैंड की जिहड़ी ड्रामेबाजी कि जी नगर कीर्तन रुकवाण दे लई किहड़े, ये सारा इहदी अजीत डोभाल की सीधी कमांड थल्ले। और शायद कल ही मैं किते खबरां सुन रहा सी कि कैनेडा दे इहदे दाखले ते भी पाबंदी है। अमरीका च भी ये डरदियां ही एक अद्धी वारी आया, एक वारी तो मोदी दे नाल आया भी नहीं सी। ये इसलिए कि नटोरीअस इन्हें इंटरनेशनल लॉ, क्रिमिनल क्राइम हर एक दा। और जदों ये निखिल गुप्ता ट्रायल चलेगा अजीत डोभाल जे उदों तक ये मर मुर ना गया तो ये भी अल्टीमेटली जो कुछ भी होया है जां हो रहा है वो इहदी कमांड थल्ले ही हो रहा है। और हुण क्योंकि फॉरन पॉलिसी दे विच भारत दा पूरी तरह जलूस निकलिया, पूरा कलैप्स है। हुण तां चीनम गच्छम शरणामी जाके उन्हां दे पैरां च डिगे होए ने। अगेन अमरीका दे नाल जिहड़ा है वो ईरान की नीति नूं लैके फरदर फेलियर है। ट्रंप ने कहा 25% मैं होर लावांगा जिहड़ा ईरान दे नाल डील करेगा। और ये भी इन्हां नूं नज़र आया पिछलियां इलैक्शनां दे वेले जिहड़े 400 पार दा दावा सी मोदी एंड कंपनी दा, बीजेपी दा, 240 ते सिमट के रह गए। और उस सारे नूं अगों जिहड़ा एजेंडा जिहड़ा इस वेले कॉन्फिडेंशियल रिपोर्ट्स भी ने, ईवन डॉक्टर ग्रैहम स्टैनली जिन्हां ने जैनोसाइड के उत्ते काम किया होया उन्हां दा दी जिहड़ी रिपोर्ट सी कि जे दुनिया च इस वेले सब तो ज़्यादा प्रोबेबिलिटी जैनोसाइड की है तो वो इंडिया है, जिथे कि मुसलमानों का जैनोसाइड के लिए पूरी ग्राउंड जिहड़ी है वो तैयार की हुई है। और चल तो वैसे ही रहा, किते लिंचिंग, किते लव जिहाद, किते दूजे तीजे इस किस्म के वरत के। और ईवन बिहार के चीफ मिनिस्टर नीतीश कुमार जिहड़ा अदरवाइज सैकुलर मन्निया जाता है, उन्हें जिवें एक
ਮੁਸਲਮਾਨ ਡਾਕਟਰ ਬੱਚੀ ਦਾ ਹਿਜਾਬ ਖਿੱਚ ਕੇ, ਯਾਨੀ ਇਹ ਸਾਰਾ ਹੀ ਕੰਮ ਉਸੇ ਲਾਈਨ ਦੇ ਉੱਤੇ ਹੀ ਜਾ ਰਿਹਾ। ਪਰ ਇਸ ਅਜੀਤ ਡੋਵਾਲ ਨੇ ਬਿਲਕੁਲ ਸ਼ਰਮ ਹਿਆ ਲਾ ਕੇ, ਔਰ ਇਹੀ ਅਜੀਤ ਡੋਵਾਲ ਨੇ ਰਿਟਾਇਰ ਹੋਣ ਤੋਂ ਬਾਅਦ ਵਿਵੇਕਾਨੰਦ ਫਾਊਂਡੇਸ਼ਨ ਬਣਾਈ, ਜਿਹੜੀ ਜਿਸ ਦੇ ਥੱਲੇ ਅੰਨਾ ਹਜ਼ਾਰੇ ਨੂੰ ਲਿਆ ਕੇ ਜਿਵੇਂ RSS ਨੇ ਬਿਠਾਇਆ। ਸੋ ਇਹ ਵਿਵੇਕਾਨੰਦ ਫਾਊਂਡੇਸ਼ਨ RSS ਦੀ ਐਕਸਟੈਂਸ਼ਨ ਨਹੀਂ ਹੈ, ਇਹ ਸਾਰਾ ਅੰਨਾ ਹਜ਼ਾਰੇ ਆਪਰੇਸ਼ਨ ਜਿਹਦੇ ਥੱਲੇ ਮਨਮੋਹਨ ਸਿੰਘ ਸਰਕਾਰ ਨੂੰ ਡਿਸਗ੍ਰੇਸ ਕਰਕੇ ਇਹਨਾਂ ਨੂੰ ਪਾਵਰ ਦੇ ਵਿੱਚ ਲਿਆਂਦਾ ਗਿਆ, ਇਹ ਵਿਵੇਕਾਨੰਦ ਫਾਊਂਡੇਸ਼ਨ ਦੇ ਥੱਲੇ ਕੀਤਾ ਗਿਆ। ਹਾਲਾਂ ਅਜੀਤ ਡੋਵਾਲ ਦੇ ਆਪਣੇ 2 ਮੁੰਡੇ ਨੇ, ਜਿਹੜੇ ਇੱਕ ਤਾਂ ਲੰਬਾ ਵਕਤ ਪਾਕਿਸਤਾਨ ਦੇ ਵਪਾਰੀਆਂ ਦੇ ਨਾਲ ਹੀ ਵਪਾਰ ਕਰਦਾ ਰਿਹਾ, ਹੁਣ ਇੰਗਲੈਂਡ 'ਚ ਉਹਨੇ ਤਾਂ ਇੰਡੀਆ ਦੀ ਸਿਟੀਜ਼ਨਸ਼ਿਪ ਵੀ ਛੱਡਤੀ ਹੋਈ ਹੈ, ਤੇ ਦੂਸਰਾ ਵੀ ਬਾਹਰਲਿਆਂ ਦੇ ਨਾਲ ਵਪਾਰ ਕਰਦਾ। ਲੇਕਿਨ ਇਹਨਾਂ ਨੇ, ਕਿਉਂਕਿ ਜਿਹੜੇ ਬਿਲੋ ਪਾਵਰਟੀ ਲਾਈਨ ਵਾਲੇ ਜਾਂ ਥੋੜ੍ਹੇ ਬਹੁਤ ਬੈਕਵਰਡ ਕਲਾਸਿਸ ਜਾਂ ਟਰਾਈਬਸ ਜਾਂ ਸ਼ਡਿਊਲ ਕਾਸਟ, ਜਿਹੜੀਆਂ ਕੈਟਾਗਰੀਜ਼ ਇੰਡੀਅਨ ਕਾਨਸਟੀਟਿਊਸ਼ਨ ਨੇ ਬਣਾਈਆਂ ਹੋਈਆਂ, ਉਸ ਕਰਾਊਡ ਤੋਂ ਹੀ ਇਹ ਜਿਹੜੇ ਨੇ ਹਿੰਸਾ ਕਰਵਾਉਂਦੇ ਨੇ। ਉਹ ਮੁਸਲਮਾਨਾਂ ਦੇ ਖਿਲਾਫ ਹੋਏ, ਈਸਾਈਆਂ ਦੇ ਖਿਲਾਫ ਹੋਏ, ਸਿੱਖਾਂ ਦੇ ਖਿਲਾਫ ਹੋਏ, ਜੋ ਨਵੰਬਰ 84 'ਚ ਉਸ ਕਿਸਮ ਦੀਆਂ ਭੀੜਾਂ ਇਕੱਠੀਆਂ। ਇਹਨਾਂ 'ਚੋਂ ਤੁਹਾਨੂੰ ਕਿਸੇ ਦਾ ਆਪਣਾ ਮੁੰਡਾ ਜਾਂ ਕੁੜੀ ਨਜ਼ਰ ਨਹੀਂ ਆਏਗੀ ਕਿ ਜਿਨ੍ਹਾਂ ਨੂੰ ਕੋਈ ਜਿਹੜਾ ਉਹ ਹਿੰਦੂਤਵਾ ਦਾ ਕੋਈ ਚਾਅ ਚੜਿਆ ਹੋਏ, ਲੇਕਿਨ ਪੂਰੀ ਫੁੱਲ ਫਲੈਜਡ ਐਕਸਪਲੋਇਟੇਸ਼ਨ। ਹੁਣ ਇੱਕ ਨੌਜਵਾਨਾਂ ਦਾ ਵੱਡਾ ਇਕੱਠ ਜਿਹੜਾ, ਜਿਸ ਨੂੰ ਇੱਕ ਡਾਇਲੌਗ ਦੇ ਨਾਂ ਥੱਲੇ 2-3 ਹਜ਼ਾਰ ਦੀ ਉਹ ਵੱਡੀ ਨੌਜਵਾਨਾਂ ਦੀ ਗੈਦਰਿੰਗ ਹੈ, ਔਰ ਉਸ ਨੂੰ ਪ੍ਰੀਜ਼ਾਈਡ ਕਰ ਰਿਹਾ ਅਜੀਤ ਡੋਵਾਲ, ਔਰ ਉਸ ਦੇ ਵਿੱਚ ਉਹ ਲਗਭਗ 34 ਮਿੰਟ ਦਾ ਆਪਣਾ ਲੈਕਚਰ ਕਰਦਾ। ਉਸ ਦੇ ਵਿੱਚ ਉਹ ਡਿਸਿਪਲਨ ਔਰ ਪ੍ਰੋਗਰੈਸ ਇਹ ਉਹ ਦੀਆਂ ਗੱਲਾਂ ਕਰਦੇ ਆ। ਫਿਰ ਉਹਦੇ ਵਿਚਲਾ ਜਿਹੜਾ ਪੂਰਾ ਹਿੰਦੂਤਵਾ ਦਾ ਜਨੂਨ ਹੈ, ਜ਼ਹਿਰ ਹੈ, ਉਹ ਬਾਹਰ ਆ ਜਾਂਦਾ ਹੈ। ਫਿਰ ਉਹ ਕਹਿੰਦਾ ਕਿ ਵੀ ਦੇਖੋ, ਇਹ ਜਿਹੜੇ ਜੰਗ ਨੇ ਇਹ ਲਾਸ਼ਾਂ ਦੇਖਣ ਲਈ ਨਹੀਂ ਲੜੇ ਜਾਂਦੇ, ਜਿਹੜੇ ਜੰਗ ਨੇ ਉਹਨਾਂ ਨਾਲ ਕਿਸੇ ਮੁਲਕ ਦੇ ਲੋਕਾਂ ਦਾ ਮਨੋਬਲ ਬਣਿਆ ਰਹੇ ਇਸ ਲਈ ਲੜੇ ਜਾਂਦੇ ਨੇ, ਤੇ ਜੇ ਤੁਹਾਡਾ ਮਨੋਬਲ ਹੀ ਨਹੀਂ ਹੈ ਤੇ ਤੁਹਾਡੇ ਅਸਤਰ ਸ਼ਸਤਰ ਜਿਹੜੇ ਨੇ ਉਹ ਸਾਰੇ ਬੇਮਤਲਬ ਨੇ। ਫਿਰ ਉਹ ਸਿੱਧਾ ਆਇਆ ਕਿ ਭਾਈ ਨੌਜਵਾਨਾਂ ਨੂੰ ਇਹ ਕਹਿੰਦੇ ਆ ਹਿੰਦੂਆਂ ਨੂੰ ਕਿ ਵੀ ਇਹ ਜਿਹੜੀ ਹੁਣ ਪਲ ਨੇ, ਤੁਸੀਂ ਇਤਿਹਾਸ ਦਾ ਬਦਲਾ ਲੈਣਾ। ਹੁਣ ਬਦਲਾ ਲੈਣ ਤੋਂ ਪਹਿਲਾਂ ਉਸ ਨੇ ਇਹ ਕਿਹਾ ਕਿ ਸਾਡੇ ਉੱਤੇ ਦੇਖੋ ਕੀ ਜ਼ੁਲਮ ਹੋਏ, ਔਰ ਉਸ ਨੇ ਕਿਹਾ ਕਿ ਅਸੀਂ ਉਸ ਭਾਰਤ 'ਚ ਜਿਹੜਾ ਅੱਜ ਆਜ਼ਾਦ ਹੈ, ਪਰ ਭਾਰਤ ਹਮੇਸ਼ਾ ਇਵੇਂ ਨਹੀਂ ਸੀ ਜਿਹੜਾ ਤੁਹਾਨੂੰ ਦੇਖ ਰਿਹਾ। ਇਹਦੇ ਲਈ ਸਾਡੇ ਪੂਰਵਜਾਂ ਨੇ ਬੜੀਆਂ ਕੁਰਬਾਨੀਆਂ ਸਹਿਨ ਕੀਤੀਆਂ, ਬੜੇ ਅਪਮਾਨ ਸਹਿ, ਅਸੀਂ ਬਿਲਕੁਲ ਨਿਰਾਸ਼ਤਾ ਦੇ ਦੌਰ 'ਚੋਂ ਨਿਕਲੇ, ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਸਾਡੇ ਪਿੰਡ ਸਾੜੇ ਗਏ, ਸਾਡੀ ਸੱਭਿਅਤਾ ਨੂੰ ਜਿਹੜਾ ਉਹ ਸਮਾਪਤ ਕੀਤਾ ਗਿਆ, ਸਾਡੇ ਮੰਦਰਾਂ ਨੂੰ ਲੁੱਟਿਆ ਗਿਆ, ਅਸੀਂ ਬਿਲਕੁਲ ਮੂਕ ਦਰਸ਼ਕ ਬਣ ਕੇ ਬੇਬਸ ਹੋ ਕੇ ਦੇਖਦੇ ਰਹੇ। ਅੱਜ ਇਤਿਹਾਸ ਸਾਨੂੰ ਇਹ ਚੁਣੌਤੀ ਦੇ ਰਿਹਾ, ਵੰਗਾਰ ਰਿਹਾ। ਬੇਸ਼ੱਕ ਰਿਵੈਂਜ ਲਫ਼ਜ਼ ਠੀਕ ਨਹੀਂ ਹੈ, ਲੇਕਿਨ ਜਿਹੜਾ ਰਿਵੈਂਜ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਉਹਨਾਂ ਨੇ ਫਿਰ ਅੱਗੋਂ ਉਹਨੇ ਕਿਹਾ ਕਿ ਅਸੀਂ ਆਪਣੇ ਇਤਿਹਾਸ ਦਾ ਰਿਵੈਂਜ ਲੈਣਾ, ਅਸੀਂ ਜਿਹੜਾ ਇਸ ਦੇ ਲਈ ਪੂਰਾ ਆਪਣੇ ਆਪ ਨੂੰ ਤਿਆਰ ਕਰੀਏ ਕਿ ਭਾਈ ਸਾਡੀ ਇੱਕ ਬੜੀ ਵਿਕਸਿਤ ਸੱਭਿਅਤਾ ਸੀ, ਅਸੀਂ ਕਿਸੇ ਦੇ ਮੰਦਰ ਨਹੀਂ ਤੋੜੇ, ਅਸੀਂ ਕਿਤੇ ਜਾ ਕੇ ਕਿਸੇ ਨੂੰ ਲੁੱਟਿਆ ਨਹੀਂ, ਅਸੀਂ ਬਾਹਰ ਦੇ ਲੋਕਾਂ 'ਤੇ ਹਮਲਾ ਨਹੀਂ ਕੀਤਾ, ਸਾਰੀ ਦੁਨੀਆ ਪਿਛੜੀ ਹੋਈ ਸੀ, ਪਰ ਅਸੀਂ ਜਿਹੜਾ ਇਹ ਸਭ ਦੇ ਬਾਵਜੂਦ ਆਪਣੇ ਦੌਰ ਦੇ ਵਿੱਚ ਉਦਾਸੀਨ ਰਹੇ। ਇਤਿਹਾਸ ਨੇ ਸਾਨੂੰ ਸਬਕ ਸਿਖਾਇਆ, ਇਹ ਜਿਹੜਾ ਅਸੀਂ ਸਬਕ ਸਿੱਖਿਆ, ਕੀ ਤੁਸੀਂ ਉਸ ਸਬਕ ਨੂੰ ਯਾਦ ਰੱਖੋਗੇ? ਕਿਤੇ ਆਉਣ ਵਾਲੀਆਂ ਪੀੜ੍ਹੀਆਂ ਇਹਨੂੰ ਭੁੱਲ ਤਾਂ ਨਹੀਂ ਜਾਣਗੀਆਂ। ਔਰ ਇਸ ਦੇ ਲਈ ਜੇ ਤੁਹਾਨੂੰ ਜੇ ਤੁਸੀਂ ਇਹਨੂੰ ਕਾਇਮ ਰੱਖਣਾ ਹੈ ਤੇ ਪ੍ਰਤੀਸ਼ੋਧ ਰਿਵੈਂਜ ਜਿਹੜਾ ਹੈ ਉਹਨੂੰ ਆਪਣੇ ਅੰਦਰ ਅੱਗ ਦੇ ਵਾਂਗ ਜਿਹੜਾ ਹੈ ਤੁਹਾਡੇ ਅੰਦਰ ਰਿਵੈਂਜ ਬਣਨਾ ਚਾਹੀਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਸ ਦੇ ਉੱਤੇ, ਕਿਉਂਕਿ 34 ਮਿੰਟ ਦਾ ਉਹਦਾ ਲੈਕਚਰ ਹੈ, ਹੋਰ ਵੀ ਕੰਟਰੋਵਰਸ਼ੀਅਲ ਗੱਲਾਂ ਨੇ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਰੋਲ, ਮੁਲਕ ਦੀ ਸਿਕਿਉਰਿਟੀ ਨੂੰ ਅੰਦਰੋਂ ਬਾਹਰੋਂ ਕੀ ਖਤਰੇ ਨੇ ਇਸ ਦੇ ਉੱਤੇ ਐਡਵਾਈਸ ਕਰਨਾ ਹੁੰਦਾ। ਹਾਲਾਂਕਿ ਇਸ ਨੂੰ ਕੈਬਨਿਟ ਰੈਂਕ ਦਿੱਤਾ ਹੋਇਆ। ਹੁਣ ਅਜੀਤ ਡੋਵਲ ਦੇ ਥੱਲੇ ਕਿੰਨੀਆਂ ਵੱਡੀਆਂ ਫੇਲਿਅਰਸ ਅੱਜ ਦੇ ਪੀਰੀਅਡ 'ਚ ਹੋਈਆਂ। ਜੇ ਪੁਲਵਾਮਾ, ਪਹਿਲਗਾਮ, ਜੇ ਉਹ ਫਾਲਸ ਫਲੈਗ ਆਪਰੇਸ਼ਨ ਨਹੀਂ ਨੇ ਤੇ ਵੱਡੀਆਂ ਇੰਟੈਲੀਜੈਂਸ ਫੇਲਿਅਰਸ ਨੇ। 30 ਤੋਂ ਜ਼ਿਆਦਾ ਘਟਨਾਵਾਂ ਦੀ ਲਿਸਟ ਹੈ ਜਿਹੜੀ ਕਿ ਇਸ ਪੀਰੀਅਡ ਦੇ ਵਿੱਚ ਜਿਹੜੀਆਂ ਉਸ ਦਹਿਸ਼ਤਗਰਦੀ ਨਾਲ ਜੁੜੀਆਂ ਹੋਈਆਂ।
ਤੁਸੀਂ 1000 ਸਾਲ, ਕਿਉਂਕਿ ਇਹ ਹੁਣ ਜਿਹੜੀ ਇਹਦੀ ਇਸ ਮੌਕੇ ਦੇ ਉੱਤੇ ਇਹ ਤਕਰੀਰ ਹੈ ਇਹ ਹੋਰ ਵੀ ਅਹਿਮੀਅਤ ਰੱਖਦੀ, ਕਿਉਂਕਿ ਆਲਰੇਡੀ ਨਰਿੰਦਰ ਮੋਦੀ, ਅਮਿਤ ਸ਼ਾਹ ਨੇ ਇਹ ਕਹਿ ਕੇ ਕਿ ਜੀ ਸੋਮਨਾਥ ਮੰਦਿਰ ਦੇ ਉੱਤੇ ਜਿਹੜਾ ਮਹਿਮੂਦ ਗਜ਼ਨਵੀ ਦਾ ਹਮਲਾ ਸੀ ਉਹਨੂੰ 1000 ਸਾਲ ਹੋ ਗਿਆ, ਇਸ ਲਈ ਅਸੀਂ ਇਹਨੂੰ ਐਜ਼ ਏ ਆਨਰ ਗਰਵ ਦਿਵਸ ਦੇ ਤੌਰ ਦੇ ਉੱਤੇ ਕਿ ਜੀ ਅਸੀਂ ਰਿਵੈਂਜ ਲਿਆ, ਅਬਦਾਲੀ ਕਿੱਥੇ ਗਿਆ, ਮਹਿਮੂਦ ਗਜ਼ਨਵੀ ਕਿੱਥੇ ਗਿਆ, ਬਾਬਰ ਕੇ ਸੋਮਨਾਥ ਮੰਦਿਰ ਅੱਜ ਵੀ ਸਾਡਾ ਖੜਾ ਹੈ, ਅਸੀਂ ਬਣਾਤਾ, ਅਸੀਂ ਇਹ ਕਰਤਾ। ਹੁਣ ਇਹ ਜਿਹੜਾ ਸਾਰਾ ਮਾਹੌਲ ਇਸ, ਔਰ ਉਹਨਾਂ ਨੇ ਕਿਹਾ ਜੀ ਇਹ ਸਾਰਾ ਸਾਲ ਇਹ ਜਿਹੜੇ ਸੋਮਨਾਥ ਮੰਦਿਰ ਨੂੰ 1000 ਸਾਲ ਪਹਿਲਾਂ ਜਿਹੜਾ ਮਹਿਮੂਦ ਗਜ਼ਨਵੀ ਨੇ ਤੋੜਿਆ ਸੀ ਉਹਨੂੰ ਅਸੀਂ ਜਿਹੜਾ ਹੈ ਉਹ ਯਾਦ ਕਰਾਂਗੇ। ਮਤਲਬ ਇਹ ਹੈ ਕਿ ਉਹਨਾਂ ਨੇ ਆਲਰੇਡੀ ਬਾਲ ਰੋਲਿੰਗ ਛੱਡ ਦਿੱਤਾ ਹੈ। ਅਜੀਤ ਡੋਵਾਲ ਨੇ ਉਸ ਦੇ ਉੱਤੇ ਜਿਹੜੀ ਹੈ ਉਹ ਕੀ ਉਹਨੂੰ ਕਹਿੰਦੇ ਨੇ ਕੇਕ ਦੇ ਉੱਤੇ ਜਿਹੜਾ ਹੋਰ ਉਹਦੇ ਉੱਤੇ ਸਟ੍ਰਾਬੇਰੀ ਰੱਖ ਦਿੱਤੀ ਹੈ, ਇਹ ਦੱਸਣ ਦੇ ਲਈ ਕਿ ਭਾਈ ਹੁਣ ਤਿਆਰ ਹੋ ਜਾਓ। ਆਲਰੇਡੀ ਚੱਲ ਤਾਂ ਰਿਹਾ ਉਹਨਾਂ ਦਾ, ਬਿਹਾਰ 'ਚ ਬੁਲਡੋਜ਼ ਕਰਕੇ ਕਿੰਨੇ ਘਰ ਪਿਛਲੇ 2 ਦਿਨਾਂ ਦੇ ਵਿੱਚ ਤਬਾਹ ਕੀਤੇ ਨੇ ਮੁਸਲਮਾਨਾਂ ਦੇ। ਲੇਕਿਨ ਇਸ ਲੈਵਲ ਦੇ ਉੱਤੇ ਕਾਲ ਉਦੋਂ ਜਦੋਂ ਕਿ ਬਿਲਕੁਲ ਜਿਹੜਾ ਹੈ ਉਹ ਇਹਨਾਂ ਦੀ ਇਕਨੋਮੀ ਡੁੱਬ ਰਹੀ ਹੈ, ਦੁਨੀਆ ਦੇ ਵਿੱਚ ਐਕਸਪੋਜ਼, ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਇਹ ਲੱਗਦਾ ਵੀ ਪੱਲੇ ਤਾਂ ਸਾਡੇ ਕੁਛ ਨਹੀਂ ਹੈ, ਦੁਨੀਆ 'ਚ ਅਸੀਂ ਆਈਸੋਲੇਟ ਹੋ ਗਏ हैं ਮਿਲੀਟੈਰਲੀ ਵੀ ਔਰ ਡਿਪਲੋਮੈਟਿਕਲੀ ਵੀ। ਮਿਲੀਟੈਰਲੀ ਤਾਂ ਪਾਕਿਸਤਾਨ ਨੇ 4 ਰੋਜ਼ਾ 7, 8, 9, 10 ਮਈ ਨੂੰ ਇਹਨਾਂ ਨੂੰ ਕੁੱਟਿਆ ਚੰਗੀ ਤਰ੍ਹਾਂ। ਡਿਪਲੋਮੈਟਿਕਲੀ ਅੱਜ ਹਾਲ ਇਹ ਹੈ ਵੀ ਗੁਆਂਢੀ ਮੁਲਕ ਵੀ ਕੋਈ ਨਹੀਂ ਹੈ। ਸੋ ਇਸ ਸਾਰੇ ਦੇ ਚੱਲਦਿਆਂ ਇਹ ਕਾਲ ਔਰ ਉਹਦੇ ਤੇ ਹਾਲਾਂ ਜਿਹੜੇ ਫੇਅਰ ਮਾਈਂਡਡ ਹਿੰਦੂ ਇੰਟੈਲੈਕਚੁਅਲ ਨੇ ਉਹਨਾਂ ਨੇ ਕਿਹਾ ਵੀ ਚਲੋ ਜੇ ਫਿਰ ਹੁਣ ਤੁਸੀਂ ਬਦਲਾ ਹੀ ਲੈਣਾ ਵੀ ਪਹਿਲਾਂ ਤਾਂ 200 ਸਾਲ ਅੰਗਰੇਜ਼ਾਂ ਨੇ ਲੁੱਟਿਆ, ਗੁਲਾਮੀ ਕੀਤੀ, ਇੰਗਲੈਂਡ ਦੇ ਉੱਤੇ ਚੜ੍ਹਾਈ ਕਰੋ, ਫਿਰ ਅਜ਼ਰਬਾਈਜਾਨ 'ਚ ਜਾਓ, ਅਫਗਾਨਿਸਤਾਨ ਜਾਓ। ਕਿਸੇ ਨੇ ਕਿਹਾ ਵੀ ਜਿਹੜੇ ਅਫਗਾਨਾਂ ਜਿਸ ਅਫਗਾਨਿਸਤਾਨ 'ਚੋਂ ਮਹਿਮੂਦ ਗਜ਼ਨਵੀ ਆਇਆ ਜਾਂ ਅਬਦਾਲੀ ਆਇਆ ਉਹ ਤਾਂ ਉਹਨਾਂ ਨੂੰ ਤਾਂ ਤੁਸੀਂ ਜਵਾਈ ਬਣਾਇਆ ਹੋਇਆ, ਉਹ ਤਾਂ ਮੁਤੱਕੀ ਨੂੰ ਸੱਦ ਕੇ ਉਹਨੂੰ ਹਾਈਐਸਟ ਆਨਰ ਦਿੱਤਾ ਹੈ। ਅਫਗਾਨ ਤਾਲਿਬਾਨ ਦੇ ਨਾਲ ਤੁਸੀਂ ਸਾਂਝਾ ਪਾ ਰਹੇ ਹੋ ਤਾਂ ਬਦਲਾ ਕਿਹਦੇ ਤੋਂ ਲੈਣਾ ਤੁਸੀਂ? ਸੋ ਜ਼ਾਹਰ ਹੈ ਵੀ ਇਹ ਮੁਸਲਮਾਨਾਂ, ਈਸਾਈਆਂ ਔਰ ਸਿੱਖ ਤਾਂ ਇਹਨਾਂ ਦੇ ਰਡਾਰ ਤੇ ਅਸੀਂ ਕਿਹਾ ਵੀ ਆਲਰੇਡੀ ਉਹ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਸਾਨੂੰ ਬਣਾਇਆ ਹੋਇਆ। ਔਰ ਇਹ ਸਾਰੇ ਦੇ ਚੱਲਦੇ ਆ ਇਹ ਜਿਹੜਾ ਆਉਣ ਵਾਲਾ ਪੀਰੀਅਡ ਹੈ, ਕਿਉਂਕਿ ਇਹ ਬਿਲਕੁਲ ਜਿਹਨੂੰ ਇਹ ਕਹੋ ਕਿ ਵੀ ਕਿਸੇ ਵੇਲੇ ਵੀ ਇਹ ਜਿਹੜਾ ਇਹਨਾਂ ਨੇ ਜੇ ਅਗਨੀਵੀਰ ਸਕੀਮ ਬਣਾਈ 4 ਸਾਲ ਦੀ ਟ੍ਰੇਨਿੰਗ, ਹਰ ਇੱਕ ਨੇ ਈਵਨ ਮਿਲਟਰੀ ਦੇ ਸਾਬਕਾ ਜਨਰਲਾਂ ਨੇ ਕਿਹਾ ਤਾਂ ਬੇੜਾ ਗਰਕ ਹੈ ਫੌਜ ਦਾ। ਪਰ ਇਹਨਾਂ ਨੂੰ ਇਹ ਨਹੀਂ ਹੈ ਕਿ ਵੀ ਜਿਹੜੀ RSS ਦੀ ਪਲੈਨਿੰਗ ਹੈ ਉਹ ਤਾਂ ਉਹਨਾਂ ਨੇ 4 ਸਾਲ ਦੀ ਟ੍ਰੇਨਿੰਗ ਦੇ ਕੇ ਜਿਹੜਾ 18 ਸਾਲ ਦਾ ਭਰਤੀ ਹੋਇਆ ਉਹ 22 ਸਾਲ ਦਾ ਉਹਨੇ ਬਾਹਰ ਆ ਜਾਣਾ। ਉਹ ਤਾਂ ਇਸ ਕਿਸਮ ਦੇ ਮਾਰਨ ਮਰਾਉਣ ਲਈ ਰੱਖੇ ਨੇ ਉਸ ਕਿਸਮ ਦੇ ਲੋਕ ਸਾਰੇ। ਔਰ ਇਹੀ ਕੰਮ ਇਹਨਾਂ ਨੇ ਜਿਹੜਾ ਉਸ ਸਾਰੀ ਧਰਤੀ ਦੇ ਉੱਤੇ ਇਹ ਰਿਵੈਂਜ ਦੀ ਲਾਈਨ ਜਿਹੜੀ ਹੈ ਇਹ ਆਪਣੇ ਆਪ ਅਜੀਤ ਡੋਵਲ ਦੀ ਫਾਈਨਲ ਕਾਲ ਹੈ। ਔਰ ਇਸ ਦੇ ਉੱਤੇ ਕਿਤੇ ਵੀ ਦੁਨੀਆ ਦੇ ਵਿੱਚ, ਕਿਉਂਕਿ ਇਸ ਵੇਲੇ ਇੰਨੀ ਕਾਪਾ-ਤਾਪੀ ਪਈ ਹੋਈ ਹੈ, ਟਰੰਪ ਦੀ ਟੈਰਿਫ, ਫਿਰ ਗ੍ਰੀਨਲੈਂਡ, ਫਿਰ ਵੈਨਜ਼ੂਏਲਾ, ਫਿਰ ਯੂਕਰੇਨ, ਔਰ ਹੁਣ ਉਹ ਸਾਰਾ ਜਿਹੜਾ ਹੈ ਉਹ ਸਾਰੇ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਗ੍ਰੀਨ ਸਿਗਨਲ ਆਪਣੇ ਉਸ ਕਾਡਰ ਨੂੰ ਆਲਰੇਡੀ ਮੰਦਰਾਂ ਦੇ ਉੱਤੇ ਆ ਡਿਊਰਿੰਗ ਦਾ ਕ੍ਰਿਸਮਸ ਚਰਚਿਸ ਦੇ ਨਾਲ ਕੀ ਹਾਲ ਕੀਤਾ। ਸੋ ਆਉਣ ਵਾਲੇ ਪੀਰੀਅਡ ਦੇ ਵਿੱਚ ਇਕੱਲਾ ਮੁਸਲਮਾਨਾਂ ਦੇ ਲਈ ਤਾਂ ਉਹ ਤਾਂ ਫਸਟ ਪ੍ਰਾਈਮ ਟਾਰਗੇਟ ਹੈ ਹੀ ਨੇ, ਲੇਕਿਨ ਈਸਾਈ, ਸਿੱਖ ਜਿਹੜੇ ਨੇ ਉਹ ਵੀ ਉਹਨਾਂ ਦੀਆਂ ਜਿਹੜੀਆਂ ਗਨ ਸ਼ਾਟਸ ਦੇ ਥੱਲੇ ਨੇ ਔਰ ਇਹ ਕੁਝ ਹੋਣ ਜਾ ਰਿਹਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਸੋ ਇਹ ਆਵਾਜ਼ ਤੁਹਾਡੀ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ,
ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਕੈਨੇਡਾ ਦੀ ਪ੍ਰਸਿੱਧ ਅਖਬਾਰ ਗਲੋਬ ਨਿਊਜ਼ ਨੇ RCMP ਦੀਆਂ ਰਿਪੋਰਟਸ ਦੇ ਆਧਾਰ ਤੇ ਇੰਕਸ਼ਾਫ ਕੀਤਾ ਸੀ ਕਿ ਕੈਨੇਡਾ ਵਿਚਲੀਆਂ ਲਾਰਜ ਬਿਸ਼ਨੋਈ ਗੈਂਗ ਸਿੱਧੇ ਤੌਰ ਤੇ ਭਾਰਤੀ ਸਰਕਾਰ ਦੇ ਆਦੇਸ਼ਾਂ ਤੇ ਕੰਮ ਕਰਦੀ ਹੈ। ਸੋ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ CBC ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੈਨੇਡੀਅਨ ਕਦਰਾਂ ਕੀਮਤਾਂ ਅਤੇ ਕਾਨੂੰਨ ਦਾ ਭਰਪੂਰ ਮਜ਼ਾਕ ਉਡਾਇਆ। ਉਸ ਦਾ ਕਹਿਣਾ ਹੈ ਕਿ ਕੈਨੇਡਾ ਨੇ ਕਦੇ ਕੋਈ ਸਬੂਤ ਨਹੀਂ ਦਿੱਤਾ। ਇਹ ਮੈਚ ਭਾਰਤ ਤੇ ਲਗਾਏ ਜਾ ਰਹੇ ਦੋਸ਼ ਨੇ ਜਿਨ੍ਹਾਂ ਦੀ ਸਾਨੂੰ ਕੋਈ ਪਰਵਾਹ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਦਾ ਤਾਂ ਅਗਲੀ ਚਿਹਰਾ ਐਕਸਪੋਜ਼ ਹੋਇਆ ਹੀ ਹੋਇਆ। ਉਹ ਪਹਿਲੇ ਦਿਨ ਤੋਂ ਹੀ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੇ ਨਾਂ ਥੱਲੇ ਜਿਹੜਾ ਸਿਸਟਮ ਜਿਸ ਨੇ ਜੂਨ 84 'ਚ ਸਿੱਖਾਂ ਦੇ ਖਿਲਾਫ ਅਨਐਲਾਨੀਆਂ ਜੰਗ, ਟੈਂਕਾਂ ਤੋਪਾਂ ਨਾਲ ਸਾਡੇ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ, ਇਹ ਤਾਂ ਐਕਸਪੋਜ਼ ਸਿੱਖਾਂ ਨੇ ਕੀਤਾ। ਔਰ ਫਿਰ ਜੋ ਕੁਛ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ ਔਰ ਇਹ ਉਦੋਂ ਕਾਂਗਰਸ ਦੀਆਂ ਹਕੂਮਤਾਂ ਸੀ। ਸੋ ਜਦੋਂ ਤੱਕ 2014 ਤੱਕ ਮੋਦੀ ਐਂਡ ਕੰਪਨੀ ਆਇਆ, ਉਹ ਤੋਂ ਖੁੱਲ੍ਹ ਕੇ ਜਿਹੜਾ ਹੈ ਉਹ ਇਹੀ ਮੋਦੀ ਜਿਸ ਨੂੰ 2002 ਤੋਂ 2014 ਤੱਕ 2002 'ਚ ਜਦੋਂ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਵੱਡੇ ਪੈਮਾਨੇ 'ਤੇ ਕੀਤੀ ਗਈ ਤੇ ਅਮਰੀਕਾ, ਕੈਨੇਡਾ, UK ਸਮੇਤ ਇਹਨਾਂ ਸਾਰੇ ਮੁਲਕਾਂ ਨੇ ਇਸ ਦੀ ਐਂਟਰੀ ਦੇ ਉੱਤੇ ਪਾਬੰਦੀ ਲਾਈ ਹੋਈ ਸੀ। 2014 'ਚ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਫਿਰ ਸਾਰਿਆਂ ਨੇ ਉਸ ਨੂੰ ਵਿਦ ਓਪਨ ਆਰਮਸ ਐਕਸੈਪਟ ਕੀਤਾ। ਉਹਨੂੰ ਵੀ ਲੱਗਾ ਵੀ ਮੇਰਾ ਜੇ ਪਹਿਲਾਂ ਕੁਛ ਨਹੀਂ ਵਿਗਾੜ ਸਕੇ ਤਾਂ ਕੀ ਵਿਗਾੜ ਦੇਣਗੇ। ਔਰ ਉਹ ਅੱਜ ਇਸ ਮੁਕਾਮ ਤੱਕ ਪਹੁੰਚ ਗਏ ਨੇ ਕਿ ਵੀ ਉਹਨਾਂ ਨੇ ਈਵਨ ਇਨ ਸੋ ਕਾਲਡ ਫਰੈਂਡਲੀ ਕੰਟਰੀਜ਼ ਦੇ ਵਿੱਚ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ ਦੇ ਵਿੱਚ, ਔਰ ਇੱਧਰ ਭਾਈ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਐਕਸਪੋਜ਼ ਹੋਇਆ। ਸੋ ਇਹਨਾਂ ਸਾਰਿਆਂ ਦੇ ਚੱਲਦਿਆਂ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਇਸ ਹਥਿਆਰ ਦਾ ਇਸਤੇਮਾਲ ਕਰਦਿਆਂ ਉਹ ਫੜੇ ਗਏ। ਔਰ ਜ਼ਾਹਰ ਹੈ ਅਸੀਂ ਹਮੇਸ਼ਾ ਹੀ ਜਦੋਂ ਕੈਨੇਡਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਕੈਨੇਡਾ ਦਾ ਵੈਲਿਊ ਸਿਸਟਮ ਜਿਹੜਾ ਹਿਊਮਨ ਰਾਈਟਸ ਦੇ ਉੱਤੇ ਚਾਰਟਰ ਆਫ ਰਾਈਟਸ ਉਹਨਾਂ ਦਾ ਐਕਸਪ੍ਰੈਸ਼ਨ ਦਾ ਹੱਕ ਦਿੰਦਾ ਹੈ। ਕੈਨੇਡਾ ਇੱਕ ਯੂਨੀਕ ਮੁਲਕ ਹੈ ਜਿਹਨੇ 1980-1995 'ਚ ਕਿਊਬੈਕ ਦੇ ਲੋਕਾਂ ਨੂੰ ਇਹ ਹੱਕ ਦਿੱਤਾ ਰੈਫਰੈਂਡਮ ਦਾ ਕਿ ਉਹ ਕੈਨੇਡਾ ਨਾਲ ਰਹਿਣਾ ਚਾਹੁੰਦੇ ਨੇ ਕਿ ਨਹੀਂ, ਉਹ ਖੁਦ ਵੋਟਾਂ ਦੇ ਨਾਲ ਡਿਸਾਈਡ ਕਰ ਸਕਦੇ ਨੇ। ਸੋ ਇਹਨਾਂ ਹਾਲਾਤਾਂ 'ਚ ਇਹ ਇੱਕ ਐਕਸਪੈਕਟੇਸ਼ਨ ਸੀ ਕਿਉਂਕਿ ਕੈਨੇਡਾ ਰੀਅਲ ਇੱਕ ਜਮਹੂਰੀਅਤ ਦਾ ਮਾਡਲ ਰਾਦਰ ਵੈਸਟਰਨ ਯੂਰਪ ਦੇ ਮੁਲਕਾਂ ਨਾਲੋਂ ਵੀ ਮੋਰ ਸਟਰੋਂਗ, ਜਿਹਨੇ ਨਾ ਨਿਊਕਲੀਅਰ ਡਿਵੈਲਪ ਕੀਤਾ ਹੈ, ਨਾ ਉਹ ਜਿਹੜੀਆਂ ਜ਼ਮੀਨ ਦੇ ਵਿੱਚ ਮਾਈਨਸ ਵਗੈਰਾ ਵਿਛਾਈਆਂ ਜਾਂਦੀਆਂ। ਪ੍ਰਿੰਸੈਸ ਡਾਇਨਾ ਨੇ ਉਹਦੇ 'ਤੇ ਲੌਬੀ ਕੀਤੀ। ਕੈਨੇਡਾ ਸਭ ਤੋਂ ਮੂਰਲਿਆਂ 'ਚ ਸੀ। ਔਰ ਇਸੇ ਤਰ੍ਹਾਂ ਸੀਰੀਅਨ ਰਿਫਿਊਜੀ ਜਾਂ ਦੂਜੇ ਖੁਦ ਜਾ ਕੇ ਜਸਟਨ ਟਰੂਡੋ ਉਹਨਾਂ ਨੂੰ ਜਿਹੜੇ ਨੇ ਉਹਨਾਂ ਨੇ ਰਿਸੀਵ ਕੀਤਾ। ਔਰ ਕੈਨੇਡਾ ਹਮੇਸ਼ਾ ਵੈਲਕਮਿੰਗ ਰਿਹਾ ਕਿ ਵੀ ਜਿਹੜੇ ਵੀ ਲੋਕ ਪਰਸੀਕਿਊਟਡ ਨੇ ਦੁਨੀਆ 'ਚ ਕਿਤੇ ਵੀ ਉੱਥੇ ਆ ਸਕਦੇ ਨੇ। ਔਰ UN ਦੇ ਵਿੱਚ ਵੀ ਜੇ ਤੁਸੀਂ ਕੈਨੇਡਾ ਦਾ ਹਿਊਮਨ ਰਾਈਟਸ ਦੇ ਮੁੱਦਿਆਂ 'ਤੇ ਰਿਕਾਰਡ ਦੇਖੋ
ਤੇ ਉਹ ਜਿਹਨੂੰ ਕਹੋ ਕਿ ਗੋਲਡਨ ਲੈਟਰ 'ਚ ਲਿਖਿਆ ਜਾਣ ਵਾਲਾ। ਲੇਕਿਨ ਆਲ ਆਫ ਏ ਸਡਨ ਇਸ ਮੁੱਦੇ ਦੇ ਉੱਤੇ ਜਿੱਥੇ ਹਾਲਾਂ ਇਸ ਦੀਆਂ ਇੰਡੀਕੇਸ਼ਨਸ ਤਾਂ ਸਾਨੂੰ ਸਿੱਖ ਮੁੱਦਿਆਂ ਦੇ ਉੱਤੇ ਹੀ ਜੂਨ 84 ਤੋਂ ਬਾਅਦ ਹੀ ਕਿ 85 ਦੇ ਵਿੱਚ ਜਦੋਂ ਜੂਨ ਦੇ ਮਹੀਨੇ 'ਚ ਹੀ ਏਅਰ ਇੰਡੀਆ ਡਿਜ਼ਾਸਟਰ ਇੰਡੀਅਨ ਏਜੰਸੀਆਂ ਕਰਵਾਉਂਦੀਆਂ ਨੇ, ਲੇਕਿਨ ਉਦੋਂ ਇਹ ਸਮਝਿਆ ਜਾਂਦਾ ਸੀ ਕਿ ਵੀ ਜਿਹੜੀ RCMP ਹੈ ਜਾਂ ਸੀਸਸ ਹੈ ਉਹਨਾਂ ਦੀ ਇੰਟੈਲੀਜੈਂਸ ਏਜੰਸੀ, ਦੇ ਵਰ ਡਿਊਪਡ ਬਾਈ ਦਾ ਇੰਡੀਅਨ ਏਜੰਸੀਜ਼ ਔਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ। ਔਰ ਇਸ ਲਈ ਜਦੋਂ ਤੱਕ ਇਹ ਕਾਰਾ ਹੋ ਗਿਆ ਫਿਰ ਉਹਨਾਂ ਦੇ ਸਿਰ ਜ਼ਿੰਮੇਵਾਰੀ ਪੈਂਦੀ ਸੀ ਕਿ ਵੀ ਤੁਸੀਂ ਇਹ ਸਭ ਕੁਝ ਚੱਲ ਰਿਹਾ ਸੀ, ਇਹਨੂੰ ਕਿਉਂ ਨਹੀਂ ਨੋਟਿਸ ਕੀਤਾ। ਤੇ ਉਹਨਾਂ ਨੇ ਐਵੀਡੈਂਸ ਦੇ ਨਾਲ ਗੜਬੜ ਕੀਤੀ। ਜਿਹੜੀਆਂ ਆਡੀਓ ਟੇਪਸ ਸੀ ਜਦੋਂ ਟਰਾਇਲ ਚੱਲਿਆ ਉਹ ਉਹਨਾਂ ਨੇ ਡਿਸਟਰੋਏ ਕਰ ਦਿੱਤੀਆਂ ਸੀ। ਇਹੀ ਕਾਰਨ ਹੈ ਕਿ ਜਿਹੜੇ ਹੱਥ ਸਿੱਧੇ ਤੌਰ ਤੇ ਇੰਡੀਅਨ ਗਵਰਨਮੈਂਟ ਔਰ ਉਹਨਾਂ ਦੀਆਂ ਖੁਫੀਆ ਏਜੰਸੀਆਂ ਔਰ ਉਹਨਾਂ ਦੇ ਹਾਈ ਕਮਿਸ਼ਨਰ ਔਰ ਕੌਂਸੂਲੇਟ ਜਿਹੜੇ ਬੈਠੇ ਹੋਏ ਸੀ ਉੱਥੇ ਆਟਵਾ ਦੇ ਵਿੱਚ, ਵੈਨਕੂਵਰ ਔਰ ਟੋਰਾਂਟੋ, ਉਹ ਉਸ ਦੀ ਜ਼ਦ ਚਾਹੁੰਦੇ ਉਹ ਨਿਕਲ ਗਏ। ਲੇਕਿਨ ਜਸਟਿਨ ਟਰੂਡੋ ਨੇ ਘੱਟੋ ਘੱਟ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਪਾਰਟ ਹਰਦੀਪ ਸਿੰਘ ਨਿੱਜਰ ਦਾ ਮਰਡਰ ਸੀ, ਇਹਨੂੰ ਠੀਕ 3 ਮਹੀਨੇ ਬਾਅਦ ਜਿਹੜਾ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕਰਕੇ ਇਹਨਾਂ ਨੂੰ ਐਕਸਪੋਜ਼ ਕੀਤਾ। ਹੁਣ ਗੱਲ ਇਹ ਸੀ ਕਿ ਵੀ ਗੱਲ ਉੱਥੋਂ ਜਾਂਦਿਆਂ ਅਸੀਂ ਤਾਂ ਐਕਸਪੈਕਟ ਕਰਦੇ ਸੀ ਕਿ ਵੀ ਏਅਰ ਇੰਡੀਆ ਦੀ ਇਨਕੁਆਇਰੀ ਵੀ ਦੁਬਾਰਾ ਖੋਲੀ ਜਾਏ, ਕਿਉਂਕਿ ਬੇਗੁਨਾਹ ਜਿਹੜੇ 332 ਬੰਦੇ ਮਾਰੇ ਗਏ ਸਣੇ ਉਹਨਾਂ ਦੇ ਕਰੂ ਦੇ, ਉਹਨਾਂ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ। ਲੇਕਿਨ ਉਹ ਤਾਂ ਕੀ ਹੋਣਾ ਸੀ, ਜਸਟਿਨ ਟਰੂਡੋ ਤੋਂ ਬਾਅਦ ਬੇਸ਼ੱਕ ਹਕੂਮਤ ਲਿਬਰਲ ਦੀ ਬਣੀ, ਇਹਨਾਂ ਨੇ ਬਿਲਕੁਲ ਹੀ ਇਹ ਕਹੋ ਕਿ ਵੀ ਸ਼ਰਮ ਹਿਆ ਲਾ ਕੇ ਬਿਲਕੁਲ ਭਾਰਤ ਦੇ ਪੈਰਾਂ ਦੇ ਵਿੱਚ ਹੀ ਜਾ ਡਿੱਗੇ ਵੀ ਪਤਾ ਨਹੀਂ ਕਿਹੜਾ ਵਪਾਰ ਭਾਰਤ ਨੇ ਇਹਨਾਂ ਨੂੰ ਦੇਣਾ ਹੈ ਤੇ ਕਿਹੜੀ ਚੀਜ਼ ਹੈ ਜਿਹਨੇ ਕੈਨੇਡਾ ਨੂੰ ਜਿਹੜਾ ਉਹ ਤਾਂ ਲੈ ਜਾਣਾ, ਕਿ ਇਹਨਾਂ ਨੇ ਇਹਦੇ ਬਾਵਜੂਦ ਔਰ ਇਹ ਸਭ ਤੋਂ ਘਟੀਆ ਜਿਹੜੀ ਹੈ ਸਟੇਟਮੈਂਟ ਮਾਂ ਕਾਰਨੀ ਦੀ ਵੀ ਔਰ ਬ੍ਰਿਟਿਸ਼ ਕੋਲੰਬੀਆ ਦਾ NDP ਦਾ ਪ੍ਰੀਮੀਅਰ ਜਿਹੜਾ ਜਾ ਰਿਹਾ ਭਾਰਤ ਦੇ ਦੌਰੇ ਤੇ ਗਿਆ ਇਹਨਾਂ ਦਿਨਾਂ 'ਚ, ਜਿਹਦੇ 'ਚ ਉਹਨੇ ਕਿਹਾ ਕਿ ਜੀ ਦੇਖੋ ਅਮਰੀਕਾ ਔਰ ਚੀਨ ਨਾਲ ਵੀ ਤਾਂ ਸਾਡੇ ਮਤਭੇਦ ਨੇ, ਉਹਨਾਂ ਨਾਲ ਵੀ ਅਸੀਂ ਵਪਾਰ ਕਰਦੇ ਹਾਂ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਸਾਬਤ ਕਰਨ ਦੇ ਲਈ ਕਿ ਭਾਈ ਇਹ ਜਿਹੜੇ ਪੋਲੀਟੀਕਲ ਲਾਈਨ ਹੈ ਇਹ ਆਪਣੇ ਮੁਫਾਦ ਦੇ ਲਈ ਲੱਗੇ ਹੋਏ ਨੇ। ਵਰਲਡ ਗਲੋਬਲ ਨਿਊਜ਼ ਕੈਨੇਡਾ ਦੀ ਪ੍ਰੋਮੀਨੈਂਟ ਪਬਲੀਕੇਸ਼ਨ ਹੈ, ਉਹਨਾਂ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਜਾਣਕਾਰੀ ਲਈ ਕਿ ਭਾਈ ਜਿਹੜੀ RCMP ਨੇ ਰਿਪੋਰਟ ਦਿੱਤੀ ਹੋਈ ਹੈ ਇੰਡੀਆ ਬਾਰੇ ਉਹ ਕੀ ਹੈ। ਔਰ ਇਹ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਉਹਨਾਂ ਦੀ ਪੂਰੀ ਡਿਟੇਲ ਰਿਪੋਰਟ, ਜਿਹਦੇ 'ਚ ਉਹਨਾਂ ਨੇ ਘੱਟੋ ਘੱਟ ਜਿਹੜਾ ਉਹ ਅੱਧੀ ਦਰਜਨ ਟਾਈਮ ਉਹਦੇ 'ਚ RCMP ਨੇ ਇਹ ਕਿਹਾ ਕਿ ਇਹ ਜਿਹੜਾ ਬਿਸ਼ਨੋਈ ਗੈਂਗ ਹੈ ਜਿਹੜੀ ਮੁੱਖ ਤੌਰ ਦੇ ਉੱਤੇ ਕੈਨੇਡਾ 'ਚ ਫਰੌਤੀਆਂ, ਮਰਡਰ ਔਰ ਦੂਸਰੇ ਲਈ ਜ਼ਿੰਮੇਵਾਰ ਹਰਦੀਪ ਨਿੱਜਰ ਤੋਂ ਲੈ ਕੇ ਦੂਜਾ, ਇਹ ਇੰਡੀਅਨ ਗਵਰਨਮੈਂਟ ਹੀ ਇਸ ਨੂੰ ਆਪਰੇਟ ਕਰਦੀ। ਹੁਣ ਇਹ ਬਹੁਤ ਵੱਡਾ ਇਨਕਸ਼ਾਫ ਸੀ ਔਰ ਇਸ ਤੋਂ ਬਾਅਦ ਇਹ ਮਾਂ ਕਾਰਨੀ ਨੇ ਨਾ ਸਿਰਫ ਜਿਹੜਾ ਉਹ ਇੰਡੀਆ ਨਾਲ ਟ੍ਰੇਡ ਮਿਸ਼ਨ ਦੀ ਗੱਲ ਕੀਤੀ, ਪਿਛਲੇ ਸਤੰਬਰ ਦੇ ਵਿੱਚ 2025 'ਚ ਡਿਪਲੋਮੈਟਿਕ ਸੰਬੰਧ ਵਾਪਸ ਕਾਇਮ ਕੀਤੇ। ਦਿਨੇਸ਼ ਪਟਨਾਇਕ ਨਾਂ ਦਾ ਇੱਕ ਫਿਰਕੂ ਗੰਦਾ ਹਿੰਦੂ, ਅਜੀਤ ਡੋਵਾਲ ਦਾ ਹੀ ਇਹ ਪਾਲਤੂ ਜਿਹੜਾ ਇਹ ਹਾਈ ਕਮਿਸ਼ਨਰ ਲਾਇਆ ਹੋਇਆ ਕੈਨੇਡਾ ਦੇ ਵਿੱਚ, ਔਰ ਬੜੀ ਬੇਹਯਾਈ ਦੇ ਨਾਲ ਇਸ ਨੇ CBC ਨਿਊਜ਼ ਨੂੰ ਇੰਟਰਵਿਊ ਅੱਜ ਦਿੱਤਾ ਔਰ ਇਹਨਾਂ ਦੀ ਨਿਊਜ਼ ਏਜੰਸੀ ਇੰਡੀਆ ਦੀ PTI, ਇਹਨੇ ਸਾਰੇ ਭਾਰਤ ਦੀਆਂ ਪਬਲੀਕੇਸ਼ਨਸ ਔਰ ਦੂਜੇ ਵੀ ਇਹਨੂੰ ਜਿਹੜਾ ਐਜ਼ ਏ ਸਟੋਰੀ ਲੀਡ ਸਟੋਰੀ ਬਣਾਇਆ ਔਰ ਉਹਦੇ 'ਚ ਉਹਦਾ ਟਾਈਟਲ ਹੀ ਹੈ ਇੰਡੀਅਨ ਐਨਵॉय ਡਿਸਮਿਸਿਸ ਕੈਨੇਡਾਜ਼ ਐਲੀਗੇਸ਼ਨਸ ਇਨ 2023 ਔਨ ਕਿਲਿੰਗ ਆਫ 6 ਸੈਪਰੇਟਿਸਟ ਲੀਡਰ। ਕਿ ਔਰ ਦਿਨੇਸ਼ ਪਟਨਾਇਕ ਆਲਸੋ ਪੁਆਇੰਟਡ ਹਾਊ ਦਾ ਇਨਵੈਸਟੀਗੇਸ਼ਨ ਇਨਟੂ ਏਅਰ ਇੰਡੀਆ ਬੋਮਬਿੰਗ ਆਫ ਜੂਨ 1985 ਹੈਜ਼ ਸਟਿਲ ਨਾਟ ਯੀਲਡਡ ਐਨੀਥਿੰਗ। ਉਹ ਪੰਜਾਬੀ 'ਚ ਕਹਿੰਦੇ ਨੇ ਨਾਲੇ ਚੋਰ ਨਾਲੇ ਚਤਰ। ਜਦੋਂ ਉਹਨੂੰ ਪੁੱਛਿਆ ਜਾਂਦਾ CBC ਵੱਲੋਂ ਕਿ ਭਾਈ ਆਹ ਰਿਪੋਰਟ, ਕਹਿੰਦਾ ਓਲਡ ਰਿਪੋਰਟ, ਦੇयर नो ਐਵੀਡੈਂਸ, ਕਿਸੇ ਨੇ ਸਾਨੂੰ ਕੋਈ ਐਵੀਡੈਂਸ ਕਦੇ ਦਿੱਤੀ ਨਹੀਂ ਹੈ। ਉਹ ਰਾਦਰ ਕਹਿੰਦਾ 40 ਸਾਲ ਹੋ ਗਏ ਨੇ, 41 ਸਾਲ ਇਹ ਜਿਹੜੇ ਜੂਨ 84 ਜਿਹੜਾ ਜੂਨ 85 ਦੇ ਵਿੱਚ ਏਅਰ ਇੰਡੀਆ ਡਿਜ਼ਾਸਟਰ ਹੋਇਆ, ਕੈਨੇਡਾ ਵਾਲਿਆਂ ਨੇ ਤਾਂ ਉਹਦਾ ਅਜੇ ਤੱਕ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿੱਤੀ ਔਰ ਕੋਈ ਜਿਹੜਾ ਉਹਦੇ 'ਚੋਂ ਨਹੀਂ ਨਿਕਲਿਆ। ਔਰ ਇਸ ਹੱਦ ਤੱਕ ਜਾ ਕੇ ਬੇਸ਼ਰਮੀ, ਬੇਹਯਾਈ, ਔਰ ਇਸ ਦੇ ਨਾਲ ਉਹ ਬੜੀ ਬੇਸ਼ਰਮੀ ਦੇ ਨਾਲ ਕਹਿੰਦਾ ਕਿ ਵੀ ਜਿਹੜਾ ਇੰਡੀਆ ਦੇ ਉੱਤੇ ਚਾਰਜ ਲਾਣਾ ਕਿ ਉਹਨਾਂ ਨੇ ਨਿੱਜਰ ਨੂੰ ਅਸੈਸੀਨੇਟ ਕੀਤਾ, ਅਸੀਂ ਤਾਂ 2020 ਤੋਂ ਉਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ ਔਰ ਇਹ ਚਾਰਜ ਲਾਣਾ
ਐਬਸਰਡ ਐਂਡ ਮੋਟੀਵੇਟਡ, ਇਹ ਉਹੀ ਲਫ਼ਜ਼ ਜਿਹੜੇ ਇਮੀਡੀਏਟ ਜਸਟਿਨ ਟਰੂਡੋ ਦੇ ਚਾਰਜ ਤੋਂ ਬਾਅਦ ਸੀ ਕਿ ਭਈ ਇਹ ਐਬਸਰਡ ਹੈ ਔਰ ਮੋਟੀਵੇਟਡ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਕੋਈ ਕਦੇ ਸਬੂਤ ਦਿੱਤਾ ਹੀ ਨਹੀਂ ਗਿਆ। ਵੈਲ ਵੇਅਰ ਇਜ਼ ਦ ਐਵੀਡੈਂਸ? ਐਵਰੀ ਟਾਈਮ ਯੂ ਕੀਪ ਔਨ ਸੇਇੰਗ ਕ੍ਰੈਡੀਬਲ ਇਨਫੋਰਮੇਸ਼ਨ ਵਿਚ ਇਜ਼ ਫਾਈਨ, ਤੁਸੀਂ ਕਹੀ ਜਾਓ ਬਟ ਸਬੂਤ ਕਿੱਥੇ ਹੈ? ਅਸੀਂ ਤਾਂ ਹਮੇਸ਼ਾ ਹੀ ਇਹ ਕਿਹਾ ਵੀ ਇਟਸ preposterous and absurd. It is something we don't do. These allegations have not been backed by evidence. There is always easy to make accusation. ਕਿ ਐਵੇਂ ਦੋਸ਼ ਲਾਣੇ ਸੌਖੇ ਨੇ, ਐਵੀਡੈਂਸ ਕਿੱਥੇ ਹੈ, ਪ੍ਰੂਫ ਕਿੱਥੇ ਹੈ? ਜਿਹੜੇ ਚਾਰ ਬੰਦਿਆਂ ਰਿਹਾ ਉਹਨਾਂ ਦਾ ਦੇ ਆਰ ਇੰਡੀਵਿਜੂਅਲਸ, ਸਾਡਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਨਥਿੰਗ ਹੈਜ਼ ਹੈਪਨਡ ਔਨ ਦਾ ਗਰਾਊਂਡ। ਏਅਰ ਇੰਡੀਆ ਬੋmbਿੰਗ ਦੇ ਉਹ ਉਹਨਾਂ ਨੂੰ ਘੇਰ ਰਿਹਾ ਕੈਨੇਡਾ ਨੂੰ ਕਿ ਜੀ ਤੁਸੀਂ ਜਿਹੜਾ ਦੇਖੋ ਅਸੀਂ ਤਾਂ ਤੁਹਾਨੂੰ ਜਾਣਕਾਰੀਆਂ ਵੀ ਦਿੰਦੇ ਰਹੇ, ਕਿੰਨਿਆਂ ਬਾਰੇ ਅਸੀਂ ਇਹ ਕਿਹਾ ਕਿ ਵੀ ਇਹ ਜਿਹੜਾ ਇਹ ਦਹਿਸ਼ਤਗਰਦ ਨੇ, ਪਰ ਤੁਸੀਂ ਸਾਡੀ ਕਦੇ ਪਰਵਾਹ ਨਹੀਂ ਕੀਤੀ। ਜਦੋਂ ਸਾਨੂੰ ਤੁਸੀਂ ਅਕਿਊਜ਼ ਕਰਦੇ ਹੋ ਤੁਹਾਨੂੰ ਇਹ ਭੁੱਲ ਜਾਂਦਾ ਹੈ ਕਿ ਵੈਨ ਆਈ ਅਕਿਊਜ਼ ਯੂ ਐਂਡ ਯੂ ਟੈਲ ਮੀ ਐਵੀਡੈਂਸ ਇਜ਼ ਨਾਟ ਇਨਫ, ਆਈ ਐਗਰੀ ਵਿਦ ਇਟ ਐਂਡ ਆਈ ਸੇ ਯੈਸ ਯੂ ਆਰ ਟੈਲਿੰਗ ਮੀ ਐਵੀਡੈਂਸ ਇਜ਼ ਨਾਟ ਇਨਫ, ਵੈਨ ਆਈ ਫਾਈਂਡ ਐਵੀਡੈਂਸ ਆਈ ਵਿਲ ਗਿਵ ਇਟ ਟੂ ਯੂ। ਹੁਣ ਇਹ ਰਿਡੀਕਿਊਲ ਕਰਨਾ, ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਵੱਡੀ ਫੇਲਿਅਰ ਹੈ। ਔਰ ਇਹ ਤਾਂ ਜੋ ਕਰਤੂਤਾਂ ਕਰ ਹੀ ਰਹੇ ਨੇ, ਮੈਨੂੰ ਸਭ ਤੋਂ ਜ਼ਿਆਦਾ ਅਫਸੋਸ ਆਪਣਿਆਂ ਉਹਨਾਂ 'ਤੇ ਹੈ ਜਿਨ੍ਹਾਂ ਨੂੰ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਜੀ ਦੇਖੋ ਕੈਨੇਡਾ ਦੇ ਵਿੱਚ ਸਾਡੀ ਪੋਲੀਟੀਕਲ ਪਾਰਟੀਸਪੇਸ਼ਨ 20 ਤੋਂ ਜ਼ਿਆਦਾ MP ਪੰਜਾਬੀ ਮੂਲ ਦੇ, ਸਿੱਖ ਮੂਲ ਦੇ ਔਰ ਫਲਾਣਾ ਢਿਮਕਾ, ਤੁਹਾਨੂੰ ਕਿਸੇ ਦੀ ਆਵਾਜ਼ 'ਚ ਕੋਈ ਚੂੰ ਵੀ ਕਰਦਾ ਨਜ਼ਰ ਨਹੀਂ ਆਉਂਦਾ। ਔਰ ਸਾਰੀਆਂ ਪਾਰਟੀਆਂ 'ਚ ਬੈਠੇ ਹੋਏ ਨੇ। ਜੇ ਲਿਬਰਲ ਪਾਰਟੀ ਵਾਲਿਆਂ ਦੀ ਮਜਬੂਰੀ ਹੈ ਪਾਰਟੀ ਡਿਸਿਪਲਿਨ, ਉਹ ਇਹਨਾਂ ਮੁਲਕਾਂ 'ਚ ਕੋਈ ਮਜਬੂਰੀ ਨਹੀਂ ਹੁੰਦੀ ਹੈ, ਕੋਈ ਇੰਡੀਆ ਨਹੀਂ ਹੈ ਕਿ ਜੀ ਤੁਸੀਂ ਵਿਪ ਜਾਰੀ ਕਰਤਾ ਜਾਂ ਦੂਜਾ। NDP ਜਿਹਨੂੰ ਜਗਮੀਤ ਸਿੰਘ ਨੇ ਆਪਣੇ ਲਹੂ ਪਸੀਨੇ ਦੇ ਨਾਲ ਸਿੰਜਿਆ, ਜਿਸ ਉਹਦਾ ਪ੍ਰੀਮੀਅਰ ਜਾ ਰਿਹਾ ਉੱਥੇ ਔਰ ਉਹ ਕਹਿ ਰਿਹਾ ਜੀ ਦੇ ਅਮਰੀਕਾ ਚੀਨ ਦੇ ਨਾਲ ਵੀ ਸਾਡੇ ਮਤਭੇਦ ਨੇ ਤੇ ਦੂਜੇ ਕੰਜ਼ਰਵੇਟਿਵ ਪਾਰਟੀ 'ਚ ਬੈਠੇ ਹੋਏ ਲੋਕ। ਸੋ ਇਹ ਅਫਸੋਸ ਦੀ ਗੱਲ ਹੈ। ਔਰ ਮੈਂ ਸਮਝਦਾ ਕਿ ਵੀ ਇਹ ਮਾਰ ਮਰਾਈ ਆ ਜੇ ਬੀਤੇ ਕੱਲ੍ਹ ਹੀ ਜਿਹੜਾ ਇੱਕ ਬੜਾ ਵਧੀਆ ਇਨਸਾਨ ਜਿਹਦੇ ਬਾਰੇ ਮੈਂ ਰਿਪੋਰਟਸ ਦੇਖਿਆ, ਸਰੀ ਦੇ ਵਿੱਚ ਜਿਹੜਾ ਫੋਟੋ ਸਟੂਡੀਓ ਵੀ ਔਰ ਕੋਈ ਹੋਰ ਵੀ ਕਾਰੋਬਾਰੀ ਤੌਰ 'ਤੇ ਉਹਦਾ ਮਰਡਰ ਹੋਇਆ ਔਰ ਲਗਾਤਾਰ ਗੋਲੀਆਂ ਅਜੇ ਵੀ ਚੱਲ ਰਹੀਆਂ ਨੇ ਉਹ ਸਾਰੇ। ਸੋ ਮਤਲਬ ਇਹ ਨਹੀਂ ਹੈ ਕਿ ਵੀ ਔਰ ਲਾਰੈਂਸ ਬਿਸ਼ਨੋਈ ਗੈਂਗ ਜਾਂ ਦੂਜੇ ਤੀਜੇ ਵੀ ਉਹਨਾਂ ਨੇ ਕਰਤੂਤ ਕੀਤੀ ਹਟ ਕੇ, ਉਹਨਾਂ ਦਾ ਇੰਡੀਆ ਦਾ ਇੰਨਾ ਹੌਸਲਾ ਵੱਧ ਗਿਆ ਜੇ ਇਹਨਾਂ ਦਾ ਹਾਈ ਕਮਿਸ਼ਨਰ ਇਸ ਜਿਹੜਾ ਉਹ ਬੇਸ਼ਰਮੀ ਦੇ ਨਾਲ ਇਸ ਕਿਸਮ ਦਾ ਇੰਟਰਵਿਊ ਦੇ ਸਕਦਾ ਔਰ ਲਗਾਤਾਰਤਾ ਨਾਲ ਮਰਡਰ ਹੋ ਰਹੇ ਨੇ। ਉਹ ਤਾਂ ਕੈਨੇਡਾ ਨੂੰ ਕਹਿ ਰਹੇ ਨੇ ਹੋਰ ਸਵਾਦ ਚੱਖੋ, ਜਿਹੜਾ ਤੁਸੀਂ ਆਪਣੀਆਂ ਬੜੀਆਂ ਫਰੀडम ਦੀ ਔਰ ਆਪਣੇ ਰਾਈਟ ਟੂ ਸਪੀਕ ਦਾ ਹੱਕ ਦਿੰਦੇ ਸੀ, ਅਸੀਂ ਇਹਨਾਂ ਆਵਾਜ਼ਾਂ ਨੂੰ ਇੱਥੇ ਗੋਲੀਆਂ ਨਾਲ ਬੰਦ ਕਰਾਂਗੇ। ਲੇਕਿਨ ਅਫਸੋਸ ਜਿਹੜਾ ਆਪਣੇ ਨੁਮਾਇੰਦਿਆਂ 'ਤੇ ਹੈ ਔਰ ਇਸ ਦੀ ਅਕਾਊਂਟੇਬਿਲਿਟੀ ਅਲਟੀਮੇਟਲੀ ਉਹਨਾਂ ਨੂੰ ਦੇਣੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ
ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਦਾ ਫੌਜੀ ਅਤੇ ਡਿਪਲੋਮੈਟਿਕ ਸਟੇਟਸ ਤਾਂ ਵਧਿਆ ਹੀ ਹੈ ਤੇ ਨਾਲ ਹੀ ਪਾਕਿਸਤਾਨ ਦੀ ਡਿਫੈਂਸ ਇੰਡਸਟਰੀ ਦੀ ਜਿਹੜੀ ਹੈ ਚੜਾਈ ਹੋਈ ਹੈ। ਸੋ ਚੀਨ ਤੇ ਪਾਕਿਸਤਾਨ ਦੀ ਸਾਂਝਣਾ ਬਣੇ JF-17 ਥੰਡਰ ਫਾਈਟਰ ਜਹਾਜ਼ਾਂ ਦੀ ਮੰਗ ਵਧ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇੰਡੋਨੇਸ਼ੀਆ ਵੱਲੋਂ ਪਾਕਿਸਤਾਨ ਤੋਂ ਕਈ ਬਿਲੀਅਨ ਡਾਲਰ ਦੇ 40 JF-17 ਥੰਡਰ ਜਹਾਜ਼ ਜਿਹੜੇ ਉਹ ਖਰੀਦੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਹੈ? ਦੇਖੋ, ਭਾਰਤ ਦੇ ਹਾਕਮਾਂ ਤੇ ਉਹਨਾਂ ਦੇ ਦੁਮਛੱਲਿਆਂ ਨੇ ਦੁਨੀਆ ਭਰ ਦੇ ਵਿੱਚ ਭਾਰਤ ਨੂੰ ਵਿਸ਼ਵ ਗੁਰੂ, ਚੌਥੀ ਵੱਡੀ ਇਕੋਨਮੀ, ਤੀਸਰੀ ਬਣ ਜਾਵਾਂਗੇ, ਫਿਰ ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ, ਫਿਰ ਅਮਰੀਕਾ ਨੂੰ ਪਿੱਛੇ ਛੱਡ ਦਿਆਂਗੇ, ਅਸੀਂ ਸੁਪਰ ਪਾਵਰ, ਅਸੀਂ ਫਲਾਣਾ, ਸਾਡਾ ਗੌਰਵ, ਇਹ ਉਹ। ਪਰ ਮੈਂ ਸਮਝਦਾ ਵੀ ਇਸ ਸਾਰੇ ਦੀ ਆੜ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਉਹ ਫਾਲਸ ਫਲੈਗ ਆਪਰੇਸ਼ਨ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਕੀਤਾ। ਲੇਕਿਨ 4 ਰੋਜ਼ਾ 7, 8, 9, 10 ਮਈ ਨੂੰ ਪਾਕਿਸਤਾਨ ਦੇ ਨਾਲ ਮਿਸਾਈਲ ਡਰੋਨ ਜੰਗ ਦੇ ਵਿੱਚ ਜੇ ਇਹ ਕਹੀਏ ਕਿ ਭਾਰਤ ਇਹੀ ਨਹੀਂ ਕਿ ਵੀ ਧੜਮ ਕਰਕੇ ਜ਼ਮੀਨ ਤੇ ਡਿੱਗਿਆ, ਪਤਾਲ ਦੇ ਵਿੱਚ ਵਾੜ ਕੇ ਪਾਕਿਸਤਾਨ ਨੇ ਰੱਖਿਆ। ਹੁਣ ਇਸ ਨੇ ਓਵਰਆਲ ਜਿਸ ਤੇਜ਼ੀ ਨਾਲ ਪਾਕਿਸਤਾਨ ਦਾ ਸਟੇਟਸ ਜਿਹੜਾ ਉਹ ਵਧਾਇਆ, ਇਕੱਲਾ ਮਿਲੀਟੈਰਲੀ ਨਹੀਂ, ਮਿਲੀਟੈਰਲੀ ਤਾਂ ਜੇ ਅਸੀਂ US ਕਾਂਗਰਸ ਦੀ ਉਹ ਰਿਪੋਰਟ ਹੀ ਜਿਹੜੀ ਸੈਨੇਟ ਔਰ ਕਾਂਗਰਸਮੈਨਾਂ ਨੇ ਪੇਸ਼ ਕੀਤੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਨੇ ਆਪਣੀ ਸੁਪੀਰੀਅਰਿਟੀ, ਮਿਲਟਰੀ ਸੁਪੀਰੀਅਰਿਟੀ ਪ੍ਰੂਵ ਕੀਤੀ। ਡਿਪਲੋਮੈਟਿਕਲੀ ਵੀ ਹਾਲ ਇਹ ਹੋਇਆ ਵੀ ਦੁਨੀਆ 'ਚ ਭਾਰਤ ਨੇ ਆਪਣੇ 70 ਤੋਂ ਜ਼ਿਆਦਾ ਜਿਹੜੇ ਮੈਂਬਰ ਪਾਰਲੀਮੈਂਟ ਔਰ ਸਾਬਕਾ ਬਿਊਰੋਕਰੈਟ ਉਹਨਾਂ ਦੇ ਡੈਲੀਗੇਸ਼ਨ 40 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਭੇਜੇ। ਲੇਕਿਨ ਇੱਕ ਇਜ਼ਰਾਈਲ ਨੂੰ ਛੱਡ ਕੇ ਕੋਈ ਵੀ ਮੁਲਕ ਨੇ ਭਾਰਤ ਦਾ ਇਹ ਜਿਹੜਾ ਵਰਜਨ ਸੀ ਕਿ ਪਾਕਿਸਤਾਨ ਨੇ ਦਹਿਸ਼ਤਗਰਦੀ ਕੀਤੀ ਔਰ ਉਹਨੂੰ ਐਕਸੈਪਟ ਨਹੀਂ ਕੀਤਾ। ਸੋ ਡਿਪਲੋਮੈਟਿਕਲੀ ਵੀ ਪੂਰੀ ਤਰ੍ਹਾਂ ਆਈਸੋਲੇਟ ਹੋਇਆ। ਹੁਣ ਇਸ ਸਾਰੇ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਅਰਸਾ ਪਹਿਲਾਂ ਤੱਕ ਪਾਕਿਸਤਾਨ ਦੀ ਇਕੋਨਮੀ ਬਹੁਤ ਬੁਰੀ ਤਰ੍ਹਾਂ ਲੜਖੜਾ ਰਹੀ ਸੀ। ਸਾਊਦੀ ਅਰੇਬੀਆ ਜਾਂ UAE ਦੇ ਜਿਹੜੇ ਨੇ ਉਹਨਾਂ ਦੀ ਲੋਨ ਜਾਂ ਦੂਜੇ ਦੇ ਉੱਤੇ ਮਹਿਜ਼ ਇਹ ਉਹਨਾਂ ਦੀ ਸਰਵਾਈਵਲ ਚੱਲ ਰਹੀ ਸੀ ਔਰ ਇਹ ਖਬਰਾਂ ਕਿ ਪਾਕਿਸਤਾਨ ਡਿਫਾਲਟਰ ਹੋ ਜਾਏਗਾ। ਫਿਰ ਅਮਰੀਕਾ ਨੇ ਥੋੜ੍ਹਾ ਬਹੁਤ ਜਿਹੜਾ ਹੈ IMF ਰਾਹੀਂ ਪਾਕਿਸਤਾਨ ਨੂੰ ਬਿਲੀਅਨ 2 ਬਿਲੀਅਨ ਦਾ ਜਿਹੜਾ ਹੈ ਉਹ ਪੈਕੇਜ ਦਵਾ ਕੇ ਉਹਨੂੰ ਸਟੇਬਲ ਕੀਤਾ। ਲੇਕਿਨ ਇਹ ਜਿਹੜਾ ਪੀਰੀਅਡ ਮਈ ਤੋਂ ਬਾਅਦ, ਆਪਰੇਸ਼ਨ ਸਿੰਦੂਰ ਤੋਂ ਬਾਅਦ, ਨਾ ਸਿਰਫ ਪਾਕਿਸਤਾਨ ਦਾ ਮੋਰਾਲ ਜਾਂ ਪਾਕਿਸਤਾਨ ਦੀਆਂ ਅਮਰੀਕਾ ਨਾਲ ਨਜ਼ਦੀਕੀਆਂ ਵਧੀਆਂ, ਉਸ ਦਾ ਇੱਕਦਮ ਸਟੇਟਸ ਇਸਲਾਮਿਕ ਵਰਲਡ ਦੇ ਵਿੱਚ ਵੀ। ਔਰ ਜੇ ਈਵਨ ਇਸ ਖਬਰ ਦਾ ਜ਼ਿਕਰ ਕਰਨ ਤੋਂ ਪਹਿਲਾਂ ਕਿ ਵੀ ਕਿਵੇਂ ਪਾਕਿਸਤਾਨ ਦੀ ਇਕੋਨਮੀ ਨੂੰ ਖਾਸ ਤੌਰ 'ਤੇ, ਕਿਉਂਕਿ ਇਹ ਜਿਹੜੇ JF-17 ਥੰਡਰ ਫਾਈਟਰ ਜੈਟਸ ਨੇ, ਇਹ ਜੁਆਇੰਟ ਪ੍ਰੋਡਕਸ਼ਨ ਹੈ ਪਾਕਿਸਤਾਨ ਦੀ ਔਰ ਚਾਈਨਾ ਦੀ, ਪਾਕਿਸਤਾਨ 'ਚ ਬਣਦੇ ਨੇ। ਹੁਣ ਈਵਨ ਫੋਰਨ ਆਪਰੇਸ਼ਨ ਸਿੰਦੂਰ 7, 8, 9, 10 ਮਈ ਤੋਂ ਬਾਅਦ ਰਾਫੇਲ ਜਿਹੜੇ ਭਾਰਤ ਨੇ ਖਰੀਦੇ, ਕਿੰਨੇ ਬਿਲੀਅਨ ਡਾਲਰ ਦੇ ਜਿਹੜੀ ਡੀਲ, ਕੁਛ ਆਏ ਕੁਛ ਆਣੇ ਨੇ, 6 ਜਾਂ 7 ਉਹਨਾਂ ਦੇ ਪਲੇਨ ਡਿੱਗਦੇ ਨੇ। ਸਾਰੀ 에ਅਰਫੋਰਸ ਜਿਹੜੀ ਉਹਨਾਂ ਦੀ ਜਹਾਜ਼ਾਂ ਨੂੰ, ਬਾਕੀ ਰਹਿੰਦਿਆਂ ਨੂੰ ਵੀ ਉਹ ਗਰਾਊਂਡ ਕਰਦੇ ਨੇ ਕਿ ਭਾਈ ਇਹ ਤਾਂ ਬਿਲਕੁਲ ਤਬਾਹ ਹੋ ਜਾਏਗਾ ਕੰਮ। ਔਰ ਇਹਦਾ ਨਤੀਜਾ ਰਾਫੇਲ ਦੇ ਸ਼ੇਅਰ ਵੀ ਡਿਗੇ ਔਰ ਇਹ JF-17 ਥੰਡਰ ਫਾਈਟਰ ਜੈਟ ਜਿਹੜੇ ਨੇ, ਇਹਦੀ ਡਿਮਾਂਡ ਇੰਨੀ ਤੇਜ਼ੀ ਨਾਲ ਵਧੀ। ਹਾਲਾਂਕਿ ਮਿਲੀਟੈਰਲੀ ਪਾਕਿਸਤਾਨ ਦੇ ਨਾਲ ਸਾਊਦੀ ਅਰੇਬੀਆ ਨੇ ਡਿਫੈਂਸ ਪੈਕਟ ਕੀਤਾ, ਜਿਹੜਾ ਭਾਰਤ ਦੇ ਮੂੰਹ ਤੇ ਬਹੁਤ ਜ਼ੋਰਦਾਰ ਚਪੇੜ ਸੀ। ਉਹ ਤਾਂ ਸਮਝਦੇ ਸੀ ਕਿ ਜੀ ਉਹ ਸਿਵਲੀਅਨ ਅਵਾਰਡ ਮੋਦੀ ਲੈ ਕੇ ਆਇਆ ਮੁਸਲਮਾਨ ਮੁਲਕਾਂ ਤੋਂ ਔਰ ਉਹ ਰਿਫਾਈਨਰੀਜ਼ ਤੇ ਦੂਜਿਆਂ ਦੇ ਵਿੱਚ ਸਾਊਦੀ ਜਿਹੜੇ ਨੇ ਇਨਵੈਸਟ ਕਰ ਰਹੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹ ਈਵਨ ਟਾਈਮਜ਼ ਆਫ ਇਸਲਾਮਾਬਾਦ ਦੀ ਵੀ ਖਬਰ ਹੈ ਔਰ ਇਹਦਾ ਬੇਸ ਜਦੋਂ ਕਿ ਵਾਈ ਟਰਕੀ ਐਂਡ ਸਾਊਦੀ ਅਰੇਬੀਆ ਆਰ ਟਰਨਿੰਗ ਟੂ ਪਾਕਿਸਤਾਨ ਫॉर ਸਟ੍ਰੈਟੇਜਿਕ ਡਿਫੈਂਸ ਅਲਾਇੰਸ, ਫੋਰਬਸ ਰਿਪੋਰਟ। ਹੁਣ ਫੋਰਬਸ ਨੇ ਇਹ ਰਿਪੋਰਟ ਦਿੱਤੀ ਹੈ ਕਿ ਕਿਉਂਕਿ ਜਦੋਂ ਅਸੀਂ ਇਹ ਦੇਖਦੇ ਕਿ ਵੀ ਟਰਕੀ ਵੀ ਜਿਹੜਾ ਉਹ ਉਸ ਡਿਫੈਂਸ ਅਲਾਇੰਸ ਨੂੰ ਜੁਆਇਨ ਕਰਨਾ ਚਾਹੁੰਦਾ, ਜਿਹਦੇ 'ਚ ਪਾਕਿਸਤਾਨ ਔਰ ਸਾਊਦੀ ਅਰੇਬੀਆ ਨੇ ਜਿਹੜੇ ਸਾਈਨ ਕੀਤਾ ਪੈਕਟ, ਔਰ ਇਹ ਆਪਣੇ ਆਪ ਦੇ ਵਿੱਚ ਬੜੀ ਡੀਟੇਲ ਸਟੋਰੀ ਹੈ ਉਸ ਦੀ। ਫਿਰ ਇਹ ਹੈ ਕਿ ਵੀ ਇਹ ਇਕੱਲਾ ਟਰਕੀ ਔਰ ਸਾਊਦੀ ਅਰੇਬੀਆ ਹੀ ਪਾਕਿਸਤਾਨ ਦੇ ਨੇੜੇ ਨਹੀਂ ਨੇ। ਈਵਨ ਇਹ ਜਿਹੜੀ ਮੰਗ ਹੈ ਕਿ ਭਾਈ ਪਾਕਿਸਤਾਨ ਦੀ ਲੋੜ ਹਰ ਪਾਸੇ ਹੈ ਔਰ ਉਹਨਾਂ ਤੋਂ ਜਿਹੜੀ ਡੀਲ ਹੈ ਉਹ ਭਾਵੇਂ ਜਿਹੜਾ ਹੈ ਗਵਾਂਢੀ ਮੁਲਕ ਹੋਣ,
ਇੰਡੋਨੇਸ਼ੀਆ ਦੇ ਨਾਲ ਜਿਹੜੀ ਪਾਕਿਸਤਾਨ ਦਾ ਇਸ ਵੇਲੇ ਅਲਾਇੰਸ ਖਾਸ ਤੌਰ 'ਤੇ ਡੀਲ ਇਸ JF-17 ਦੇ ਹਵਾਲੇ ਨਾਲ ਹੈ। ਇਹ 40 JF-17 ਥੰਡਰ ਫਾਈਟਰ ਜੈਟ ਖਰੀਦਣ ਦੀ ਜਿਹੜੀ ਬਿਲੀਅਨਸ ਆਫ ਡਾਲਰਸ ਹੈ। ਇਸ ਤੋਂ ਇਲਾਵਾ ਲੀਬੀਆ ਦੇ ਵਿੱਚ ਪਾਕਿਸਤਾਨ ਦੇ ਡਿਫੈਂਸ ਮੁਖੀ ਔਰ ਦੂਜਿਆਂ ਨੇ $4 ਬਿਲੀਅਨ ਤੋਂ ਜ਼ਿਆਦਾ ਦੇ ਹਥਿਆਰ, ਹਾਲਾਂਕਿ ਲੀਬੀਆ ਡਿਵਾਈਡਡ ਹੈ ਆਪਸ ਦੇ ਵਿੱਚ, ਲੇਕਿਨ ਇਹ ਡੀਲ ਵੀ ਔਰ ਬਾਕੀ ਮਲੇਸ਼ੀਆ ਜਾਂ ਦੂਜੇ। ਹੁਣ ਇਸ ਵੇਲੇ ਪਾਕਿਸਤਾਨ ਜੇ ਇਹ ਕਹਿਣਾ ਹੋਏ, ਹੁਣ ਤੱਕ ਤਾਂ ਜਦੋਂ ਅਸੀਂ ਇਹ ਸੁਣਦੇ ਸੀ ਕਿ ਜੀ ਜਿਹੜੇ ਫੌਜੀ ਸਾਜ਼ੋ ਸਮਾਨ ਦੇ ਵਿੱਚ ਅਮਰੀਕਾ, ਰੂਸ, ਇਜ਼ਰਾਈਲ ਨੇ ਆਪਣੀ ਥਾਂ ਬਣਾਈ ਔਰ ਚਾਈਨਾ ਔਰ UK, ਫਰਾਂਸ ਇਹ ਤਾਂ ਰਹੇ ਹੀ ਨੇ, ਪਰ ਜਿਸ ਲੈਵਲ ਦੇ ਉੱਤੇ ਇਸ ਵੇਲੇ ਪਾਕਿਸਤਾਨ ਦੇ ਨਾਲ ਪੈਕਟ ਹੋ ਰਹੇ ਨੇ ਜਾਂ ਜਿਹੜੇ ਇਹ ਥੰਡਰ ਵੀ ਔਰ ਦੂਸਰੇ ਵੀ ਖਰੀਦਣ ਦੇ, ਇਹਨੇ ਤਾਂ ਪਾਕਿਸਤਾਨ ਦੀ ਇਕਨੋਮੀ ਨੂੰ ਬਹੁਤ ਬੂਸਟ ਕਰਨਾ ਆਉਣ ਵਾਲੇ। ਅਜੇ ਤਾਂ ਸ਼ੁਰੂਆਤੀ ਦੌਰ ਹੈ, ਡੀਲਸ ਹੋ ਰਹੀਆਂ, ਜਦੋਂ ਤੱਕ ਸਪਲਾਈ ਹੋਏਗਾ ਕੁਛ ਆਏਗਾ। ਸੋ ਪਾਕਿਸਤਾਨ ਆਪਣੇ ਆਪ ਦੇ ਵਿੱਚ ਇਹੀ ਨਹੀਂ ਕਿ ਉਹਦੀ 에ਅਰਫੋਰਸ ਨੇ ਸੁਪੀਰੀਅਰਿਟੀ ਪ੍ਰੂਵ ਕੀਤੀ ਜਾਂ ਮਿਲੀਟੈਰਲੀ ਉਹ ਵਾਰ ਹਾਰਡਨਡ ਆਰਮੀ ਆ, ਔਰ ਉਹਨਾਂ ਨੇ ਜਿਵੇਂ ਅਫਗਾਨਿਸਤਾਨ ਦੇ 2 ਹਮਲੇ ਸੋਵੀਅਤ ਯੂਨੀਅਨ ਵੇਲੇ ਵੀ, ਨੈਟੋ ਵੇਲੇ ਵੀ, ਜਾਂ ਹੁਣ ਜਿਹੜੀ ਇੰਡੀਆ ਸਪਾਂਸਰਡ ਦਹਿਸ਼ਤਗਰਦੀ ਵਾਇਆ ਜਿਹੜਾ ਤਹਿਰੀਕੇ ਤਾਲਿਬਾਨ ਔਰ ਦੂਸਰਿਆਂ ਰਾਹੀਂ ਹੈ, ਉਹ ਸਾਰਿਆਂ ਨੂੰ ਕਿਵੇਂ ਉਹਨੇ ਠੱਲ ਪਾਈ ਹੈ। ਪਰ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਉਹ ਐਜ਼ ਏ ਡਿਫੈਂਸ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਦੀ ਐਕਸਪੋਰਟ ਵਰਥ ਬਿਲੀਅਨਸ ਆਫ ਡਾਲਰਸ, ਔਰ ਇਹ ਨਿਊਜ਼ ਵੀ ਬੜੀ ਡਿਟੇਲ ਦੇ ਵਿੱਚ ਹੈ। ਪਾਕਿਸਤਾਨ ਇੰਡੋਨੇਸ਼ੀਆ ਐਡਵਾਂਸ ਟੂਵਰਡਸ multi-billion JF-17 ਥੰਡਰ ਡੀਲ, ਔਰ ਇਸ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਰੀਜਨਲ ਕਨਫਲਿਕਟ ਦੇ ਵਿੱਚ ਜਿਹੜੀ ਇਸ ਦੀ ਪਰਫਾਰਮੈਂਸ ਹੈ ਉਸਨੇ ਇਸ ਲੈਵਲ ਤੱਕ ਲਿਆਂਦਾ ਹੈ। ਔਰ ਇਹ ਜਿਹੜੀ ਹੈ ਇੰਡੋਨੇਸ਼ੀਆ ਦਾ ਡਿਫੈਂਸ ਮਿਨਿਸਟਰ ਨੇ ਪਾਕਿਸਤਾਨ ਦੇ 에ਅਰਫੋਰਸ ਚੀਫ ਦੇ ਨਾਲ ਡੀਟੇਲ ਗੱਲਬਾਤ ਕੀਤੀ ਹੈ, ਫੋਕਸਿੰਗ ਔਨ ਕੰਬੈਟ ਜੈਟਸ, ਆਰਮੀ ਡਰੋਨਸ ਐਂਡ ਸਪੋਰਟਿੰਗ ਇਨਫਰਾਸਟਰਕਚਰ, ਕਿਉਂਕਿ ਡਰੋਨ ਵੀ ਪਾਕਿਸਤਾਨ 'ਚ ਬਣਨ ਲੱਗ ਗਏ ਨੇ। Security sources familiar with the deliberations describe the negotiations as advanced, highlighting Indonesia's specific requirements for over 40 JF-17 units alongside Pakistan. और ये जड़ा sharper drones for surveillance, ये drones the brand है, and strike capabilities. Such a transaction would represent one of the largest single exports of JF-17 platform, underscoring growing international confidence in Pakistan's indigenous defense manufacturing capability. ਇਹ ਬਹੁਤ ਵੱਡੀ ਗੱਲ ਹੈ। ਔਰ ਇਹ ਜਿਹੜੀ ਇੰਡੋਨੇਸ਼ੀਆ ਦੀ 에ਅਰ ਫੋਰਸ ਹੈ ਉਹ ਮਾਡਰਨਾਈਜ਼ ਕਰ ਰਹੀ ਹੈ ਆਪਣੇ ਸਾਰੇ ਸਟਰਕਚਰ ਨੂੰ। ਕੰਟਰੀ ਜਿਹੜਾ ਐਗਰੈਸਿਵਲੀ ਜਿਹੜੀ ਉਹਨਾਂ ਦੀ ਏਜਿੰਗ ਫਲੀਟ ਹੈ ਉਹਨੂੰ ਛੱਡ ਰਹੇ ਨੇ, ਔਰ ਇਸ ਤੋਂ ਪਹਿਲਾਂ ਉਹਨਾਂ ਨੇ ਪ੍ਰਾਇਰ 42 ਜਿਹੜੇ ਫ੍ਰੈਂਚ ਰੈਫੇਲ ਜੈਟਸ ਦਾ ਆਰਡਰ ਕੀਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ 48 ਟਰਕਿਸ਼ ਕਾਨ ਫਾਈਟਰ ਵੀ ਲਏ ਸੀ। ਪਰ ਇਸ ਸਭ ਦੇ ਬਾਵਜੂਦ ਬਜਟ ਕੰਸੀਡਰੇਸ਼ਨਸ ਦੇ ਹੁੰਦਿਆਂ ਵੀ ਹੁਣ JF-17 ਦੀ ਅਟਰੈਕਸ਼ਨ ਇੰਨੀ ਕੁ ਹੈ ਕਿ 40 ਜਿਹੜੇ ਨੇ ਉਸ ਦਾ ਆਰਡਰ ਉਹ ਕਰਨ ਜਾ ਰਹੇ ਨੇ, ਔਰ ਇਸ ਦੇ ਅੱਗੇ ਫਿਰ ਉਹਦੀ ਡਿਟੇਲ ਹੈ। ਔਰ ਇਕੱਲਾ ਇਹੀ ਨਹੀਂ, ਇਸ ਦੇ ਚਲਦਿਆਂ ਅੱਜ ਇੱਕ ਖਬਰ ਪ੍ਰੋਮੀਨੈਂਟਲੀ, ਪਾਕਿਸਤਾਨ ਟੂ ਪਾਰਟਨਰ ਵਿਦ ਵਰਲਡ ਲਿਬਰਟੀ ਫਾਈਨੈਂਸ਼ੀਅਲ ਔਨ ਡਾਲਰ ਲਿੰਕਡ ਸਟੇਬਲ ਕੋਇਨ। ਹੁਣ ਇਹ ਟਰੰਪ ਫੈਮਿਲੀ ਨਾਲ ਰਿਲੇਟ ਜਦੋਂ ਪਾਕਿਸਤਾਨ ਦੀ ਡੀਲ ਵੀ ਹੋਈ ਔਰ ਆਸਮ ਮਨੀਰ ਵੀ ਆਏ ਇੱਥੇ, ਉਦੋਂ ਇਹ ਸੀ ਕਿ ਵੀ ਇਹ ਜਿਹੜਾ ਵਰਲਡ ਲਿਬਰਟੀ ਫਾਈਨੈਂਸ਼ੀਅਲ ਹੈ ਇਹ ਟਰੰਪ ਦੀ ਫੈਮਿਲੀ ਇਹਨੂੰ ਰਨ ਕਰਦੀ। ਅੰਡਰ ਦਾ ਐਗਰੀਮੈਂਟ WLF will work with Pakistan Central Bank to integrate its $1 stable coin into a regulated digital payment structure, allowing the token to operate alongside Pakistan's own digital currency infrastructure, says a source. ਇਹ ਥੋੜਾ ਜਿਹਾ ਟੈਕਨੀਕਲੀ ਦੀ ਟਰਮੀਨੋਲੋਜੀ ਹੈ ਕਿ ਵੀ ਇਹ ਜਿਹੜੇ ਬਿਟਕੋਇਨ ਜਾਂ ਇਹ ਜਿਹੜੀ ਡਿਜੀਟਲ ਕਰੰਸੀ ਹੈ, ਇਸ ਬਾਰੇ ਵੀ ਐਗਰੀਮੈਂਟ ਜਿਹੜਾ ਹੈ ਉਹਨਾਂ ਨੇ ਪਾਕਿਸਤਾਨ ਨੇ ਉਸ ਫਰਮ ਦੇ ਨਾਲ ਜਿਹੜੀ ਵਰਲਡ ਲਿਬਰਟੀ ਫਾਈਨੈਂਸ਼ੀਅਲ ਹੈ, ਜਿਹੜੀ ਮੇਨ ਕ੍ਰਿਪਟੋ ਬਿਜ਼ਨਸ 'ਚ ਹੈ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਫੈਮਿਲੀ, ਕਿਉਂਕਿ ਉਦੋਂ ਇਹ ਆਇਆ ਸੀ ਕਿ ਜੀ ਕ੍ਰਿਪਟੋ ਕਰੰਸੀ ਦੇ ਮਾਮਲੇ 'ਚ ਕ੍ਰਿਪਟੋ ਬਿਜ਼ਨਸ ਡੀਲ ਪਾਕਿਸਤਾਨ ਨੇ ਸਾਈਨ ਕੀਤੀ। ਉਦੋਂ ਬਹੁਤੀ ਸਾਨੂੰ ਵੀ ਸਮਝ ਨਹੀਂ ਸੀ ਵੀ ਇਹ ਕੀ ਹੈਗਾ,
ਪਰ ਹੁਣ ਇਹ ਆਇਆ ਕਿ ਵੀ ਇਹ ਜਿਹੜੀ ਡੀਲ ਵਰਲਡ ਲਿਬਰਟੀ ਫਾਈਨੈਂਸ਼ੀਅਲ, ਇਹ ਉਹ ਕੰਪਨੀ ਹੈ ਜਿਹੜੀ ਟਰੰਪ ਫੈਮਿਲੀ ਓਨ ਕਰਦੀ ਹੈ, ਉਹਦੇ ਨਾਲ ਜਿਹੜਾ ਉਹਨਾਂ ਨੇ ਕੀਤਾ ਸੀ ਜਿਹੜੀ ਡੀਲ, ਉਹ ਹੁਣ ਅੱਗੇ ਵਧੀ ਹੈ। ਔਰ ਇਹ ਜਿਹੜੀ ਡੀਲ ਹੈ ਵਨ ਆਫ ਦਾ ਫਸਟ ਪਬਲਿਕਲੀ ਅਨਾਊਂਸਡ ਟਾਈ ਅਪਸ ਬਿਟਵੀਨ ਵਰਲਡ ਲਿਬਰਟੀ, ਇਹ ਕ੍ਰਿਪਟੋ ਬੇਸਡ ਫਾਈਨੈਂਸ਼ੀਅਲ ਪਲੇਟਫਾਰਮ ਸੈਪਟੈਂਬਰ 2024 'ਚ ਲਾਂਚ ਹੋਇਆ ਸੀ ਐਜ਼ ਏ ਸੋਵਰਨ ਸਟੇਟ। ਔਰ ਇਹ ਇਸ ਐਗਰੀਮੈਂਟ ਦੇ ਥੱਲੇ WLF will work with Pakistan's central bank to integrate its one stable coin into a regulated digital payment structure, allowing the token to operate along Pakistan's own digital currency infrastructure. ਸੋ ਇਹਦੀ ਜਦੋਂ ਹੋਰ ਡਿਟੇਲ ਵੀ ਸਾਨੂੰ ਮਿਲੀ ਅਸੀਂ ਡਿਸਕਸ ਕਰਾਂਗੇ। ਪਰ ਇਸ ਨੂੰ ਅਸੀਂ ਜਦੋਂ ਦੇਖਦੇ ਹਾਂ ਸਾਰਿਆਂ ਨੂੰ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਜਿਸ ਪਾਕਿਸਤਾਨ ਨੂੰ ਭਾਰਤੀ ਮੀਡੀਆ ਉਹਨਾਂ ਦੇ ਸੋ ਕਾਲਡ ਐਕਸਪਰਟ ਫੇਲ ਸਟੇਟ ਰੌਲਾ ਪਾਉਂਦੇ ਸੀ, ਅੱਜ ਉਹ ਪਾਕਿਸਤਾਨ ਮਿਲੀਟੈਰਲੀ, ਡਿਪਲੋਮੈਟਿਕਲੀ ਔਰ ਹੁਣ ਜਿਹੜੀ ਹੈ ਈਵਨ ਜਿਹੜੀ ਪ੍ਰੋਡਕਸ਼ਨ ਡਿਫੈਂਸ ਨਾਲ ਰਿਲੇਟਡ, ਉਹ ਜਹਾਜ਼ ਹੋਣ, ਉਹ ਡਰੋਨ ਹੋਣ, ਉਹ ਦੂਸਰੀਆਂ ਜਿਹੜਾ ਹਥਿਆਰ ਹੋਣ, ਉਹਦਾ ਵੀ ਇੱਕ ਸਪਲਾਇਰ ਮੁਲਕ ਬਣਿਆ। ਇਹ ਹੈ ਜਦੋਂ ਕੁਦਰਤ ਨੇ ਕਿਸੇ ਨੂੰ ਨਵਾਜਣਾ ਹੁੰਦਾ ਤੇ ਇਵੇਂ ਜਿਹੜਾ ਹੈ ਉਹ ਸਭ ਕੁਝ ਬਦਲ ਜਾਂਦਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਬਜ਼ਰਵਰ ਸੈਂਟਰ ਦੀ ਆਈਡੀ ਤੋਂ ਸਾਨੂੰ ਇੱਕ ਲਿਖਤ ਜਿਹੜੀ ਹੈ ਵਸੂਲ ਹੋਈ ਹੈ, ਜਿਸ ਵਿੱਚ ਇੰਕਸ਼ਾਫ ਕੀਤਾ ਗਿਆ ਹੈ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਬਿਜ਼ਨਸ ਇਨਵੈਸਟਮੈਂਟ ਨਾਂ ਦੇ ਥੱਲੇ ਇਜ਼ਰਾਈਲੀ ਵਪਾਰੀਆਂ ਦੀ ਆਮਦ ਹੋ ਰਹੀ ਹੈ ਅਤੇ ਇਹ ਭਾਰਤੀ ਖੁਫੀਆ ਏਜੰਸੀ ਰਾਹ ਅਤੇ ਇਜ਼ਰਾਈਲੀ ਖੁਫੀਆ ਏਜੰਸੀ ਮੁਸਾਦ ਦਾ ਕੋਈ ਸਾਂਝਾ ਪ੍ਰੋਜੈਕਟ ਹੈ। ਔਰ ਦੂਸਰੇ ਪਾਸੇ ਜੰਮੂ ਨੂੰ ਇਹ ਇੱਕ ਜਿਹੜੀ ਅਲੱਗ ਸਟੇਟ ਬਣਾ ਕੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਉਸ ਨਾਲ ਜੋੜਦੀਆਂ ਖਬਰਾਂ ਜਿਹੜੀਆਂ ਗਰਦਸ਼ ਵੀ ਕਰ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਮਿਤ ਸ਼ਾਹ ਨੇ ਇੱਕ ਜਰਨਲਿਸਟ ਦੇ ਸਵਾਲ ਦੇ ਜਵਾਬ 'ਚ ਕਿਹਾ ਸੀ ਨਾ ਕਿ ਵੀ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਬ੍ਰਹਮਾ ਵੀ ਨਹੀਂ ਜਾਣਦਾ ਕਿ ਪੰਜਾਬ 'ਚ ਕੀ ਹੋਏਗਾ, ਉਦੋਂ ਇਹ ਮੇਰਾ ਮੱਥਾ ਠਣਕਿਆ ਕਿ ਇਹ ਕੋਈ ਬਹੁਤ ਡੇਂਜਰਸ ਜਿਹੜੀ ਹੈ ਉਹ ਪਲੈਨਿੰਗ ਦੇ ਉੱਤੇ ਕੰਮ ਕਰ ਰਹੇ ਨੇ। ਗੱਲ ਮਹਿਜ਼ ਇਹ ਨਹੀਂ ਹੈ ਕਿ 2027 'ਚ ਬੀਜੇਪੀ ਦਾ ਅਕਾਲੀਆਂ ਨਾਲ, ਬਾਦਲਾਂ ਨਾਲ ਸਮਝੌਤਾ ਹੁੰਦਾ ਹੈ ਕਿ ਨਹੀਂ ਹੁੰਦਾ, ਸਿੱਧਾ ਉਹ ਪਾਵਰ ਕਿਵੇਂ ਹਥਿਆਉਂਦੇ ਨੇ ਜਾਂ ਕਿਵੇਂ ਕੀ ਕਰਦੇ ਨੇ ਜਾਂ ਕਿਵੇਂ ਉਹਨਾਂ ਨੇ ਜਿਹੜਾ ਉਹਨਾਂ ਦਾ ਸਭ ਤੋਂ ਪਾਵਰਫੁਲ ਹਥਿਆਰ ਡਿਸੈਪਸ਼ਨ ਹੈ, ਧੋਖਾ ਹੈ। ਔਰ ਇਹੀ ਡਿਸੈਪਸ਼ਨ ਦਾ ਹਥਿਆਰ ਉਹਨਾਂ ਨੇ, ਜਦੋਂ ਅਸੀਂ ਮੋਸਾਦ ਦਾ ਜਿਹੜਾ ਇਨਸਿਗਨੀਆ ਦੇਖਦੇ ਹਾਂ ਤੇ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ। ਧੋਖਾ ਵੀ ਤੁਸੀਂ ਚਿਹਰਾ ਕੁਝ ਹੋਰ ਦਿਖਾ ਰਹੇ ਹੋ ਲੇਕਿਨ ਹਕੀਕਤ ਕੁਝ ਹੋਰ ਹੈ। ਹਾਲਾਂ ਪਿਛਲੇ ਦਿਨਾਂ 'ਚ ਇਹ ਖਬਰ ਤਾਂ ਸੀ ਭਗਵੰਤ ਮਾਨ ਜਾਪਾਨ ਔਰ ਸਾਊਥ ਕੋਰੀਆ ਦੇ ਦੌਰੇ ਤੇ ਗਿਆ
ਔਰ ਕਿ ਜੀ ਬਿਜ਼ਨਸ ਇਨਵੈਸਟਮੈਂਟ ਪੰਜਾਬ 'ਚ ਲਿਆਉਣੀ ਹੈ ਔਰ ਪੰਜਾਬ 'ਚ ਅਸੀਂ ਇਹ ਕਰਨਾ ਤੇ ਉਹ ਕਰਨਾ। ਫਿਰ ਇੱਕ ਨਿੱਕੀ ਜਿਹੀ ਖਬਰ ਕਿ ਜੀ ਉਹਨੂੰ ਉਹ ਇਜ਼ਰਾਈਲ ਔਰ ਯੂਕੇ ਵੀ ਆਪਣੇ ਨਾਲ 2 ਮਿਨਿਸਟਰਾਂ ਨੂੰ ਲੈ ਕੇ ਜਾਣਾ ਚਾਹੁੰਦਾ ਸੀ ਔਰ ਉਹ ਸੈਂਟਰਲ ਗਵਰਨਮੈਂਟ ਨੇ ਡਿਨਾਈ ਕਰਤਾ ਜਾਣਾ। ਇਹਦਾ ਮਤਲਬ ਇਹ ਹੈ ਕਿ ਵੀ ਕੁਛ ਨਾ ਕੁਛ ਇਜ਼ਰਾਈਲ ਦੇ ਹਵਾਲੇ ਨਾਲ ਵੀ ਕੁਛ ਐਸਾ ਜ਼ਰੂਰ ਚੱਲ ਰਿਹਾ ਹੋਏਗਾ ਔਰ ਅਸੀਂ ਸ਼ੁਕਰਗੁਜ਼ਾਰ ਹੁੰਦੇ ਹਾਂ ਨਾ। ਆਲਮੋਸਟ ਕੁਛ ਹਫ਼ਤੇ ਸਾਡੀ ਈਮੇਲ sos@tv84.tv ਹੈਕ ਰਹੀ, ਹੁਣ ਇਹ ਫੰਕਸ਼ਨਲ ਹੈ ਔਰ ਸਾਨੂੰ ਆਬਜ਼ਰਵੇਸ਼ਨ ਸੈਂਟਰ ਤੋਂ ਜਿਹੜੀ ਹੈ ਉਹਨਾਂ ਦੀ ਇੱਕ ਲਿਖਤ ਵਸੂਲ ਹੋਈ ਹੈ ਔਰ ਮੈਂ ਸੱਚ ਪੜ੍ਹ ਦੇਣਾ ਚਾਹੁੰਦਾ ਕਿਉਂਕਿ ਮੇਰੇ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ਅਦਰ ਦੈਨ ਇਹ ਖਬਰ ਮੈਂ ਦੇਖੀ ਕਿ ਉਹਨੂੰ ਭਗਵੰਤ ਮਾਨ ਨੂੰ ਇਜ਼ਰਾਈਲ ਔਰ ਯੂਕੇ ਜਾਣ ਤੋਂ ਟੀਮ ਦੇ ਨਾਲ ਉਹਨਾਂ ਨੇ ਜਾਣਾ ਸੀ ਰੋਕ ਦਿੱਤਾ ਗਿਆ। ਹੁਣ ਉਹਨਾਂ ਦੀ ਜਿਹੜੀ ਆਬਜ਼ਰਵੇਸ਼ਨ ਸੈਂਟਰ ਦੀ ਲਿਖਤ ਹੈ, recently there have been a upsurge in Israeli activity in Indian governed Punjab ਕਿ ਜਿਹੜੀ ਇਜ਼ਰਾਈਲ ਦੀ ਐਕਟੀਵਿਟੀ ਇੱਕਦਮ ਵੱਧ ਗਈ ਹੈ ਪੰਜਾਬ ਜਿਹੜਾ ਭਾਰਤ ਦੇ ਕਬਜ਼ੇ 'ਚ ਹੈ। Sikhs need to find out what is cooking as recently Punjab government has been giving a lot of access to Israeli businesses into Punjab in the name of investment, which just doesn't seem normal, and that too in the border region. While any sovereign country has right to do as they wish, but since Punjab is disputed and its local population Sikhs not consulted and kept in dark, there needs to be a follow-up with state government and central by Sikh journalists and activists as to why is this happening suddenly and what is the purpose. ਇਹ ਬੜੀ ਇੰਪੋਰਟੈਂਟ ਗੱਲ ਹੈ ਕਿਉਂਕਿ ਜੇ ਉਹ ਜਾਣਾ ਚਾਹੁੰਦਾ ਸੀ ਤਾਂ ਮਤਲਬ ਇਹ ਹੈ ਵੀ ਆਲਰੇਡੀ ਇਜ਼ਰਾਈਲ ਦੇ ਜਿਹੜੇ ਵਪਾਰੀਆਂ ਦੇ ਨਾਂ ਥੱਲੇ ਫੁੱਟ ਹੋਲਡ ਹੈ ਪੰਜਾਬ ਦੇ ਵਿੱਚ। ਹਾਲਾਂਕਿ ਸੈਂਟਰ ਦੀ ਕੀ ਸਕੀਮ ਹੈ ਉਹ ਭਗਵੰਤ ਮਾਨ ਕਰਿੰਦਾ ਤਾਂ ਉਹਨਾਂ ਦਾ ਹੀ ਹੈ, ਕਿਤੇ ਉਹ ਵਰਤ ਲੈਂਦੇ ਨੇ, ਕਿਤੇ ਜਿਹੜੇ ਨੇ ਉਹਨੂੰ ਸਾਇਲੈਂਟ ਕਰ ਦਿੰਦੇ ਨੇ। ਸੋ ਇਹ ਕਿ ਵੀ ਇਹ ਪੰਜਾਬ ਬਾਰਡਰ ਸਟੇਟ ਹੈ ਇਜ਼ਰਾਈਲ ਦੀ, ਆਲ ਆਫ ਏ ਸਡਨ ਐਡਾ ਇੰਟਰਸਟ ਇਨਵੈਸਟਮੈਂਟ ਜਦੋਂ ਉੱਥੇ ਕ੍ਰਾਈਮ ਇਸ ਲੈਵਲ ਦਾ ਵੀ ਕਿਤੇ ਕੋਈ ਕਿਹਨੂੰ ਮਾਰ ਰਿਹਾ ਗੈਂਗਸਟਰਸ ਨੇ ਟੇਕ ਓਵਰ ਕੀਤਾ ਤੇ ਆਲ ਆਫ ਏ ਸਡਨ ਇਜ਼ਰਾਈਲੀ ਬਿਜ਼ਨਸਮੈਨਾਂ ਦੀ ਉੱਥੇ ਕੀ ਦਿਲਚਸਪੀ ਹੈ ਪੰਜਾਬ ਦੇ ਵਿੱਚ। ਇਹ ਉਹਨਾਂ ਨੇ ਠੀਕ ਨੁਕਤਾ ਚੁੱਕਿਆ ਔਰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਕਿਉਂਕਿ ਸਿੱਖਾਂ ਨੂੰ ਪੰਜਾਬ 'ਚ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ, ਅਸੀਂ ਹਨੇਰੇ 'ਚ ਹੈ। ਇਹਦੇ ਉੱਤੇ ਜਿਹੜਾ ਸਿੱਖ ਜਰਨਲਿਸਟ ਔਰ ਐਕਟਿਵਿਸਟ ਇਸ ਦੇ ਉੱਤੇ ਫੋਲੋ ਅਪ ਕਰਨ ਕਿ ਵੀ ਇਹ ਕੀ ਪਰਪਸ ਹੈ। ਇਫ ਇੰਡੀਆ ਕਲੇਮਸ ਟੂ ਬੀ ਅ ਡੈਮੋਕ੍ਰੇਸੀ, ਹਾਊ ਕੈਨ ਥੀਜ਼ ਡਿਸੀਜਨਸ ਬੀ ਮੇਡ ਵਿਦਾਊਟ ਐਨੀ ਕੰਸਲਟੇਸ਼ਨ। ਪੰਜਾਬ 'ਚ ਤਾਂ ਉਹਨਾਂ ਨੇ ਉਹਨੂੰ ਭੰਤੇ ਮਾਨ ਨੂੰ ਲਾਇਆ ਹੋਇਆ ਆਪਣੇ ਮਗਰ, ਉਹ ਸ਼ਰਾਬੀ ਆਦਮੀ ਬਦ ਅਖਲਾਕ। Though we all know that Punjab is being treated like a colony, but it still is prerogative of the Sikhs to know why is a third country being given such exclusive access to the Sikh homeland. ਕਿ ਸਿੱਖ ਹੋਮਲੈਂਡ 'ਚ ਇਹ ਇਜ਼ਰਾਈਲ ਦੇ ਵਪਾਰੀਆਂ ਨੂੰ ਐਕਸੈਸ ਦੇਣਾ ਔਰ ਇੰਨੀ ਓਪਨਲੀ ਖੁੱਲ੍ਹ ਕੇ, ਜ਼ਾਹਰ ਹੈ ਵੀ ਇਹ ਮਸਾਦ ਰਾਹ ਦਾ ਕੋਈ ਜਾਣ। ਹੁਣ ਜਿਹੜੇ ਸਵਾਲ ਆਬਜ਼ਰਵੇਸ਼ਨ ਸੈਂਟਰ ਨੇ ਚੁੱਕੇ, is this related to Pakistan, India and recent military skirmishes? Probably. ਸਵਾਲ ਉਹਨੇ ਪੁੱਛਿਆ ਵੀ ਇਹ ਜਿਹੜਾ ਇੰਡੀਆ ਪਾਕਿਸਤਾਨ ਟਕਰਾਅ ਰੀਸੈਂਟਲੀ ਹੋਇਆ ਇਹਦੇ ਨਾਲ ਇਹਦਾ ਕੋਈ ਸੰਬੰਧ ਹੈ। ਉਹਨਾਂ ਨੇ ਕਿਹਾ ਵੀ ਸ਼ਾਇਦ, ਪ੍ਰੋਬੇਬਲ ਜਿਹੜੀ ਹੈ ਇਸ ਦੀ ਪੋਸੀਬਿਲਿਟੀ ਹੈ। ਆਰ ਦੇ ਪ੍ਰੀਪੇਅਰਿੰਗ ਫॉर ਅਨਦਰ ਐਪੀਸੋਡ? ਪ੍ਰੋਬੇਬਲ। ਉਹ ਤਾਂ ਆਲਰੇਡੀ ਉਹਨਾਂ ਦਾ ਫੌਜੀ ਜਰਨੈਲ ਹੀ ਬਾਰ-ਬਾਰ ਕਹਿ ਰਿਹਾ ਕਿ ਜੀ ਔਨ ਗੋਇੰਗ ਹੈ ਆਪਰੇਸ਼ਨ ਸੰਦੂਰ। ਕਦੇ ਪੌਜ਼ ਕਹਿ ਦਿੰਦੇ ਨੇ, ਪਰਸੋਂ ਉਹਨੇ ਕਿਹਾ ਔਨ ਗੋਇੰਗ ਹੈ। ਉਹਨਾਂ ਨੇ ਕਿਹਾ ਵੀ ਕੀ ਇਹ ਕੋਈ ਅਨਦਰ ਐਪੀਸੋਡ ਹੈ ਇਹਨਾਂ ਦੀ ਜਿਹੜੀ ਗਾਰਬ ਦੇ ਥੱਲੇ ਉਹਨਾਂ ਦੇ ਮਸਾਦ ਦੇ ਔਰ ਦੂਜੇ ਮਿਲਟਰੀ ਐਕਸਪਰਟਸ ਔਰ ਦੂਸਰੇ ਵੀ ਆ ਕੇ ਬਿਠਾਏ ਹੋਏ ਨੇ। ਇਜ਼ ਇਜ਼ਰਾਈਲ ਗੋਇੰਗ ਟੂ ਡਿਫੈਂਡ ਇੰਡੀਆ ਔਨ ਇੰਡੀਆਜ਼ ਬਿਹਾਫ? ਪ੍ਰੋਬੇਬਲੀ। ਕਿ ਵੀ ਕੀ ਇਹ ਇੰਡੀਆ ਦਾ ਜਿਹੜਾ ਉੱਥੇ ਉਹਨੂੰ ਡਿਫੈਂਡ ਕਰਨ ਦੇ ਲਈ ਇਜ਼ਰਾਈਲੀ ਆ ਰਹੇ ਨੇ ਮਿਲਟਰੀ ਔਰ ਦੂਜੇ ਉਹਨਾਂ ਦੇ ਇੰਟੈਲੀਜੈਂਸ ਪੀਪਲ। What are Israelis getting out of it? Maybe geopolitics. ਵੀ ਇਜ਼ਰਾਈਲੀਆਂ ਨੂੰ ਇਹਦੇ ਚੋਂ ਕੀ ਮਿਲੇਗਾ? ਜ਼ਾਹਰ ਹੈ ਕਿ ਵੀ ਉਹ ਤਾਂ ਹੁਣ ਦੋਨੋਂ ਹੀ ਨਸਲਕੁਸ਼ੀ ਕਰਨ ਵਾਲੇ ਨੇਤਨਯਾਹੂ ਔਰ ਮੋਦੀ, ਯਾਰ ਵੀ ਔਰ ਲੌਂਗ ਟਰਮ ਵੀ ਔਰ ਐਂਟਾਈ ਇਸਲਾਮ ਐਂਟਾਈ ਮੁਸਲਮ, ਦੋਨਾਂ ਦਾ ਏਜੰਡਾ, ਦੋਨੋਂ ਹੀ ਡਿਕਟੇਟੋਰੀਅਲ ਉਹਨਾਂ ਦੀ ਦਾ ਐਟੀਟਿਊਡ। Who else is behind this? Maybe the obvious superpower. ਕੌਣ ਹੈ behind? But why geopolitics? What are Sikhs doing
ਫਾਸਟ ਅਸਲੀਪ। ਸਵਾਲ ਹੈ ਸਿੱਖ ਕੀ ਕਰਨ, ਸੁੱਤੇ ਪਏ ਨੇ ਪੀ ਕੇ, ਖਾ ਕੇ ਪਰੌਂਠੇ, ਪੀ ਕੇ ਲੱਸੀ। ਮੇ ਵਾਹਿਗੁਰੂ ਕੀਪ ਹਿਜ਼ ਪੰਥ ਅੰਡਰ ਹਿਜ਼ ਪ੍ਰੋਟੈਕਸ਼ਨ ਐਜ਼ ਹੀ ਹੈਜ਼ ਪ੍ਰੋਮਿਸਡ, ਕਿ ਜਿਹੜਾ ਅਕਾਲ ਪੁਰਖ ਹੀ ਜਿਹੜਾ ਉਹ ਪੰਥ ਦਾ ਸਹਾਈ ਹੋਏ। ਸੋ ਇਕੱਲਾ ਇਹੀ ਨਹੀਂ, ਜਦੋਂ ਅਸੀਂ ਪਿਛਲੇ ਦਿਨਾਂ 'ਚ ਉਮਰ ਅਬਦੁੱਲਾ ਨੇ ਕਿਹਾ ਕਿ ਵੀ ਇਹ ਜਿਹੜੀ ਬੀਜੇਪੀ ਹੈ ਦਿੱਲੀ ਵਾਲੀ ਕੇਂਦਰ ਸਰਕਾਰ, ਇਹ ਜੰਮੂ ਨੂੰ ਇੱਕ ਅਲੱਗ ਸਟੇਟ ਬਣਾਉਣ ਵੱਲ ਤੁਰ ਰਹੀ ਹੈ, ਜਿਹੜੀ ਜ਼ਾਹਰ ਹੈ ਕਿ ਵੀ ਜੇ ਜੰਮੂ ਹੋਏਗਾ, ਜੰਮੂ ਆਪਣੇ ਆਪ 'ਚ ਤਾਂ ਯੂਨੀਅਨ ਟੈਰੀਟਰੀ ਰਹਿ ਜਾਏਗਾ, ਉਹਨੂੰ ਜੇ ਸਟੇਟ ਬਣਾਉਣਾ ਹੈ ਤਾਂ ਫਿਰ ਇਹ ਕਾਫੀ ਦੇਰ ਤੋਂ ਇੱਕ ਗੱਲ ਚੱਲਦੀ ਰਹੀ ਹੈ ਕਿ ਜਿਹੜੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੇ, ਜਿਵੇਂ ਪਠਾਨਕੋਟ ਹੈ, ਗੁਰਦਾਸਪੁਰ ਹੈ, ਜਿਹੜੇ ਕਿ ਲੱਗਦੇ ਨੇ ਜੰਮੂ ਵਾਲੇ ਪਾਸਿਓਂ, ਵੀ ਇਹਨਾਂ ਨੂੰ ਤੋੜ ਕੇ ਪੰਜਾਬ ਨਾਲੋਂ ਜੰਮੂ ਦੇ ਨਾਲ ਲਾ ਕੇ ਜੰਮੂ ਨੂੰ ਆਟੋਨੋਮਸ ਸਟੇਟ ਬਣਾ ਦਿੱਤਾ ਜਾਏ। ਔਰ ਇਸ ਦੇ ਉੱਤੇ ਈਵਨ ਜਿਹੜਾ ਹੈ ਉਹ AISSF ਦੀ ਸਟੇਟਮੈਂਟ ਵੀ ਆਈ ਹੈ, ਔਰ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ, ਨੋ ਮਰਜਰ ਆਫ ਪੰਜਾਬ ਡਿਸਟ੍ਰਿਕਟਸ ਵਿਦ ਜੰਮੂ ਵਾਰਨਸ AISSF, ਕਿ ਵੀ ਕਿਉਂਕਿ ਉਮਰ ਅਬਦੁੱਲਾ ਨੇ ਇਹ ਅਨਾਊਂਸ ਕੀਤਾ ਕਿ ਵੀ ਬੀਜੇਪੀ ਗਵਰਨਮੈਂਟ ਜਿਹੜੀ ਹੈ ਉਹ ਸੈਪਰੇਟ ਕਰਨਾ ਚਾਹੁੰਦੀ ਹੈ, ਜੰਮੂ ਨੂੰ ਸਟੇਟ ਬਣਾਉਣਾ ਚਾਹੁੰਦੀ ਹੈ, ਔਰ ਇਹ ਲੱਦਾਖ ਵਾਂਗ, ਔਰ ਇਹਦੇ 'ਚੋਂ ਹੀ ਇਹ ਨਿਕਲ ਕੇ ਆਇਆ ਕਿ ਭਾਈ ਇਹ ਵੀ ਚੱਲ ਰਹੀ ਹੈ ਜਿਹੜੀ ਲਾਈਨ, ਔਰ ਉਹਦੇ 'ਚ ਈਵਨ ਜਿਹੜੇ AI ਔਰ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੀਡਰ ਨੇ ਸਰਬਜੀਤ ਸਿੰਘ ਜੰਮੂ, ਗੁਰਕਿਰਪਾਲ ਸਿੰਘ, ਜੀਤ ਸਿੰਘ, ਉਹਨਾਂ ਨੇ ਜੁਆਇੰਟ ਸਟੇਟਮੈਂਟ ਦਿੱਤੀ ਹੈ ਕਿ ਵੀ ਜੇ ਉਹਨਾਂ ਨੇ ਜੰਮੂ ਨੂੰ ਸੈਪਰੇਟ ਸਟੇਟ ਬਣਾਉਣਾ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਹੋਏ, ਬਟ it should not intend to snatch any area of Punjab for merger with the proposed state। ਕਿਉਂਕਿ ਇੰਡੀਅਨ ਗਵਰਨਮੈਂਟ ਜਿਹੜਾ ਪ੍ਰੈਜ਼ੈਂਟ 23 ਜ਼ਿਲ੍ਹਿਆਂ ਦਾ ਪੰਜਾਬ ਹੈ, ਇਹਦੀ ਵੀ ਡੈਮੋਗ੍ਰਾਫੀ ਨੂੰ, ਜਿਹੜਾ ਪੋਪੂਲੇਸ਼ਨ ਨੂੰ ਖਿਡਾ ਦੇਣਾ ਚਾਹੁੰਦੀ ਹੈ ਕਿ 4-3 ਜ਼ਿਲ੍ਹੇ ਉੱਧਰ ਲਾ ਦਿਓ, ਫਿਰ ਰਹਿਣ ਦਿਓ 2 ਜ਼ਿਲ੍ਹੇ ਉਹਨਾਂ ਨੂੰ ਕਹੋ ਜੀ ਬਣਾ ਲਓ ਆਪਣਾ ਖਾਲਿਸਤਾਨ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਕੁਛ ਨਾ ਕੁਛ ਐਸਾ ਚੱਲ ਰਿਹਾ ਹੈ, ਔਰ ਇਹ ਜਿਹੜੀ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਆਬਜ਼ਰਵੇਸ਼ਨ ਸੈਂਟਰ ਵਾਲੇ ਵੀਰ ਦਾ ਜਾਂ ਭੈਣ ਦਾ ਕਿ ਵੀ ਉਹਨਾਂ ਨੇ ਸਾਨੂੰ ਵਾਰਨ ਕੀਤਾ ਹੈ, ਕਿਉਂਕਿ ਇਹ ਕੋਈ ਹੋਰ ਸੋਰਸ ਰਾਹੀਂ ਉੱਥੋਂ ਖਬਰ ਨਹੀਂ ਨਿਕਲੀ ਹੈ ਕਿ ਇਜ਼ਰਾਈਲੀ ਐਕਟਿਵ ਅਦਰ ਦੈਨ ਕਿ ਭਗਵੰਤ ਮਾਨ ਇਜ਼ਰਾਈਲ ਜਾਣਾ ਚਾਹੁੰਦਾ, ਔਰ ਉਹਨੂੰ ਮੌਕੇ ਪਹਿਲਾਂ ਕਲੀਅਰ ਕੀਤਾ ਹੋਣਾ, ਫਿਰ ਕਿਹਾ ਹੋਣਾ ਵੀ ਨਹੀਂ ਇਹਨੂੰ ਉਹਨਾਂ ਕੀ ਦੱਸਿਆ ਜਾਏ ਜਿੰਨਾ ਕਿ ਇਹ ਵਰਤਿਆ ਜਾਣ ਵਾਲਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਐਲਵੈਸ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਮੁਕਤਸਰ ਵਿਖੇ ਮਾਗੀ ਮੇਲੇ ਦੌਰਾਨ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਡ-ਅੱਡ ਜਿਹੜੀਆਂ ਪਾਰਟੀਆਂ ਨੇ ਜਿਹੜੀ ਹੈ ਸਿਆਸੀ ਕਾਨਫਰੰਸਾਂ ਕੀਤੀਆਂ। ਸੋ ਇਹਨਾਂ ਵਿੱਚ ਭੰਬਲਭੂਸਾ ਰਾਜਨੀਤੀ ਹੀ ਆਵੀ ਰਹੀ ਹੈ। ਔਰ ਵੀਅਰਸ ਇਉਂ ਜਾਪਦਾ ਹੈ ਕਿ ਪੰਜਾਬ ਨੂੰ ਡੋਬਣ ਲਈ ਇਸ ਤੋਂ ਬਾਅਦ ਇੱਕ ਤੋਂ ਇੱਕ ਜਿਹੜੀ ਧਿਰ ਜਿਹੜੀ ਹੈ ਕੇਂਦਰ ਸਰਕਾਰ ਦਾ ਹੱਥ ਠੋਕਾ ਬਣਨ ਲਈ ਤਿਆਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਜਿਹੜੇ ਸ਼ਹੀਦੀ ਜੋੜ ਮੇਲੇ ਨੇ ਜਾਂ ਕਾਨਫਰੰਸਿਸ ਦੇ ਨਾਲ ਜੁੜਿਆ ਹੋਇਆ ਕਾਨਸੈਪਟ ਹੈ, ਇਹ ਬੜਾ ਪੁਰਾਣਾ ਹੈ
ਔਰ ਜੇ ਅਸੀਂ ਸਾਲ ਦੇ ਕੈਲੰਡਰ ਦੇ ਵਿੱਚ ਵੱਡੇ ਇਕੱਠਾਂ ਦੀ ਗੱਲ ਕਰੀਏ ਤੇ ਜ਼ਾਹਰ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਮਾਰਚ ਦੇ ਵਿੱਚ ਹੋਲਾ ਮਹੱਲਾ ਹੁੰਦਾ ਹੈ। ਉਸ ਮੌਕੇ ਦੇ ਉੱਤੇ ਵੀ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਆਪਣੀ ਕਾਨਫਰੰਸਿਸ ਕਰਦੀਆਂ ਨੇ। ਫਿਰ ਉਸ ਦੇ ਨਾਲ ਰੱਖੜ ਪੁੰਨਿਆਂ ਦਾ ਮੇਲਾ ਬਾਬੇ ਬਕਾਲੇ ਦਾ ਹੁੰਦਾ ਹੈ। ਔਰ ਇਹ ਜਿਹੜਾ ਮਾਘ ਦੇ ਮੌਕੇ ਦੇ ਉੱਤੇ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਜਿਹੜਾ ਮਾਘੀ ਮੁਕਤਸਰ ਦੀ ਹੈ ਇਹ ਵੱਡਾ ਇਕੱਠ ਜਿਹੜਾ ਹੈ ਇਸ ਮੌਕੇ ਵੀ ਕਾਨਫਰੰਸਿਸ ਹੁੰਦੀਆਂ ਨੇ। ਔਰ ਸ਼ਹੀਦੀ ਜੋੜ ਮੇਲਾ ਸਰਹੰਦ ਜਿਹਦੇ ਤੇ ਹਾਲਾਂਕਿ ਹੁਕਮਨਾਮੇ ਦੇ ਥੱਲੇ ਅਕਾਲ ਤਖਤ ਦੇ ਕਿਸੇ ਜਥੇਦਾਰ ਨੇ ਕਈ ਵਾਰ ਇਹ ਹੁਣ ਘਟ ਗਈਆਂ ਕਿ ਜੀ ਇਹ ਨਾ ਕਰੋ, ਹਾਲਾਂ ਇਹ ਮਾਘੀ ਦੇ ਔਰ ਦੂਸਰੇ ਨੂੰ ਲੈ ਕੇ ਵੀ ਸੀ, ਲੇਕਿਨ ਔਰ ਕਾਂਗਰਸ ਨੇ ਇਸ ਵਾਰ ਜਿਹੜਾ ਕੋਈ ਮਾਘੀ ਦੀ ਮੌਕੇ ਮੁਕਤਸਰ ਕਾਨਫਰੰਸ ਨਹੀਂ ਕੀਤੀ। ਉਹਨਾਂ ਨੇ ਰਾਤ ਰੱਖਿਆ ਜੀ ਅਕਾਲ ਤਖਤ ਦਾ ਆਦੇਸ਼ ਸੀ ਕਿ ਵੀ ਇਹ ਧਾਰਮਿਕ ਮੌਕਿਆਂ ਦੇ ਉੱਤੇ ਜਿਹੜਾ ਸਾਡਾ ਧਿਆਨ ਉਧਰ ਹੀ ਹੋਣਾ ਚਾਹੀਦਾ। ਹਾਲਾਂ ਮੈਨੂੰ ਇਹ ਲੱਗਦਾ ਵੀ ਜਦੋਂ ਇਸ ਕਿਸਮ ਦਾ ਕੋਈ ਆਦੇਸ਼ ਦਿੱਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤਾਂ ਪਹਿਲੇ ਦਿਨ ਤੋਂ ਹੀ ਡਿਫਾਈ ਕੀਤਾ ਸੀ ਇਹਨੂੰ ਔਰ ਠੀਕ ਕੀਤਾ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਜਿਹੜਾ ਮੀਰੀ ਪੀਰੀ ਦਾ ਕਾਨਸੈਪਟ ਹੈ ਵੀ ਬਾਕੀ ਕਿੱਥੇ ਜਾ ਕੇ ਪੰਥ ਨੇ ਆਪਣੀ ਗੱਲ ਕਰਨੀ ਹੈ ਆਪਣੇ ਮੀਰੀ ਦੀ ਆਪਣੀਆਂ ਸਮੱਸਿਆਵਾਂ ਦੀ ਕਿ ਵੀ ਇਹ ਤੁਸੀਂ ਧਾਰਮਿਕ ਗਾਰਬ ਦੇ ਥੱਲੇ ਜਿਹੜੀ ਪੋਲੀਟੀਕਲ ਮੋਟੀਵੇਸ਼ਨ ਹੈ ਜਾਂ ਪੋਲੀਟੀਕਲ ਏਜੰਡਾ ਹੈ ਜਾਂ ਪੋਲੀਟੀਕਲ ਨਿਸ਼ਾਨਾ ਹੈ ਉਸ ਨੂੰ ਤੁਸੀਂ ਹਾਰਮ ਕਰ ਰਹੇ ਹੋ। ਔਰ ਜ਼ਾਹਰ ਹੈ ਕਿ ਵੀ ਇੱਕ ਇਹਨਾਂ ਕਾਨਫਰੰਸਿਸ ਦੇ ਇਹਨਾਂ ਜੋੜ ਮੇਲਿਆਂ ਦੇ ਮੌਕੇ ਕਾਨਫਰੰਸਿਸ ਇੱਕ ਸ਼ੋਅ ਆਫ ਸਟਰੈਂਥ ਵੀ ਹੁੰਦਾ ਹੈ ਔਰ ਲੋਕਾਂ ਦਾ ਰੁਝਾਨ ਕੀ ਹੈ, ਕਿੱਥੇ ਕਿੰਨਾ ਇਕੱਠ ਹੈ, ਕਿੱਥੇ ਲੋਕ ਢੋ ਕੇ ਲਿਆਂਦੇ ਗਏ ਨੇ। ਕਿਉਂਕਿ ਬਹੁਤ ਵਾਰ ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਕੋਲ ਹੈ, ਸ਼੍ਰੋਮਣੀ ਕਮੇਟੀ ਅਕਾਲੀਆਂ ਦੇ ਕੋਲ ਤਾਂ ਮੇਨ ਸਟੇਜਾਂ ਹੁੰਦੀਆਂ ਨੇ ਜਿਹੜੇ ਗੁਰਦੁਆਰੇ ਦਾ ਮੇਨ ਕੰਪਲੈਕਸ ਹੈ ਗੁਰਦੁਆਰਾ, ਸੋ ਉੱਥੇ ਤਾਂ ਲੋਕਾਂ ਨੇ ਆਉਣਾ ਹੀ ਹੁੰਦਾ। ਸੋ ਜਿਹੜੇ ਦੂਸਰੇ ਨੇ ਉਹਨਾਂ ਨੂੰ ਲਿਆਇਆ ਜਾਂਦਾ ਬਹੁਤ ਵਾਰੀ ਲੋਕਾਂ ਨੂੰ, ਲੇਕਿਨ ਬਹੁਤ ਵਾਰ ਹੁੰਦਾ ਜਦੋਂ ਕੁਝ ਚੀਜ਼ ਚੱਲ ਰਹੀ ਹੁੰਦੀ ਹੈ ਤੇ ਕਿਹਦੇ 'ਚ ਲੋਕਾਂ ਦੀ ਦਿਲਚਸਪੀ ਹੈ, ਲੋਕ ਜਿੱਥੇ ਉੱਥੇ ਮੌਕੇ ਤੇ ਜਾ ਕੇ ਮੁਕਤਸਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਦੇ ਨੇ, ਦੀਵਾਨ ਅਟੈਂਡ ਕਰਦੇ ਨੇ, ਫਿਰ ਐਜ਼ ਏ ਇੰਟਰਸਟ ਉਹ ਪੋਲੀਟੀਕਲ ਕਾਨਫਰੰਸਿਸ ਵੀ ਜਾਂਦੇ ਨੇ। ਸੋ ਕਾਂਗਰਸ ਨੇ ਤਾਂ ਇਸ ਵਾਰ ਨਹੀਂ ਕੀਤੀ। ਹੁਣ ਦੂਸਰਿਆਂ ਦੀਆਂ ਆਮ ਆਦਮੀ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਦਲ ਅਕਾਲੀ ਦਲ ਔਰ ਵਾਰਿਸ ਪੰਜਾਬ ਦੇ ਔਰ ਵਾਰਿਸ ਪੰਜਾਬ ਦੇ ਵੱਲ ਬਹੁਤਿਆਂ ਦਾ ਧਿਆਨ ਸੀ। ਵੈਸੇ ਜਿੰਨੀਆਂ ਵੀ ਪਿਕਚਰਸ ਜਾਂ ਕਵਰੇਜ ਮੈਂ ਦੇਖੀ ਹੈ ਬਹੁਤ ਵੱਡੀ ਗਿਣਤੀ ਜਿਹੜੇ ਨੌਜਵਾਨ ਸੀ ਉਸ ਕਾਨਫਰੰਸ 'ਚ ਗਏ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਪਿਛਲੇ 3 ਸਾਲ ਤੋਂ ਜਿਹੜਾ ਡਿਬਰੂਗੜ੍ਹ ਉਹਨਾਂ ਨੂੰ ਰੱਖਿਆ ਹੋਇਆ ਔਰ ਹੋਪ ਵੀ ਹੈ ਕਿ ਭਾਈ ਉਹ ਪੰਥਕ ਏਜੰਡੇ ਦੇ ਉੱਤੇ ਜਿਹੜਾ ਹੈ ਔਰ ਖ਼ਾਸ ਤੌਰ 'ਤੇ ਜਿਸ ਏਜੰਡੇ 'ਤੇ ਉਹਨਾਂ ਨੇ ਕੰਮ ਕੀਤਾ। ਹਾਲਾਂ ਮੈਨੂੰ ਥੋੜ੍ਹੀ ਜਿਹੀ ਇਸ ਸਾਰੇ 'ਚੋਂ ਮੈਂ ਇਹਦੀ ਗੱਲ ਕਰਾਂਗਾ, ਪਰ ਕੁੱਲ ਮਿਲਾ ਕੇ ਜਦੋਂ ਮੈਂ ਇਹ ਦੇਖਿਆ ਕਿ ਵੀ ਇਸ ਸਾਰੇ 'ਚੋਂ ਟੇਕ ਅਵੇ ਹੋਮ ਕੀ ਹੈ, ਪੰਬਲ ਪੂਸਾ, ਡਿਸੈਪਸ਼ਨ, ਉਹੀ ਪਾਵਰ ਸਟਰਗਲ ਕਿ 2027 'ਚ ਕਿਹਦਾ ਜਿਹੜਾ ਹੈ ਉਹ ਹੋਲਡ ਹੋਏ, ਕਿਹਦਾ ਰਾਜ ਭਾਗ ਹੋਏ। ਔਰ ਬੀਜੇਪੀ ਨੇ ਵੀ ਵੱਡੀ ਆਪਣੀ ਕਾਨਫਰੰਸ ਕੀਤੀ ਔਰ ਉਹ ਪੂਰੇ ਦਮਗਜ਼ੇ ਮਾਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਉਹਦੇ 'ਚ ਜਿਹੜਾ ਸੁਨੀਲ ਜਾਖੜ ਤੋਂ ਲੈ ਕੇ ਦੂਜੇ ਤੀਜੇ ਕਿ ਜੇ ਅਸੀਂ ਅਕਾਲੀਆਂ ਨਾਲ ਛੋਟਾ ਭਾਈ ਬਣ ਕੇ ਹੀ ਕੰਪਰੋਮਾਈਜ਼ ਕਰਦੇ ਰਹੇ ਇਸ ਲਈ ਕਿਉਂਕਿ ਅਸੀਂ ਕੋਈ ਰਾਜ ਨਹੀਂ ਸੀ ਚਲਾਉਣਾ ਚਾਹੁੰਦੇ, ਅਸੀਂ ਤਾਂ ਜਿਹੜਾ ਭਰਾਤਰੀ ਭਾਵ ਹੈ ਆਪਸ 'ਚ ਹਿੰਦੂਆਂ ਸਿੱਖਾਂ ਦਾ ਉਹ ਸਾਂਝ ਲਈ ਅਸੀਂ ਛੋਟੇ ਭਰਾ ਬਣੇ ਰਹੇ। ਹੁਣ ਤੁਸੀਂ ਉਸ ਤੋਂ ਅੰਦਾਜ਼ਾ ਲਾਓ ਵੀ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਨੇ ਜਿਸ ਲੈਵਲ ਦੇ ਉੱਤੇ ਸਿੱਖਾਂ ਨੂੰ ਜਿਹੜੇ ਕੋ ਅਕਾਲੀਆਂ 'ਚੋਂ ਕੋ ਆਮ ਆਦਮੀ 'ਚੋਂ ਦੂਜੇ ਇਸ ਵੇਲੇ ਇਹ ਕਹਿਣਾ ਕਿ ਬੀਜੇਪੀ ਹਿੰਦੂਆਂ ਦੀ ਪਾਰਟੀ ਹੈ ਪੰਜਾਬ ਦੇ ਵਿੱਚ ਇਹ ਵੀ ਇਹਦਾ ਕੋਈ ਲੌਜਿਕ ਨਹੀਂ ਰਹਿ ਗਿਆ ਕਿਉਂਕਿ ਵੱਡੇ ਵੱਡੇ ਪਗੜਾਂ ਵਾਲੇ ਜਿਹੜੇ ਨੇ ਕੈਪਟਨ ਅਮਰਿੰਦਰ ਤੋਂ ਸ਼ੁਰੂ ਕਰਕੇ ਤੇ ਤੁਸੀਂ ਉੱਥੇ ਬਿਠਾਏ ਹੋਏ ਨੇ। ਹੁਣ ਉਸ ਸਾਰੇ 'ਚੋਂ ਹਾਲਾਂ ਰਿਪੋਰਟਿੰਗ ਸਭ ਦੀ ਕੀਤੀ ਹੈ ਅੱਡ ਮੀਡੀਆ ਨੇ। ਹੁਣ ਭਗਵੰਤ ਮਾਨ ਜਿਹੜਾ ਇੱਕ ਪਾਸੇ ਉਹ ਲੜਾਈ ਨੂੰ ਬਾਦਲਾਂ ਦੇ ਘਰ ਤੱਕ ਲੈ ਗਿਆ, ਮਜੀਠੀਆ ਨੂੰ ਅੰਦਰ ਦੇਣਾ, ਫਿਰ ਉਹਦਾ ਪਰਸਨਲ ਅਕਾਊਂਟੈਂਟ ਜਿਹੜਾ ਕੋਹਲੀ ਫੜਿਆ ਜਾਣਾ, ਫਿਰ ਸ਼੍ਰੋਮਣੀ ਕਮੇਟੀ ਨੂੰ ਵੀ ਧੁਰ ਲੈਣਾ, ਸਿੱਟ ਬਣਾ ਦਿੱਤੀ ਕਿ ਜੀ ਜਿਹੜੇ ਬਜਾਏ ਕਿ ਜਿਹੜੀ ਅਕਾਊਂਟੇਬਿਲਟੀ ਭਗਵੰਤ ਮਾਨ ਸਰਕਾਰ ਦੀ ਸੀ ਕਿ ਭਾਈ
ਬੁਰਜ ਜਵਾਹਰ ਸਿੰਘ ਵਾਲਾ ਔਰ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ, ਇਸ ਦੀ ਇਨਵੈਸਟੀਗੇਸ਼ਨ, ਇਸ ਦਾ, ਔਰ ਉਸ ਤੋਂ ਪਹਿਲਾਂ ਮੌੜ ਮੰਡੀ ਜਿਹੜਾ ਧਮਾਕਾ, ਉਹ ਬਿਲਕੁਲ, ਕਿਉਂਕਿ 3 ਸਾਲ ਲੰਘ ਗਏ ਨੇ ਔਰ ਉਹ ਅਗਲੇ ਸਾਲ ਲਈ ਤਿਆਰੀ ਕਰ ਰਿਹਾ, ਉਹ ਸਾਰੀ ਦੀ ਬਜਾਏ ਉਹਨੂੰ ਲੱਗਾ ਕਿ ਵੀ ਇਹਨੂੰ ਲੜਾਈ ਨੂੰ ਤੁਸੀਂ ਦੂਸਰੇ ਪਾਸੇ ਲੈ ਜਾਓ ਕਿ ਜੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਉਹ ਇੰਨੇ ਸਰੂਪ ਮਿਸਿੰਗ, ਕੋਈ 321, 29, ਉਹ ਕਿੰਨੇ। ਹੁਣ ਜਿਹੜੇ ਮਾਘੀ ਦੇ ਮੌਕੇ ਭਗਵੰਤ ਮਾਨ ਨੇ ਜਿਹੜਾ ਇਹ ਕਿਹਾ ਕਿ ਜੀ 169 ਮਿਸਿੰਗ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਸੀਂ ਲੱਭ ਲਏ ਨੇ, ਟਰੇਸ ਕਰ ਲਏ ਨੇ। ਉਹ ਬੰਗਿਆਂ ਦੇ ਨੇੜੇ ਇੱਕ ਡੇਰਾ ਹੈ ਜਿਨ੍ਹਾਂ ਦੇ ਕੋਲ ਨੇ, ਜਿਹਦੇ 'ਚ ਸਿਰਫ 30 ਦੀਆਂ ਰਸੀਦਾਂ ਉਹਨਾਂ ਕੋਲ ਨੇ, ਬਾਕੀ ਕਿੱਥੋਂ ਆਏ ਕਿਵੇਂ। ਸ਼੍ਰੋਮਣੀ ਕਮੇਟੀ ਜਦੋਂ ਕਹੇਗੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਨਾਲ ਉਹਨਾਂ ਤੱਕ ਪਹੁੰਚਾ ਦੇਵਾਂਗੇ। ਹੁਣ ਇਹ ਇਸ ਬੈਕਗਰਾਊਂਡ 'ਚ ਹੈ ਜਦੋਂ ਕਿ ਇਹਨੂੰ ਮਾਨ ਨੂੰ ਤਲਬ ਕੀਤਾ ਹੋਇਆ ਕਿ ਵੀ ਤੂੰ ਆਹ ਕੰਮ ਕੀਤੇ ਨੇ, ਉਹ ਸੈਕਟਰੀਏਟ 'ਚ ਜਾਏਗਾ। ਪਰ ਇਹ ਪਹਿਲਾਂ ਹੀ ਉਹਨੇ ਵਨ ਅਪਮੈਨਸ਼ਿਪ ਕਰ ਲਈ। ਦਾ ਮਤਲਬ ਇਹ ਹੈ ਕਿ ਵੀ ਕੁਛ ਨਾ ਕੁਛ ਐਸਾ ਕਾਲਾ ਮਾੜਾ ਜਿਹੜਾ ਸ਼੍ਰੋਮਣੀ ਕਮੇਟੀ ਨੂੰ, ਪਰ ਤਾਂ ਸ਼੍ਰੋਮਣੀ ਕਮੇਟੀ ਨੇ ਕਿਹਾ ਜੀ ਅਸੀਂ ਜਿਹੜੀ ਸਿੱਟ ਬਣਾਈ ਹੈ ਸਰਕਾਰ ਨੇ ਉਹਦੇ ਨਾਲ ਕੋਆਪਰੇਟ ਨਹੀਂ ਕਰਾਂਗੇ। ਫਿਰ ਜਥੇਦਾਰ ਗੜਗੱਜ ਨੇ ਕਿਹਾ ਨਹੀਂ ਤੁਸੀਂ ਟੈਕਨੀਕਲੀ ਉਹਨਾਂ ਦੇ ਨਾਲ ਕੋਆਪਰੇਟ ਕਰੋ। ਹੁਣ ਇਹਨੇ ਦਾਅਵਾ ਕਰਤਾ ਕਿ 169 ਸਰੂਪ ਅਸੀਂ ਲੱਭ ਲਏ ਨੇ ਔਰ ਉਹ ਅਸੀਂ ਜਿੱਥੇ ਸ਼੍ਰੋਮਣੀ ਕਮੇਟੀ ਕਹੇਗੀ ਉੱਥੇ ਅਸੀਂ ਮਾਣ ਸਤਿਕਾਰ ਨਾਲ ਪਹੁੰਚਾ ਦੇਵਾਂਗੇ, ਕਿਉਂਕਿ ਉਹਨੇ ਕਿਹਾ ਵੀ ਇਹ ਜਿਹੜੇ ਨੇ ਰਿਲੀਜੀਅਸ ਪਲੇਸ 'ਚੋਂ ਬੰਗਿਆਂ ਦੇ ਨੇੜੇ ਸਾਨੂੰ ਮਿਲੇ ਨੇ ਜਿੱਥੇ ਸਿਰਫ 30 ਦੀ ਐਗਜ਼ਿਸਟੈਂਸ ਹੈ, ਰਸੀਦਾਂ ਨੇ, ਔਰ ਇਹ ਜਿਹੜਾ ਸਾਡੇ ਕੋਲ ਕਿਸੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੈ ਕਿ ਵੀ ਇਹ ਇੱਥੇ ਕਿਵੇਂ ਪਹੁੰਚੇ। ਪਰ ਇਹ ਸਾਡੀ ਕੋਈ ਅਚੀਵਮੈਂਟ ਨਹੀਂ ਹੈ, ਅਸੀਂ ਇਹਦਾ ਕੋਈ ਕ੍ਰੈਡਿਟ ਨਹੀਂ ਲੈਣਾ ਚਾਹੁੰਦੇ। ਇਹ ਸਾਡੀ ਇੱਕ ਡਿਊਟੀ ਹੈ ਕਿ ਅਸੀਂ ਇਸ ਨੂੰ ਪਹੁੰਚਾਈਏ। ਔਰ ਇਹ ਜਿਹੜਾ ਮੈਂ ਸਮਝਦਾ ਵੀ ਇਹਦੇ ਨਾਲ ਹੋਰ ਵੀ ਜਿਹੜਾ ਇਹਨਾਂ ਦਾ ਜਲੂਸ ਨਿਕਲੇਗਾ ਸ਼੍ਰੋਮਣੀ ਕਮੇਟੀ ਦਾ ਵੀ, ਕੀ ਕਪੜਾ ਕੀ ਹੋਇਆ ਜਾਂ ਜਥੇਦਾਰ ਗੜਗੱਜ ਦੇ ਸਾਹਮਣੇ ਬਹਿ ਕੇ ਕੀ ਹੋਏਗਾ, ਕਿਉਂਕਿ ਉਹ ਵੀ ਮਾਨ ਪਹਿਲਾਂ ਤਾਂ ਕਿਹਾ ਜੀ ਸਾਰੇ ਲਾਈਵ ਟੈਲੀਕਾਸਟ ਹੋਏ, ਮੈਂ ਸਾਰੇ ਭੇਦ ਖੋਲਾਂਗਾ ਜਾਂ ਦੂਜੇ। ਹੁਣ ਇਹ ਟੇਕ ਅਵੇ ਹੈ ਇਸ ਦਾ ਮਾਘੀ ਦੇ ਉਸ ਕਾਨਫਰੰਸ ਤੋਂ। ਸੁਖਬੀਰ ਬਾਦਲ ਅਰਜਿਸ ਟੂ ਰੀਜੁਆਇਨ SAD ਫॉर ਸਟੇਟ ਸੇਕ, ਮੇਕ ਸਲੂ ਆਫ ਪ੍ਰੋਮਿਸਿਸ। ਹੁਣ ਜਿੰਨੇ ਸੁਖਬੀਰ ਬਾਦਲ ਉਹਨੇ ਵੀ ਆਪਣੀ ਭੀੜ ਇਕੱਠੀ ਕੀਤੀ, ਉਹ ਕਿ ਜ਼ਾਹਰ ਹੈ ਗੁਰਦੁਆਰੇ ਉਹਨਾਂ ਦੇ ਕੋਲ ਹੈ। ਉਹਨੇ ਕਿਹਾ ਕਿ ਜੀ ਅਸੀਂ ਜਿਹੜਾ ਇਹ ਐਲਾਨ ਕਰ ਰਹੇ ਹਾਂ ਇਸ ਮਾਘੀ ਮੇਲੇ ਦੇ ਮੌਕੇ ਕਿ ਵੀ ਜੇ ਸਾਡੀ ਸਰਕਾਰ, ਪਹਿਲਾਂ ਉਹਨੇ ਕਿਹਾ ਜੀ ਜਿਹੜੇ ਦੂਸਰੇ ਦਲ 'ਚ ਗਏ ਨੇ ਸੋ ਕਾਲਡ ਪੁਨਰਜੀਵਤ ਦਲ, ਉਹ ਸਾਰੇ ਵਾਪਸ ਮੁੜੋ ਪੰਜਾਬ ਦੀ ਖਾਤਰ, ਔਰ ਅਸੀਂ ਜਿਹੜਾ ਐਨੀਵਨ ਐਂਗਰੀ ਸ਼ੁੱਡ ਰਿਟਰਨ ਟੂ ਪੰਜਾਬ ਫॉर ਪੰਜਾਬ ਸੇਕ, ਔਰ ਸਾਡੇ ਤੇ ਉੱਤੇ ਫਿਊਚਰ ਜਨਰੇਸ਼ਨਸ ਡਿਪੈਂਡ ਕਰਦੀਆਂ ਨੇ, ਔਰ ਜੇ ਸਾਡੇ ਕੋਲ ਪਾਵਰ ਆਈ ਤੇ ਅਸੀਂ ਫ੍ਰੀ ਟਿਊਬਵੈਲ ਕਨੈਕਸ਼ਨ, ਜਿਨ੍ਹਾਂ ਦੇ ਕੋਲ ਕੋਈ ਕਨੈਕਸ਼ਨ ਨਹੀਂ ਹੈ ਇਸ ਵੇਲੇ ਟਿਊਬਵੈਲ ਦਾ, ਉਹਨਾਂ ਨੂੰ ਦਿਆਂਗੇ। ਅਸੀਂ ਅੰਡਰਗਰਾਊਂਡ ਪਾਈਪਲਾਈਨਸ ਜਿਹੜੀਆਂ ਨੇ ਕੈਨਾਲ ਵਾਟਰ ਤੱਕ ਪਹੁੰਚ ਜਾਏ ਉਹ ਲੇ ਕਰਾਂਗੇ, ਫ੍ਰੀ ਡਿਮਾਰਕੇਸ਼ਨ ਕਰਾਂਗੇ ਪਿੰਡਾਂ ਦੀ ਪ੍ਰਾਪਰਟੀ ਤੇ ਪਰਮਿਸ਼ਨ ਔਰ ਦੂਜੇ। ਔਰ ਇਸ ਦੇ ਨਾਲ ਉਹਨੇ ਕਿਹਾ ਜੀ ਅਸੀਂ ਲਾਈਵ ਸਟਾਕ ਫੇਅਰ ਜਿਹੜੇ ਡੰਗਰਾਂ ਦੇ ਉਹ ਚਾਲੂ ਕਰਾਂਗੇ, ਫ੍ਰੀ ਲੋਨ ਦੇਵਾਂਗੇ 10 ਲੱਖ ਤੱਕ ਜਿਹੜਾ ਯੂਥ ਨੂੰ 7 ਸਾਲਾਂ ਲਈ, ਤਾਂ ਕਿ ਉਹਨਾਂ ਨੂੰ ਉਹ ਇੰਪਲੋਇਮੈਂਟ ਕਰ ਸਕਣ। ਔਰ ਅਸੀਂ ਸਕਿੱਲ ਯੂਨੀਵਰਸਿਟੀ ਕੈਪੇਬਿਲਿਟੀ 50,000 ਸਟੂਡੈਂਟ ਉਹਦੇ 'ਚ ਦਾਖਲ ਹੋ ਸਕਣ। ਅਸੀਂ ਗੈਂਗਸਟਰ ਵਾਇਲੈਂਸ ਖਤਮ ਕਰ ਦਿਆਂਗੇ, ਡਰੱਗ ਟ੍ਰੈਫਿਕਿੰਗ ਜਿਹੜੀ ਹੈ ਉਹਨੂੰ ਖਤਮ ਕਰ ਦਿਆਂਗੇ। ਅਸੀਂ ਡਰੱਗ ਟ੍ਰੈਫਿਕਰਸ ਨੂੰ 5 ਸਾਲ ਤੱਕ ਜਿਹੜਾ ਉਹ ਬਾਹਰ ਜ਼ਮਾਨਤ 'ਤੇ ਹੀ ਨਹੀਂ ਆਉਣ ਦਿਆਂਗੇ, ਉਹਨਾਂ ਦੀਆਂ ਪ੍ਰਾਪਰਟੀਆਂ 'ਤੇ ਕਬਜ਼ਾ ਕਰ ਲਾਂਗੇ, ਉਹਨਾਂ ਦੇ ਘਰ ਢਾਹ ਦਿਆਂਗੇ। ਹੁਣ ਇਹ ਤੁਸੀਂ ਜਿੱਥੇ ਇੱਕ ਪਾਸੇ ਤੁਹਾਡੀ ਸਰਵਾਈਵਲ ਦੀ ਲੜਾਈ ਚੱਲ ਰਹੀ ਹੈ, ਇਹ ਉਹੀ ਫ੍ਰੀ ਬੀਜ਼ ਵੀ ਔਰ ਉਹੀ ਦਮਗਜ਼ੇ ਵੀ ਔਰ ਉਹੀ ਝੂਠ ਦਾ ਪ੍ਰੋਪਰ ਪਾਰਟ ਵੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਾਹਰ ਹੈ ਉਹਨਾਂ ਨੇ ਖਾਲਿਸਤਾਨ ਦੀ ਗੱਲ ਤਾਂ ਕਰਨੀ ਹੈ, ਲੇਕਿਨ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਜੀ ਸਰੂਪਸ ਕੇਸ ਸ਼ੁੱਡ ਰੀਚ ਲੌਜੀਕਲ ਐਂਡ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਸ਼੍ਰੋਮਣੀ ਕਮੇਟੀ ਹੈ ਇਹ ਫੁੱਲ ਕੋਆਪਰੇਸ਼ਨ ਕਰੇ ਸਿੱਟ ਨੂੰ, ਤਾਂ ਕਿ 328 ਸਰੂਪ ਜਿਹੜੇ ਗਾਇਬ ਹੋਏ ਉਹਨਾਂ ਦਾ ਹਿਸਾਬ ਕਿਤਾਬ ਲਿਆ ਜਾ ਸਕੇ। ਔਰ ਇਸ ਕਾਨਫਰੰਸ ਦੇ ਮੌਕੇ ਉਹਨਾਂ ਨੇ ਕਾਂਗਰਸ, BJP, ਆਮ ਆਦਮੀ ਪਾਰਟੀ ਤੇ SAD ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਟੇਟ ਦੇ ਲੌਂਗ ਸਟੈਂਡਿੰਗ ਇਸ਼ੂ ਜਿਹੜੇ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਨੇ ਉਹਨਾਂ ਨੂੰ ਇਗਨੋਰ ਕੀਤਾ ਹੈ, ਜਿਹਦੇ 'ਚ ਵਾਟਰ ਡਿਸਪਿਊਟ ਹੈ, ਪੰਜਾਬੀ ਹੈਰੀਟੇਜ ਹੈ। ਔਰ ਉਹਨਾਂ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਾਰਚ ਵੀ ਕੀਤਾ
ਜਿਹੜਾ ਉਹਨਾਂ ਨੇ ਉਸ ਸਾਰੇ ਸ਼ਹਿਰ ਚੋਂ ਗੁਜ਼ਾਰੇ। ਅੱਛਾ। ਹੁਣ ਇਹ ਸਾਰੇ ਦੇ ਵਿੱਚ ਮੈਂ ਸਮਝਦਾ ਵੀ ਜਿਹੜਾ ਜਿਵੇਂ ਮੀਡੀਆ ਰਿਪੋਰਟਸ ਨੇ ਵਾਰਸ ਪੰਜਾਬ ਦੇ ਵਿੱਚ ਮੈਕਸਿਮਮ ਨੌਜਵਾਨ ਔਰ ਕਰਾਊਡ ਸੀ, ਅੱਛਾ। ਲੇਕਿਨ ਉਹਦੇ 'ਚ ਜਿਹੜਾ ਉਹਨਾਂ ਨੇ ਪ੍ਰੋਜੈਕਟ ਕੀਤਾ ਮੈਨੂੰ ਲੱਗਦਾ ਹੈ ਕਿ ਵੀ ਇਹਨੂੰ ਤੁਸੀਂ ਕਿਵੇਂ ਦੇਖੋ, ਜਾਂ ਮੈਂ ਕੋਈ ਕ੍ਰਿਟੀਕਲ ਟੋਨ ਵੀ ਨਹੀਂ ਲੈਣਾ ਚਾਹੁੰਦਾ, ਪਰ ਜਿਹੜੀ ਹੈਡਲਾਈਨ ਮੀਡੀਆ 'ਚ ਲੱਗੀ ਹੈ, ਅੰਮ੍ਰਿਤਪਾਲ ਸਿੰਘ's outfit pitches him as CM candidate। ਹੁਣ ਵਾਰਸ ਪੰਜਾਬ ਦੇ ਜਿਹੜਾ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਿਹੜਾ 2027 ਦੀਆਂ ਚੋਣਾਂ ਨੇ ਉਹਨਾਂ 'ਚ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਪੰਜਾਬ ਦੇ ਚੀਫ ਮਿਨਿਸਟਰ ਦੇ ਚਿਹਰੇ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਪ੍ਰੋਜੈਕਟ ਕੀਤਾ ਹੈ। ਔਰ ਇਹਦੇ 'ਚ ਉਹਨਾਂ ਨੇ ਜਿਹੜੇ ਸਪੀਕਰ ਨੇ ਅੱਡ ਉਹਨਾਂ ਨੇ ਪੰਜਾਬ ਦੇ ਚੈਲੰਜਸ ਦੀ ਗੱਲ ਕੀਤੀ, ਰਿਜੀਮ ਚੇਂਜ ਦੀ ਗੱਲ ਕੀਤੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੇ, ਬਹਿਬਲ ਕਲਾਂ ਔਰ ਦੂਸਰਾ ਬਰਗਾੜੀ ਕਾਂਡ, ਉਹਨਾਂ ਦਾ ਜ਼ਿਕਰ ਕੀਤਾ। ਫਿਰ ਡਰੱਗਸ ਦਾ ਜ਼ਿਕਰ ਕੀਤਾ, ਰਾਈਜ਼ਿੰਗ ਕ੍ਰਾਈਮ ਗ੍ਰਾਫ ਜਿਹੜਾ ਹੈ ਔਰ ਨੈਫੇਰੀਅਸ ਡਿਜ਼ਾਈਨ ਪੰਜਾਬ ਨੂੰ ਕਮਜ਼ੋਰ ਕਰਨ ਦਾ। ਔਰ ਸਰਬਜੀਤ ਸਿੰਘ ਖਾਲਸਾ ਜਿਹੜੇ MP ਹੈ ਫਰੀਦਕੋਟ ਤੋਂ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦੇ ਜਿਹੜਾ ਗ੍ਰਿਫਤਾਰ ਕਰਨਾ ਹੈ ਅੰਮ੍ਰਿਤਪਾਲ ਨੂੰ, ਡੈਲੀਬਰੇਟ ਮੂਵ ਟੂ ਸੈਬੋਟਾਜ ਹਿਜ਼ ਕਰੂਸੇਡ ਅਗੇਂਸਟ ਡਰੱਗਸ। ਸੋ ਮੈਨੂੰ ਹੋਰ ਮੈਂ ਡੀਟੇਲ ਕਿਤੇ ਨਹੀਂ ਦੇਖੀ ਹੈ, ਹੋ ਸਕਦਾ ਹੈ ਇਸ ਅਖਬਾਰ ਨੇ ਵੀ ਕਈ ਵਾਰੀ ਇਹ ਵੀ ਸ਼ਰਾਰਤ ਕਰਦੇ ਨੇ, ਪਰ ਮੈਨੂੰ ਲੱਗਦਾ ਹੈ ਕਿ ਵੀ ਜੇ ਈਵਨ ਇਹੀ ਏਜੰਡਾ ਹੈ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਚੀਫ ਮਿਨਿਸਟਰ ਬਣਾਉਣਾ ਹੈ, ਇਹ ਇਹਨਾਂ ਦਾ ਨੁਕਸਾਨ ਕਰੇਗਾ ਵਾਰਸ ਪੰਜਾਬ ਦੇ ਦਾ। ਅੰਮ੍ਰਿਤਪਾਲ ਸਿੰਘ ਨੇ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਜਿਸ ਲੈਵਲ ਦੇ ਉੱਤੇ, ਉਸ ਦੀ ਐਕਸੈਪਟੈਂਸ ਹੀ ਹੋਏਗੀ ਅਲਟੀਮੇਟਲੀ। ਤੇ ਇਸ ਜੇ ਸਿਆਸੀ ਦਲਦਲ ਦੇ ਵਿੱਚ ਇਹ ਕੁਰਸੀ ਹਥਿਆਣਾ ਹੀ ਕਰਨ ਦਾ ਅਸੀਂ ਅੱਗੇ ਦੇਖਿਆ ਹੀ ਹੈ ਕਿ ਭਾਈ ਕਿਵੇਂ ਜਿਹੜਾ ਅਕਾਲੀ ਦਲ ਇਸ ਕੁਰਸੀ ਦੀ ਭੁੱਖ ਦੇ ਵਿੱਚ ਕਿੱਥੋਂ ਜਾ ਕੇ ਕਿੱਥੇ ਡਿੱਗਿਆ। ਔਰ ਇਹ ਜਿਹੜੀ ਨਵੀਂ ਚੇਂਜ ਦੇ ਨਾਂ ਥੱਲੇ ਜਿਨ੍ਹਾਂ ਨੂੰ 92 ਸੀਟਾਂ ਦੇ ਕੇ ਲੋਕਾਂ ਨੇ ਲਿਆਂਦਾ, ਇਹਨਾਂ ਦੀਆਂ ਕਰਤੂਤਾਂ ਕੀ ਨੇ। ਸੋ ਉਸ ਸਿਸਟਮ ਦੇ ਵਿੱਚ ABC 'ਚ ਕੋਈ ਵੀ ਆਏ, ਕੱਲ੍ਹ ਨੂੰ ਸਰ ਸਿਮਰਨਜੀਤ ਸਿੰਘ ਮਾਨ ਵੀ ਪੰਜਾਬ ਦਾ ਚੀਫ ਮਿਨਿਸਟਰ ਬਣ ਜਾਣ, ਤੇ ਈਧਰ ਸਿਸਟਮ ਦੇ ਨਾਲ ਜੋ ਕੁਛ ਬਾਕੀ ਕਰਦੇ ਨੇ ਉਵੇਂ ਹੀ ਕਰਨਾ ਹੋਏਗਾ, ਉਹਦੇ ਨਾਲ ਕੋਈ ਸਾਡੀ ਜਿਹੜੀ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਨਹੀਂ ਕੱਟੇ ਜਾਣੇ। ਸੋ ਇਹ ਕਿਉਂਕਿ ਮੇਰੇ ਕੋਲ ਹੋਰ ਵੇਰਵਾ ਨਹੀਂ ਹੈ, ਨਾ ਹੀ ਕੋਈ ਬਹੁਤੀ ਮੈਂ ਜਾਣਕਾਰੀ ਲੈ ਸਕਿਆ, ਪਰ ਮੈਨੂੰ ਇਹ ਠੀਕ ਨਹੀਂ ਲੱਗਾ ਕਿ ਵੀ ਇਹ ਜਿਹੜਾ ਜੇ ਚੀਫ ਮਿਨਿਸਟਰ ਦੇ ਉਸ ਲਾਈਨ ਤੱਕ ਹੀ ਲਿਜਾ ਕੇ ਵਾਰਸ ਪੰਜਾਬ ਦੇ ਦਾ ਇਹੀ ਏਜੰਡਾ, ਤੇ ਫਿਰ ਇਹ ਵੀ ਜਿਹੜਾ ਕਿਤੇ ਕੋਈ ਕਾਰਗਰ ਨਹੀਂ ਹੋਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਹਰਮਨ ਪੰਨੂ ਜੀ ਵੀ, ਅਮਰਜੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮਨਿੰਦਰ ਸਿੰਘ ਜੀ ਵੀ, ਔਰ ਜਸਪੀਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਅਮਰਜੀਤ ਸਿੰਘ ਜੀ ਵੀ, ਔਰ ਫਿਰ ਗੁਸਕੇ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, और फिर इस तरह सुखजीवन बच्चू जी भी और मोहम्मद जाकूब जी भी। ये भी कहते तेरी मेरे दिल दी आवाज़ खालिस्तान, खालिस्तान लव खालिस्तान जिंदाबाद, और कश्मीर जिंदाबाद, पाकिस्तान जिंदाबाद, टीवी रिपोर्ट जिंदाबाद। इंदरजीत सिंह जी भी, और फिर इसी तरह ऑल अबाउट टू सिखिज्म जी भी, और जाकूब जी कहते हैं कि डॉक्टर साहब इंडिया पाकिस्तान की फाइनल वार हर सूरत में होनी है, और फाइनल जंग की वजह हिंदू माइंडसेट होगा, अजीत डोभाल माइंडसेट। बिल्कुल ठीक किया। और इसी तरह हैप्पी जी भी, और फिर इसी तरह गुरसिमर कौर जी भी, और इसी तरह वाजिद जी भी, और फिर इस तरह कुलदीप कौर जी भी, और कमलजीत सिंह जी भी। और ये कहते हैं कि बढ़ावा वाज नॉट रिटन आनंदपुर साहब, पता नहीं की कहना चाहते हैं। नहीं वो ठीक कह रहे हैं, क्योंकि हिस्टोरिकल बेदावा क्योंकि कहते हैं कि भी ये जड़ा साडा सीना बसीना अकाउंट है ये ठीक नहीं है, जड़ा बहुत सारे कोर्ट हुंदा, पर असी जो ट्रेडिशनल है असी उसनूं ही मानते हैं। जगजीत सिंह जी भी, और फिर इसी तरह डॉक्टर परमजीत सिंह समरा जी भी, और फिर इसी तरह जगजीत सिंह जी भी, मनदीप जी भी, कि फिर खालिस्तान दी होंद खालिस्तानी खिते उपर किस तरह प्रभाव पावेगी, इस बारे दसो जी।
ਇਹ ਤਾਂ ਹੁਣ ਖਾਲਿਸਤਾਨ ਬਣਾਉਣਾ ਹੀ ਅਲਟੀਮੇਟਲੀ ਪ੍ਰਭਾਵ ਹੈ। ਹੁਣ ਤਾਂ ਇਸ ਗੱਲ ਦੇ ਉੱਤੇ ਜ਼ੋਰ ਹੋਇਆ ਵੀ ਕਿਵੇਂ ਖਾਲਿਸਤਾਨ ਬਣਾਉਣਾ ਹੈ। ਠੀਕ ਹੈ ਜੀ। ਇਹ ਗੱਲ ਤਾਂ ਸਪਸ਼ਟ ਹੋ ਜਾਣੀ ਚਾਹੀਦੀ ਹੈ ਵੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਹੁਣ ਫੋਕਸ ਇਸ ਗੱਲ ਤੇ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ। ਔਰ ਇਸੇ ਤਰ੍ਹਾਂ ਰਾਜਮਪ੍ਰੀਤ ਸਿੰਘ ਜੀ ਵੀ ਕਹਿੰਦੇ ਬਾਬਾ ਜੀ ਅਜੀਤ ਡੋਵਾਲ ਨੇ ਕਿਹਾ ਹੈ ਕਿ ਅਸੀਂ ਕਿਸੇ ਦੇ ਮੰਦਿਰ ਤੇ ਹਮਲਾ ਨਹੀਂ ਕੀਤਾ, ਪਰ ਸਾਡੇ ਮੰਦਿਰਾਂ ਤੇ ਹਮਲੇ ਹੋਏ, ਸਾਨੂੰ ਲੁੱਟਿਆ ਗਿਆ, ਅਸੀਂ ਬਦਲਾ ਲਵਾਂਗੇ। ਇਹਨਾਂ ਨੂੰ ਜਰਾ ਕਹਿੰਦੇ ਦੱਸੋ ਕਿ ਜੋ ਹਿੰਦੂ ਹੁਕੂਮਤ ਨੇ ਜੂਨ 1984 ਵਿੱਚ ਕੀਤਾ ਉਹ ਕੀ ਸੀ? ਦੇਖੋ, ਕਿਉਂਕਿ ਅਸਲ 'ਚ ਮੈਂ ਉਹਨਾਂ ਵਕਤ ਨਹੀਂ ਦੇ ਸਕਿਆ, ਅਦਰਵਾਈਜ਼ ਬਿਲਕੁਲ ਠੀਕ ਨੁਕਤਾ ਉਹਨਾਂ ਨੇ ਚੁੱਕਿਆ। ਇਕੱਲਾ ਇਹੀ ਨਹੀਂ, ਜਿੰਨੇ ਪ੍ਰਾਚੀਨ ਸੋ ਕਾਲਡ ਹਿੰਦੂ ਮੰਦਰ ਨੇ, ਇਹਨਾਂ ਨੇ ਬੁੱਧਿਸਟ ਮੱਠ ਔਰ ਉਹਨਾਂ ਦੇ ਸਤੂਪੇ ਢਾਹ ਕੇ ਉਹ ਮੰਦਰ ਬਣਾਏ ਨੇ। ਇਸੇ ਤਰ੍ਹਾਂ ਜੇ ਕਰੰਟ ਪੀਰੀਅਡ ਜਿਹਨਾਂ ਦੀ ਸਰਕਾਰ 'ਚ ਦੇਖਣਾ ਹੋਏ ਤੇ ਇਹਨਾਂ ਨੇ ਜਿਹੜਾ ਉਹ ਦਰਬਾਰ ਸਾਹਿਬ ਔਰ ਸਿੱਖਾਂ ਦੇ ਉੱਤੇ ਆਉਣ ਐਲਾਨੀਆਂ ਜੰਗ ਨਾਲ ਕਿੰਨੀ ਤਬਾਹੀ ਔਰ ਕਿਵੇਂ ਸਾਡੇ ਇਤਿਹਾਸਕ ਗੁਰਦੁਆਰੇ ਗਿਆਨ ਗੋਦੜੀ ਹਰਿਦੁਆਰ ਮਠਨ ਕਸ਼ਮੀਰ ਦੇ ਵਿੱਚ ਗੁਰਦੁਆਰਾ ਡੌਂਗਮਾਰ, ਫਿਰ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦਾ ਢਾਉਣਾ, ਕਿੰਨੀਆਂ ਹੋਰ ਜਿਹੜੀਆਂ ਨੇ ਉਹ ਥਾਵਾਂ ਕਰ ਰਹੇ ਨੇ। ਸੋ ਇਹ ਤਾਂ ਖੁਦ ਇਹਨਾਂ ਨੇ ਜੋ ਕੁਛ 1000 ਸਾਲ ਤੋਂ ਜਿਹੜਾ ਬੁੱਧਿਜ਼ਮ ਦਾ ਪ੍ਰਭਾਵ ਸੀ, ਉਹਨਾਂ ਦੇ ਜਿਹੜਾ ਸ਼ਾਸਤਰ ਤੇ ਸ਼ਸਤਰ ਨਾਲ ਉਹਨਾਂ ਦਾ ਸਫਾਇਆ ਕਰਕੇ ਔਰ ਫਿਰ ਉਹਨਾਂ ਨੂੰ ਜਿਹੜਾ ਉਹ ਮੰਦਰਾਂ ਦਾ ਨਾਂ ਦੇ ਕੇ ਜਿਹੜਾ ਪ੍ਰਾਚੀਨ ਬਣਾ ਦਿੱਤਾ। ਸੋ ਇਹਨਾਂ ਤੋਂ ਵੱਧ ਕੇ ਜ਼ੁਲਮ ਕਿਹਨੇ ਕੀਤੇ? ਦਲਿਤ। ਔਰ ਠੀਕ ਹੈ, ਇੱਕ ਦਲਿਤ ਸਕਾਲਰ ਨੇ ਕਿਹਾ ਵੀ ਜੇ ਹੁਣ ਰਿਵੈਂਜ ਹੀ ਲੈਣ ਦਾ ਵੇੜਾ ਹੈ ਤੇ ਫਿਰ ਸਭ ਤੋਂ ਪਹਿਲਾਂ ਤਾਂ ਜੋ ਤੁਸੀਂ 3000 3500 ਸਾਲ ਤੋਂ ਦਲਿਤਾਂ ਦੇ ਨਾਲ ਬਾਹਮਣਾਂ ਨੇ ਕੀਤਾ ਹੈ, ਕਾਸਟ ਸਿਸਟਮ ਬਣਾ ਕੇ, ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਰਿਵੈਂਜ ਲਵਾਂਗੇ। ਅਸੀਂ ਮੁਹੰਮਦ ਜਾਜ਼ ਜੀ ਵੀ ਔਰ ਇਸ ਤਰ੍ਹਾਂ ਜਗਦੀਸ਼ ਸਿੰਘ ਜੀ ਵੀ ਕਹਿੰਦੇ ਐਤਕੀ ਤਾਂ ਵਾਹਿਗੁਰੂ ਖੁਦ ਵੀ ਨਾਲ ਚੱਲ ਰਿਹਾ, ਤਾਂ ਹੀ ਭਾਰਤ ਮਾਤਾ ਦੇ ਸੀਨੇ ਤੇ ਅੱਗ ਦਾ ਭਾਂਬੜ ਬਲ ਰਿਹਾ। ਬਿਲਕੁਲ ਬਿਲਕੁਲ। ਔਰ ਇਸੇ ਤਰ੍ਹਾਂ TGAR ਵਾਈਬਸ ਜਿਹੜੇ ਡਾਕਟਰ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਡਾਕਟਰ ਪਰਮਜੀਤ ਸਮਰਾ ਜੀ ਵੀ ਕਹਿੰਦੇ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ 1992 ਵਿੱਚ ਬਾਬਰੀ ਮਸਜਿਦ ਢਹਿ ਢੇਰੀ ਕਿਸ ਨੇ ਕੀਤੀ ਹੈ? ਡੋਵਾਲ। ਬਿਲਕੁਲ। ਔਰ ਫਿਰ ਇਸ ਤਰ੍ਹਾਂ TJR ਵਾਈਬਸ ਕਹਿੰਦੇ ਡਾਕਟਰ ਸਾਹਿਬ one day India becomes just like Malaysia, cause past situation of Malaysia was similar like India. It's a culture track. We have need to separate Khalistanism must to be survive in this region. और फिर कहते हैं कि डॉक्टर साहब न्यू वॉर स्ट्रेटजी is based on explosive drones, not with guns. In present guns is antique ਹਿਸਟੋਰੀਕਲ ਆਈਟਮ। ਹਾਂ, ਨਹੀਂ ਬਿਲਕੁਲ। ਜਿਹੜਾ ਅੱਜ ਦਾ ਮਲੇਸ਼ੀਆ ਵੀ ਹੈ 1960 ਤੱਕ ਤਾਂ ਇਹ ਮਲਾਇਆ ਸੀ। ਸਿੰਗਾਪੁਰ ਜਿਹੜਾ ਇਸ ਤੋਂ ਅੱਡ ਹੋਇਆ 1960 ਦੇ ਪੀਰੀਅਡ 'ਚ, ਔਰ ਉਹ ਤਰਲੇ ਕਰ ਰਹੇ ਸੀ ਵੀ ਸਾਨੂੰ ਨਾ ਕੱਢੋ, ਕਿਉਂਕਿ ਉਹਨਾਂ ਨੂੰ ਸੀ ਵੀ ਅਸੀਂ ਕਿਵੇਂ ਸਰਵਾਈਵ ਕਰਾਂਗੇ। ਅੱਜ ਸਿੰਗਾਪੁਰ ਕਿੱਥੇ ਖੜਾ ਹੈ ਤੇ ਦੁਨੀਆ ਦੇ ਬਾਕੀ ਮੁਲਕ ਕਿੱਥੇ ਖੜੇ ਨੇ। ਸੋ ਠੀਕ ਕਿਹਾ ਉਹਨਾਂ ਨੇ। ਔਰ ਇਸ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਇੰਦਰਜੀਤ ਕੌਰ ਜੀ ਵੀ, ਫਿਰ ਇਸ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ ਇਹ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪੰਜਾਬ ਤੋਂ ਬਲਵਿੰਦਰ ਸਿੰਘ, ਜ਼ਿਲ੍ਹਾ ਬਰਨਾਲਾ ਤੋਂ ਪਿੰਡ ਸੈਨਾ, ਸਾਰੀ ਆਪਣੀ ਟੀਮ ਨੂੰ, ਜਿਹੜੀ ਖਾਲਿਸਤਾਨ ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸਰਾ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ TJ ਵਾਈਬਰ ਕਹਿੰਦੇ ਨੇ ਕਿ ਡਾਕਟਰ ਸਾਹਿਬ USA have need to make a military base in Punjab to protect Sikh homeland। ਦੇਖੋ, ਅਜੇ ਕਈ ਰੰਗ ਆਣੇ ਨੇ, ਕਈ ਜਾਣੇ ਨੇ। ਬਿਲਕੁਲ। ਬਲਵਿੰਦਰ ਸਿੰਘ ਜੀ ਵੀ, ਇਸ ਤਰ੍ਹਾਂ ਜਸਵੀਰ ਬਰਾੜ ਜੀ ਵੀ, ਖਾਲਸਾ ਦੇਸ਼ ਪੰਜਾਬ ਜੀ ਵੀ, ਗੁਰਪ੍ਰੀਤ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਜਸਪਾਲ ਸਿੰਘ ਜੀ ਵੀ, ਔਰ ਹਰਮਿੰਦਰ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਅਮਰਜੀਤ ਸਿੰਘ ਜੀ ਤੇ TV 84 ਦੇ ਲਾਈਵ ਜਿਹੜੇ ਦੇਖ ਰਹੇ ਸ਼ਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।